ਕਰੀ ਜਾਵੇ ਜਿੱਦਾਂ ਮਰਜ਼ੀ ਫਿਰੇ ਨਹੀਂ ਵਿਹੜੇ ਚ ਆ ਜਾਵੇ ਤੇ ਉਹ ਅੰਦਰ ਚਲੇ ਜਾਣ ਉੱਠ ਕੇ। ਉਹਨਾਂ ਨੂੰ ਨਹੀਂ ਪਤਾ ਵੀ ਉਹ ਆਈ ਆ। ਪਾਜੀ ਮੇਰੇ ਦਾ ਇੱਕੋ ਹੀ ਹਾਲ ਆ, ਮੈਂ ਉਹਨੇ ਚੁੱਪ ਕਰਕੇ ਉਹਦਾ ਗੁੱਟ ਫੜੂੰਗਾ, ਮੈਂ ਉਹਨੂੰ ਉਹਦੇ ਘਰ ਛੱਡੂੰਗਾ। ਉਹ ਯਾਰ ਤੇਰੇ ਘਰ ਡਾਲਾ ਪੈਣ ਡਿਆ, ਉਹਨੂੰ ਉੱਧਰ ਕਿਉਂ ਛੱਡ ਕੇ ਆਉਂਦੇ ਇੱਥੇ ਕੈਰ ਮਹਿਸੂਸ ਆ ਉਹ। ਜਿਹੜੀ ਉਹਨੇ ਆਪਣੀ ਬੀਵੀ ਦੀ ਇੱਕ ਸਕੈਚ ਦੱਸਿਆ, ਉਹਦੇ ਅੱਗੇ ਸ਼ਿਲਪਾ ਸ਼ੈਟੀ ਕੱਖ ਵੀ ਨਹੀਂ। ਸ਼ਿਲਪਾ ਸ਼ੈਟੀ ਕੌਣ? ਉਹ ਜੁੱਤੀ ਵਰਗੀ ਵੀ। ਆਪ ਤੂੰ ਭਾਵੇਂ ਮੈਨੇ ਆ ਜਾ ਕਰ, ਜਿੰਨਾ ਉਹ ਉਧਰ ਜਾਣੇ ਉਹਨੂੰ ਮੋਟਰਸਾਈਕਲ ਲੱਗਦੇ। ਆ ਮੇਰੇ ਪਾਸ ਤੂੰ ਮੂੰਹ ਨਹੀਂ ਵੇਖਿਆ? ਨਹੀਂ ਮੈਂ ਨਹੀਂ ਦੇਖਿਆ। ਜਾ ਤੇਰੇ ਪਾਸ ਮੈਂ ਹੂੰ ਵੇਖਿਆ। कल कहा जब तुमसे हुआ मुझे प्यार, वो बोली चल झूठी। ਓਏ ਹੋਏ ਤਿਆਰ ਹੋ ਗਿਆ, ਬਸ ਇੱਕ ਵਾਰੀ ਹੁਣ ਫਾਈਨਲ ਕਰ ਲਵਾਂ। ਇਹ ਕੀ ਹੋਣ ਡਿਆ? ਓਏ ਸ਼ੁਕਰ ਆ ਤੂੰ ਆ ਗਿਆ। ਆ ਫੜ, ਆ ਵੇ ਮੇਰੇ ਸਾਹਮਣੇ ਕਰਕੇ ਰੱਖਣਾ, ਜਦੋਂ ਤੈਨੂੰ ਮੈਂ ਕਹਾਂਗਾ ਨਾ ਤੂੰ ਰਿਵਰਸ ਕਰ ਦੇਣਾ, ਮੇਰਾ ਸਟੈਪ ਚੈੱਕ ਕਰੀ। नहीं नहीं परली लात परली। ਹਾਂ नहीं ਯਾਰ ਆ ਬੜਾ ਮਸਲਾ ਬਣ ਗਿਆ ਹੁਣ। ਵੇਖ ਹਰ ਕੰਮ 'ਚ ਤੇਰਾ ਵੀਰਾ ਓਕੇ ਆ, ਕਾਮੇਡੀ 'ਚ, ਸ਼ਾਇਰੀ 'ਚ, ਹੈ ਹਰ ਗੱਲਬਾਤ। आहो ਡਾਂਸ ਵੱਲੋਂ ਮਾਰ ਖਾ ਰਹੇ ਆ। ओए इधर साडे नाल गल करनी सी। 4-4 घंटे मेहंदियां ते डांस कीते। ਅੱਛਾ ਜੀ, हाँ लोग पुछदे सी नोनी जनी है, कहंदे नहीं, कहंदे चलिए घर यार। ਤੂੰ ਡਾਂਸਰ ਵੀ ਆ? डांसर सिंगर ਸਿੰਗਰ ਬਾਅਦ ਛੱਡ ਦੇ, ਡਾਂਸਰ ਤੋਂ ਅੱਗੇ ਗੱਲ ਨਾ ਕਰ। ਮੈਨੂੰ ਡਾਂਸ, ਮੈਨੂੰ ਗੋਵਿੰਦਾ ਸਾਹਿਬ ਚੜੇ ਪਏ ਐ ਇਸ ਟਾਈਮ। ए गोविंदा साहब ला केड़ा औखा। ਆ ਗੋਵਿੰਦਾ ਸਾਹਿਬ नहीं नहीं ऐ करना मुंह ना भी करना ना। ਮੂੰਹ ਡੈਕ ਲੱਗਾ ਵਾ। अच्छा ਮੈਨੂੰ ਜ਼ਬਾਨੀ ਡਾਂਸਰ ਬਣਾ, ਮੂੰਹ ਜ਼ਬਾਨੀ। ਚੱਲ एक आवा स्टेप, एक मारा रे, मुंह ना करना, मारा रे ਉਹ ਯਾਰ ਡੈਕ ਲੱਗਾ ਨਹੀਂਗਾ लगा ਤੇ ਫੇਰ ਮੂੰਹ ਨਾਲ ਕਿਉਂ ਕਰਨਾ ਵਾ? इथों करो। ऐ ऐ ऐ ऐ पूरे 5 मिनट करना वा, फिर आइएगा। ਮੈਨੂੰ ਸਾਹ ਚੜਦਾ, ਮੈਨੂੰ ਦਵਾ ਦਵ ਸਿਖਾਉਣ ਵਾਲੀ ਗੱਲ ਕਰ। 1 2 3 स्टार्ट। ओ यार थोड़ा जिहा परे हो के नाच। ਯਾਰ ਤੂੰ ਕਾਤੋਂ ਮੈਨੂੰ ਸੱਟਾਂ ਵਾਲਾ ਡਾਂਸ ਸਿਖਾਉਂਦੇ? ਮੈਨੂੰ ਸੈੱਟਾਂ ਵਾਲਾ ਸਿਖਾ। ਤੇਰਾ ਭਰਾ ਇੰਜ ਚੜੇ ਵਿਆਹ ਤੇ ਜਾਵੇ, ਕਜ਼ਨਾ ਕੁਜ਼ਨਾ ਐਨ ਹਰ ਸ਼ੈ ਓਕੇ, ਉਹ ਲਾ ਮੰਮੀ ਡੈਡੀ ਕੰਮ। आ देखो ना ਯਾਰ ਇੰਜ ਸ਼ੁਰੂ ਹੋਣਾ ਵਾ, ਜਦੋਂ ਵੀ ਸ਼ੁਰੂ ਹੋਣਾ। ਮਰਦਾਨਾ ਮੈਨੂੰ ਕੋਈ ਡਾਂਸ ਸਿਖਾ, ਮੈਂ ਘਰੇਲੂ ਡਾਂਸਰ ਬਣਨਾ ਵਾ। ਘਰੇਲੂ ਹਾਂ। ਘਰੇਲੂ ਦੂਸਰਾ ਵਾ। ਆ ਦੇਖਣਾ, ਚਾਂਜਰ ਦੀ ਪਾਵਾਂ ਛਣਕਾਰ, ਐ ਛਣਕਾਰ ਇੱਥੇ ਹੋਣਾ ਚਾਹੀਦਾ, ਓਏ ਜ਼ਿਆਦਾ ਨਹੀਂ। ਛਣਕਾਰ, ਛਣ ਅੱਗੇ ਨੂੰ ਕਾਰ ਪਿੱਛੇ ਨੂੰ। ਹਾਂ, ਛਣ ਅੱਗੇ। ਕਾਰ ਛਣ ਕਾਰ, ਛਣ ਕਾਰ, ਛਣ ਕਾਰ, ਛਣ ਕਾਰ, ਛਣ, ਬਾਰ ਬਾਰ ਨਹੀਂ। ਛਣ ਕਾਰ, ਛਣ ਕਾਰ, ਛਣ ਕਾਰ। ਸਪੀਡ ਤੇਜ਼ ਕਰੋ, ਕੰਮ ਜ਼ਿਆਦਾ, ਚਲੋ। ਪ੍ਰੋਡਕਸ਼ਨ ਚਾਹੀਦੀ ਹੈ ਠੀਕ ਮੈਨੂੰ। ਹੈ, ਛਣ ਕਾਰ, ਛਣ ਕਾਰ, ਛਣ ਕਾਰ, ਛਣ ਕਾਰ। ਬਸ ਆ ਪੀਸ ਤਿਆਰ ਹੋ ਗਿਆ। ਹਾਂ ਜੇ ਤੂੰ ਕਹਿਣਾ ਤੇ ਕਰਕੇ ਦਿਖਾ ਦਿੰਦਾ ਹਾਂ ਜੀ। ਕਿ ਜ਼ਬਾਨ ਤੇ ਯਕੀਨ ਕਰੇ। ਜ਼ਬਾਨ ਤੇ ਯਕੀਨ ਆ ਹੁਣ। ਨਹੀਂ ਮੈਂ ਕਰਕੇ ਦਿਖਾਵਾਂਗਾ ਹੁਣ। ਤੂੰ ਵੇ ਆ ਪਹਿਲੇ ਪੈਰ ਤੇ ਹੱਥ ਮਾਰਿਆ, ਹਾਂ। ਫਿਰ ਐ ਕਰਕੇ ਆਏ, ਫਿਰ ਦੇ ਗੁਜਰਾ ਡਾਂਸ। ਲੇਕਿਨ ਮੈਂ ਗੋਵਿੰਦਾ ਸਾਹਿਬ ਜੈਸੀ ਚਾਹਨਾ ਵਾ ਸ਼ੋਹਰਤ ਡਾਂਸ ਚ। ਘਰੇਲੂ ਆ ਹੀ ਆ। ਆ ਘਰੇਲੂ। ਚੱਲ ਅਗਲਾ ਸਟੈਪ। ਅਗਲਾ ਸਟੈਪ ਇੱਥੋਂ ਇੰਜ। ਆ ਨਹੀਂ ਮੇਰੇ ਕੋਲ ਗੋਡਿਆਂ ਵਾਲੇ ਸਟੈਪ ਨਹੀਂ ਇੰਨੇ ਹੁੰਦੇ। ਉਹ ਯਾਰ ਹੁਣ ਜਦੋਂ ਘਰ ਘਰੇਲੂ ਡਾਂਸ ਕਰ ਸਿੱਖਣਾ ਤਾਂ ਫਿਰ ਇਦਾਂ ਹੀ ਹੋਣਾ ਵਾ। ਮੀਤਾ ਬਚਨ ਸਾਹਿਬ ਵਾਲਾ ਮੈਨੂੰ ਖਲੋਤਾ ਖਲੋਤਾ ਡਾਂਸ ਸਿਖਾ। ਐ ਲਾ ਹਾਂ।
ओ उस्तादा दे उस्ताद आए, क्या कहने क्या कहने। आ कौन? ਮੁੰਡਾ ਦੋਸਤ ਹੀ ਆ, ਮੈਨੂੰ ਲਾਉਣਾ ਸੀ। ਚੱਲ ਠੀਕ ਹੈ ਬੇਟਾ, ਨਿਕਲੋ ਜਿੱਥੇ ਨਿਕਲੋ। ਮਿੱਠਾ ਜੀ ਤੁਸੀਂ ਮੇਰੇ ਦੋਸਤ ਹੋ, ਅਹਿਬਾਬ ਹੋ, ਭਰਾ ਹੋ, ਕੁਲੀਗ ਹੋ। ਭਰਾ ਪਰੇਸ਼ਾਨ ਹੋਵੇ ਤੇ ਤੈਨੂੰ ਪਰੇਸ਼ਾਨ ਹੋਣਾ ਚਾਹੀਦਾ ਕਿ ਨਹੀਂ? ਕੀ ਗੱਲ ਮੀਟਰ ਕੱਟਿਆ ਗਿਆ? ਪਰੇਸ਼ਾਨੀ ਕਰੀ ਭਰਾ ਨੂੰ ਦੱਸਣਾ। ਮੈਂ ਯਾਰ ਹਰ ਮੈਦਾਨ ਚ ਆਪਣੇ ਝੰਡੇ ਗੱਡੇ ਆ, ਕਾਮੇਡੀ ਚ, ਜੁਗਤਬਾਜ਼ੀ ਚ ਬੁਲੰਦ ਨਾਮ ਪਾਇਆ। ਹਾਂ ਕਿ ਨਹੀਂ? ਮੁਸ਼ਾਇਰੇ ਚ ਤੇਰੇ ਵੀਰ ਦਾ ਕੋਈ ਜੋੜ ਹੀ ਕੋਈ ਨਹੀਂ। ਆਹੋ ਜੀ ਧੱਕੇ ਖਾਈਦੇ ਹੋ। ਫਿਲਮ ਦੀ ਚ ਤੇਰੇ ਭਰਾ ਦਾ ਜੋੜ ਹੀ ਕੋਈ ਨਹੀਂ। ਸਕ੍ਰਿਪਟ ਰਾਈਟਿੰਗ ਚ ਤੇਰੇ ਵੀਰ ਦਾ ਜੋੜ ਕੋਈ ਨਹੀਂ। ਹਿੰਦ ਸਿੰਧ ਚ ਹੀ ਕੋਈ ਨਹੀਂ। ਤੇ ਭਰਾ ਕਿਸੇ ਆਈਟਮ 'ਚ ਫਿੱਕਾ ਵੀ ਪਿਆ ਕਿ ਨਹੀਂ? ਫਿੱਕਾ ਪੈ ਗਿਆ ਯਾਰ, ਮਿੱਠੇ ਫਿੱਕਾ ਪੈ ਗਿਆ। ਉਧਰ ਬਾਹਰ ਚੱਲ ਜਾਓ, ਬਾਹਰ ਚੱਲ ਜਾਓ। ਅੱਛਾ ਹੁਣ ਗੱਲ ਕੀ ਆ? ਗੱਲ ਯਾਰ ਤੇਰਾ ਵੀਰਾ ਫਸ ਗਿਆ ਈ, ਮਰਨਾ ਮਿੱਟੀ ਹੋਇਆ ਪਿਆ ਈ। ਕੀ ਗੱਲ ਛੱਤ ਡਿੱਗ ਗਈ ਆ? ਹਲ ਇਹ ਕੌਣ ਆ ਮਨਹੂਸ? ਉਹ ਬੱਚੇ ਦੀ ਤੂੰ ਆਵਾਜ਼ ਤੇ ਦੇਖ ਲਾ, ਪਿਛਲੀ ਸਾਈਡ ਤੋਂ ਬੋਲਣ ਡਿਆ, ਛੱਤ ਡਿੱਗ ਪਈ ਆ। ਮਿੱਠਾ ਜੀ ਹਰ ਮੈਦਾਨ ਚ ਆਪਣੇ ਝੰਡੇ ਫਤਿਹ ਦੇ ਓਏ ਗੱਡੇ। ਹੁਣ ਮੈਂ ਝੰਡੇ ਪੱਟ ਕੇ ਲਿਆਉਣੇ, ਕੋਈ ਅਗਲੀ ਗੱਲ ਵੀ ਦੱਸ ਮੈਨੂੰ। ਬੋਲੀ ਜਾਣ ਤੂੰ ਅਗਲਾ ਕੋਈ ਸਕੈਚ ਵੀ ਦੇ ਬਣਾ ਕੇ। ਓਏ ਮੇਰੀ ਗੱਲ ਸੁਣ, ਡਾਂਸ ਚ ਤੇਰਾ ਵੀਰਾ ਮਾਰ ਖਾ ਗਿਆ ਈ। ਲੈ ਤੇ ਇੱਧਰ ਦੱਸ, ਜਿਹੜੇ ਡਾਂਸ ਇੰਡੀਆ ਡਾਂਸ ਚੋਂ ਵਿਨ ਕਰ ਗਿਆ ਇੱਧਰ ਆ ਡਾਂਸ ਸਿੱਖਣਾ। ਓਏ ਮੈਂ ਜ਼ਨਾਨਿਆਂ ਵਾਲਾ ਨਹੀਂ ਸਿੱਖਣਾ। ਮੇਰੀ ਗੱਲ ਸੁਣ ਨਾ, ਮੇਰੀ ਗੱਲ ਸੁਣ ਦਾਨਿਸ਼, ਸਿਆਣਾ ਬੰਦਾ ਸਮਝਾਈ ਸਕਦਾ, ਤੂੰ ਡਾਂਸ ਸਿੱਖ ਕੇ ਵੀ ਮਿਹਨਤ ਮਜ਼ਦੂਰੀ ਨਾ ਛੱਡੀ। ਹਾਂ ਦੱਸਦਾ ਹੀ। ਇਹ ਤੇਰੀ ਗੱਲ ਮੈਂ ਪੱਲੇ ਬੰਨ ਲਈ, ਲੇਕਿਨ ਤੂੰ ਵੀ ਆਪਣਾ ਉਹ ਮੈਨੂੰ ਗਾਣਾ ਕਰਾਣਾ ਹੀ ਡਾਂਸ ਕਰਦੀ ਪਈ ਹੈ। ਗੋਵਿੰਦਾ ਸਾਹਿਬ ਵਰਗੇ ਮੈਨੂੰ ਸਟੈਪ ਦੱਸ। ਓਏ ਇਧਰ ਬਾਸ਼ਾ ਲੈ ਦੁਨੀਆ ਆ ਜਾ ਮਾਰਾ ਰੇ ਤੋਂ ਕਰਨਾ ਆਪਾਂ ਸ਼ੁਰੂ। ਇਹ ਕਿਵੇਂ ਦੇਦਾ ਮਾਰਾ ਰੇ? ਕਿਹਦਾ ਉਹ? ਮੇਰੀ ਜ਼ਰੂਰਤ। ਚੱਲ ਮਾਰਾ ਰੇ ਤਾਂ ਉਹਦਾ ਹੈ ਹੀ ਨਹੀਂਗਾ ਗੋਵਿੰਦੇ ਦਾ ਭਾਈ। ਆ ਜਾ ਫਿਰ, ਪਹਿਲੇ ਡਾਂਸ ਨਾ ਕਰ ਲਈਏ? ਤੇ ਮੈਂ ਤੇਰੇ ਕੋਲ ਕਵਰ ਕਢਾਉਣ ਲੱਗਾ। ਨਹੀਂ ਤੇਰਾ ਸਟਾਈਲ ਹੋ ਰਹੀ ਆ ਕੋਈ ਹੈ। ऐसे मीना से न साकी से, ऐसे मीना से न साकी, दिल बदलता है मेरा। ਉਹ ਸਹੀ ਨਹੀਂ। ਕਿਉਂ? ਸੇਮ ਟੂ ਤੇਰੇ ਬੈਕ ਆਇਆ ਇੰਜ। ਮੈਂ ਤੈਨੂੰ ਫੇਰ ਕਹਿੰਦਾ, ਡਾਂਸ ਸਿੱਖ ਕੇ ਜਿਹੜਾ ਤੂੰ ਕੰਮ ਕਰ ਰਿਹਾ ਨਾ, ਇਹ ਕੰਮ ਨਾ ਛੱਡੀ। ਛੱਡੀ ਨਾ ਉਹ ਛੱਡੀ। ਤੈਨੂੰ ਮੈਂ ਦੱਸਦਾ, ਤੈਨੂੰ ਕਿਹੜੀ ਇਹ ਨੈਨਸ਼ ਹੋਰ ਤੈਨੂੰ ਕੋਈ ਸਾਈਕਲਾਂ ਦਾ ਕੰਮ ਸਿੱਖ ਲਾ, ਤੂੰ ਜਾਦੂ ਸਿੱਖ ਲਾ, ਫਾਲ ਕੱਢ ਸਿੱਖ ਲਾ। ਯਾਰ ਇੱਕ ਮੈਦਾਨ ਰਹਿ ਗਿਆ ਸੀ ਜਿਹਦੇ ਚ ਗੁੱਜਰ ਦਾ ਝੰਡਾ ਨਹੀਂ ਸੀ ਲੱਗਾ। ਤੁੱਕਾ ਹੁਣ ਮੈਂ ਇਸ ਦੁਨੀਆ ਚ ਡਾਂਸ ਤੇ ਨਾਮ ਕਮਾਵਾਂਗਾ। ਓਏ ਭਾਈ ਉਹ ਮਰ ਗਏ ਤੂੰ। ਇੱਕ ਗੋਲੀ ਮਿਲਦੀ ਆ ਡਾਂਸ ਵਾਲੀ, ਔਰ ਰੋਟੀ ਤੋਂ ਬਾਅਦ ਰਾਤ ਨੂੰ ਖਾਈ ਦਿਓ। ਖਾ ਤੈਨੂੰ ਛਪਾ ਹੀ ਛਪਾ ਵਾ। ਮੈਂ ਦੱਸਦਾ ਉਹਨੂੰ ਲਾਕਿਆ ਬਾਅਦ ਉਹਨੂੰ ਮਸਲਾ ਕੀ ਬਣਿਆ, ਤੇ ਡਾਂਸ ਨਿਕਲ ਆਇਆ। ਅਮਰੀਕਨ ਗੋਟ ਟੈਲੈਂਟ ਦੇ ਵਿੱਚ ਮੈਂ ਸੁੱਟਤਾ ਆਪਣਾ ਡਾਂਸਰ ਲਿਖ ਕੇ ਮੈਂ ਆ ਰਿਹਾ ਵਾਂ। ਮੈਂ ਕਰ ਗੋਤ ਮੈਨੂੰ ਤਿਆਰੀ ਲਵਾ ਦੇ ਮਿੱਠੇ। ਇੱਕ ਬੋਲੀ ਵਾਲਾ ਡਾਂਸਰ ਉੱਥੇ ਟੈਲੈਂਟ ਦੁਨੀਆ ਭਰ ਤੋਂ ਡਾਂਸਰ ਆਣਗੇ ਆਪਣੀ ਆਪਣੀ ਆਈਟਮ। ਮੈਂ ਤੈਨੂੰ ਦੱਸਾਂ, ਤੁਹਾਡੇ ਵਰਗੇ ਲੋਕ ਆ ਜਿਹੜੇ ਆਪਣੀ ਗਲਤ ਹਰਕਤ ਕਰਕੇ ਫੇਰ ਮੁੜ ਕੇ ਸੂਰਜ ਕੱਢ ਲੈਂਦੇ ਆ। ਜੇ ਅੱਲਾ ਨੇ ਕਿਤੇ ਕੋਈ ਹਲਕਾ ਜਿਹਾ ਮੌਸਮ ਸੋਹਣਾ ਸੁਹਾਨਾ ਕੀਤਾ ਵਾ, ਕਿਤੇ ਢਕੇ ਰਵੋ। ਸੜ ਗਿਆ ਸੜ ਗਿਆ ਸੜ ਗਿਆ ਕਿ ਗੁੱਜਰ ਕਿਤੇ ਡਾਂਸ ਚ ਵੀ। ਅੱਗੇ ਨਾ ਨਿਕਲ ਜੇ। ਗੁੱਜਰ ਜੀ ਸ਼ਰਟ ਝਾੜੋ, ਕਿਤੇ ਆ ਕੇਕੜਾ ਵੜ ਗਿਆ ਤੁਸੀਂ। ਮੇਰੀ ਗੱਲ ਸੁਣ ਯਾਰ, ਮੈਂ ਸਿਰਫ ਉਹਨਾਂ ਨੂੰ ਕੋਰੀਓਗ੍ਰਾਫਿੰਗ ਕਰ ਸਕਦਾ, ਮੈਂ ਸਿਰਫ ਦੇਖ ਸਕਦਾ ਬੱਚੇ ਸਿਖਾਉਣਗੇ। ਤੈਨੂੰ ਡਾਂਸ ਆਉਂਦਾ ਵਾ? ਮੈਂ ਕਿਹਾ ਇਹਨੂੰ ਪਤਾ ਹੀ ਨਹੀਂ ਹੈਗਾ। ਦਿਨ ਚ ਕਿੰਨੀ ਵਾਰੀ ਆਂਦਾ, ਸਵੇਰ ਦਹੀਂ ਚ ਇਸਪਗੋਲ ਪਾ ਕੇ ਪੀ ਫੇਰ ਨਹੀਂ ਆਏਗਾ। ਤੈਨੂੰ ਆਂਦਾ? ਮੈਨੂੰ ਤੇ ਡਾਂਸ ਜਿਹੜਾ ਬ੍ਰੇਕ ਡਾਂਸ ਦੀਆਂ ਕਿਸਮਾਂ ਹੁੰਦੀਆਂ, ਤੈਨੂੰ ਪਤਾ ਡਾਂਸ ਦੀਆਂ ਕਿੰਨੀਆਂ ਕਿਸਮਾਂ? ਲੈ ਉਹਨੂੰ ਇਹ ਨਹੀਂ ਪਤਾ ਤੇ ਡਾਂਸ ਨੂੰ ਹੱਥ ਪਾ ਲਿਆ। ਓਏ ਹੱਥ ਨਹੀਂ ਪੂਰਾ ਜਿਸਮ ਪਾਇਆ ਵਾ। 7 ਕਿਸਮਾਂ ਹੁੰਦੀਆਂ ਡਾਂਸ ਦੀਆਂ। ਅੱਛਾ ਜੀ। ਕਥਕ ਡਾਂਸ, ਬੈਲੀ ਡਾਂਸ, ਡਿਸਕੋ ਡਾਂਸ, ਉਹ ਬ੍ਰੇਕ ਜਿਹੜਾ- ਡਾਂਸ, ਹੈ ਝੂਮਰ ਡਾਂਸ। ਓਏ। ਤੂੰ ਕਿਹੜਾ ਸਿੱਖਣਾ? ਤੂੰ ਕਿਹੜਾ ਸਿੱਖਣਾ? ਮੈਨੂੰ ਪੰਜਾਬੀ ਸਿਖਾਓ, ਪੰਜਾਬੀ। ਪੰਜਾਬੀ ਭੰਗੜਾ ਝੂਮਰ ਸਿੱਖਣਾ। ਭੰਗੜਾ ਚੁੰਬਰ ਨਹੀਂ, ਆ ਜਰਾ ਸਿਖਾ ਦੇ ਭੰਗੜਾ। ਕਿਹੜਾ ਭੰਗੜਾ ਭਲਾ? ਭੰਗੜਾ ਕਿਹੜਾ ਢੋਲਾਂ ਵਾਲਾ? ਪੰਜਾਬੀ ਭੰਗੜਾ ਦੇਸੀ ਉਹੀ ਆਪਣਾ। ਢੋਲਾਂ ਵਾਲਾ ਹੀ ਭਾਜੀ, ਆ ਜਰਾ। ਚਲ ਆਓ ਜ਼ਰਾ ਮੈਨੂੰ ਚਲੋ ਜੀ। ਮੂੰਹ ਦੇ ਨਾਲ। ਓ ਮੱਲਾ ਕੱਢ ਕੁੜਤੇ ਦੇ ਵੱਟ ਓਏ, ਚੱਲ ਮੇਲੇ ਨੂੰ ਚੱਲੀਏ। ਮੇਲੇ ਨੂੰ ਚੱਲੀਏ। ਲੱਤ ਘੁਮਾ। ਲੱਤ ਕਮਾ, ਇੱਥੇ ਬਹਿਣਾ, ਕਿਤੇ ਕੈਂਚੀ ਬਰਵਾਉਣ ਲੱਗਾ ਬੱਚੇ ਕੋਲ। ਲੱਤ ਕਮਾਲ। ਦੁਬਾਰਾ ਕਾਹੀ ਲੱਤ ਕਿਉਂ ਆ ਵੇਖੋ, ਆ ਵੇਖ ਛੱਡ ਦੇ। ਆ ਵੇਖ ਹੋ ਰੌਣਕ ਹੋ ਜੂ ਘਟ ਚੱਲ ਮੇਲੇ ਨੂੰ ਚੱਲੀਏ। ਓ ਮੱਲਾ ਕੁੜਤੇ ਦੇ। ਐ ਹੀ ਸਿੱਖਣਾ ਹੀ ਮੈਂ। ਐ ਚੱਲ ਚੱਲ
ਕੀ ਹੋ ਰਿਹਾ ਵਾ ਬੋਲ ਦੱਸੇ ਯਾਰ ਓਏ ਅੱਬੂ ਆ ਗਏ, ਚਲੋ ਬਸ ਬਸ। ਓਏ ਡੱਡੂ ਆ ਗਏ। ਮੇਰੀ ਸੁਣ ਲੈ ਗੱਲ, ਸਾਰੇ ਭਰਾ 50,000 ਰੁਪਇਆ ਪਾਓ ਨੇ ਅੱਬੂ ਬਦਲ ਕੇ ਦਈਏ। ਕੈਸਾ ਲਵੇਟੀ ਸਫਰ ਕੇ ਅੱਬੂ ਹੋਇਆ ਕੀ ਆ ਕਰ ਕਿਦੇ ਹੋ ਕਿਹੜਾ ਭਾਜੀ ਹਾਂਜੀ ਡਾਂਸ ਦਾ ਸ਼ੌਕ ਪੈ ਗਿਆ ਬੱਚੇ ਨੂੰ। ਇਹਨਾਂ ਨੂੰ ਸ਼ੌਕ ਨਹੀਂ ਮਿੱਠੇ ਯਾਰ, ਜਨੂਨ ਕਹਿ। ਨੂਨ ਐਡੀ ਹਾਸੇ ਤੇ ਵਾਲੀ ਗੱਲ ਗੱਲ ਇਹ ਹੈਗੀ ਆ ਵੀ ਓਏ ਚੁੱਪ ਓਏ ਹਾਂ ਮੈਂ ਚਾਹਨਾ ਡਾਂਸ ਤੁਹਾਨੂੰ ਅਸੀਂ ਦੱਸਾਂਗੇ ਮੈਨੂੰ ਇਹ ਵਾਲਾ ਡਾਂਸ ਸਿਖਾਓ ਜਿਹੜਾ ਇਹ ਵੀ ਅਗਲੀ ਪਹਿਲੀ ਨੂੰ ਇਹ ਕਿਤੇ ਜੁੱਤੀ ਝਾੜਨੀ ਆ। ਯੰਬੋਲਾ 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 ਚੱਲ ਬਈ। ਯੰਬੋਲਾ 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 ਆ ਜਾਨੇ ਜਿਗਰ ਰੁਕ ਜਰਾ ਪੂਰਾ ਬਣ ਕੇ ਆਉਣਾ ਪੈਣਾ ਚੱਲ ਬਈ ਤੇਰਾ ਓਏ ਫਿੱਕੇ ਸੁਰ ਨਾਲ ਰਿਕਾਰਡ ਹੋਣ ਡੇ। ਚੱਲ ਯੰਬੋਲਾ 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 ਆ ਜਾਨੇ ਜਿਗਰ ਓਏ ਤੂੰ ਹੀ ਬਕਵਾਸ ਬੰਦ। ਓ ਯਾਰ ਆ ਸੀ ਹੁਣ ਯਾਰ ਭਾਈ ਇਮਦਾਦ ਦੇ ਅੱਜ ਤੱਕ ਆਹ ਜੰਬੋਲਾ ਕਹੀ ਆ ਵੇਖ ਆ ਵੇਖ ਆ ਦੇਖੀ। ਹਾਂਜੀ ਯੰਬੋਲਾ 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 ਆ ਜਾਨੇ ਜਿਗਰ। ਸਟੈਪ ਤੂੰ ਤਾਂ ਆਵੇ ਦੇਖ ਲੈ। ਓਏ ਭਾਈ ਓ ਭਾਈ ਓਏ ਬਾਪ ਰੋਲੇ ਚ ਮਸਤ ਵੜਿਆ ਹੁੰਦਾ ਜੀ, ਕੀ ਹੋ ਗਿਆ ਪਰ ਹੋ ਜਾ। ਨਹੀਂ ਸਹੀ ਤੈਨੂੰ ਪਤਾ ਨਹੀਂ ਇੰਡੀਆ ਦਾ ਨਹੀਂ ਦੱਸਣਿਆ ਚੱਲ ਇਹ ਤਾਂ ਦੱਸਿਆ ਪਾਕਿਸਤਾਨੀ ਅੱਖੀਆਂ ਸੇ ਗੋਲੀ ਮਾਰੇ। ਹਰਾ ਰੰਗ ਪਾਇਆ लड़की कमाल रे भी अखियों से गोली मारे ਇਹ ਗੋਲੀ ਕਿਤੇ ਉਹ ਪਠਾਨ ਵਾਲੇ ਫੱਟੇ ਤੇ ਮਾਰ ਰਹੇ ਹੋ। ਉਹ ਗਾਣਾ ਹੀ ਰੋਕਦਾ ਫਿਰ ਉੱਥੇ ਮੈਂ ਕੁਛ ਤੇ ਪਾਉਣਾ ਸੀ ਵਿੱਚ ਮਿੱਠਾ ਜੀ ਅੱਖੀਆਂ ਸੇ ਗੋਲੀ ਮਾਰੇ ਤੇ ਜ਼ਰਾ ਮੈਨੂੰ ਸਿਖਾ ਦਿਓ, ਪੰਜਾਬੀ ਤੇ ਆ ਗਿਆ। ओ लड़की कमाल रे अखियों से गोली मारे ओ यार क्या कर यार भाई बेटे ਸੜ ਗਏ ਯਾਰ ਕਿ ਕਿਤੇ ਗੁੱਜਰ ਅਮਰੀਕਾ ਚੋਂ ਜਿੱਤ ਕੇ ਨਾ ਆ ਕੋਈ ਜਵੇ। ਗੁੱਜਰ ਬਾਬਾ ਗੱਲ ਇਹ ਹੈਗੀ ਆ YouTube ਤੋਂ ਸਿੱਖ ਲਾਂਗਾ ਮੈਂ, ਤੁਹਾਡੀ ਮੁਹਤਾਜੀ ਨਹੀਂ ਲੈਣੀ। ਗੁਜਰ ਬਾਤ ਕਰਦਾ ਮੈਂ ਬ੍ਰੇਕ ਡਾਂਸ ਕਰਾਂ ओ यार आ भी होना ਮੇਰਾ ਪਾਉਣਾ और कहीं डिस्को में जाए ਆਲੂ ਨਾ ਕਰਦੀ ਹੋਏ ਇਹਨੂੰ ਲੈ ਜਾਓ ਇਹਨੂੰ ਫਾਇਦ ਹੋ ਜਾ। ਇਹਦਾ ਪ੍ਰੈਸ਼ਰ ਕਰਾਓ, ਇਹਨੇ ਨਹੀਂ ਬਚਣਾ ਹੈ। कोई देख लेना हमें यहाँ कहीं घूम के आए हम चलो इश्क लड़ाए चलो इश्क लड़ाए चलो ओ भाई ਤੁਸੀਂ ਮੇਲੇ ਵਾਲਾ ਪਾਉਣ ਲੱਗੇ ਇੱਥੇ ਵੀ ओ भाई मिठे सुना सिखा यार चल आ जा। चल प्रेम जाल में फंस गया मैं तो, प्रेम जाल में खो गया मैं तो, प्रेम नगर में खो गई मेरी जान। ਇੱਥੇ ਲੱਗਾ ਰਹਿੰਦੇ ਨੂੰ 5 ਮਿੰਟ 15 ਹੋ ਆਈਏ ਇਹ ਵੀ ਧਰਮਿੰਦਰ ਦਾ ਵਾ ਤੂੰ ਤਾਂ ਐ ਜਿਵੇਂ ਕਿਤੇ ਪੀਲੋ ਪਲਟਾਉਣ ਨੇ ਆ ਕਰਕੇ ਆਇਆ। ਨਹੀਂ ਨਹੀਂ ਕਰ ਤੂੰ ਵੇਖੀ। हाँ जी प्रेम जाल में फंस गया मैं तो, प्रेम जाल में खो गया मैं तो, प्रेम नगर में खो गई मेरी जान। प्रेम जाल गा दे गडेगा, प्रेम जाल में नहीं बेगा, वाली करेंगे तेरी राम। यार वैया वैया आ सीगा ਆਹੋ ਮੈਂ ਤੇਰੇ ਮਗਰ ਬੈਕ ਟੂ ਬੈਕ ਮੈਂ ਕਹੀ ਨਾ ਬਾਕੀ ਤੁਸੀਂ ਕਰੋ ਖੈਰ अच्छा हो प्रेम जाल में फंस गया मैं तो, प्रेम जाल में खो गया मैं तो, प्रेम नगर में खो गई मेरी जान। प्रेम जाल का दे गडेगा, प्रेम जाल में नहीं बेगा, वाली करेंगे तेरी राम। वैया 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 ਜੇ ਤੱਕ ਦਿਲ ਇੱਕ ਮਿੰਟ ਵੇਟ ਮੇਰੀ ਗੱਲ ਸੁਣ ਐ ਨਾ ਤੂੰ 2 ਮਿੰਟ ਕਰਨਾ ਇਦਾਂ ਹੈਂ? 2 ਮਿੰਟ ਕਰ ਨਾਲ ਘੁੰਮਾ। ਨਾਲ ਕੋ 2 ਮਿੰਟ ਕਰ ਕਿੱਥੇ ਆਇਆ ਜਰਾ ਹੈ ਕਰ ਆਪਣਾ ਕੰਮ ਸ਼ਮ। ਵਈਆਂ ਕਹਿਣ ਵਾਲਾ ਵੀ ਕੋਈ ਨਹੀਂਗਾ, ਆਪ ਨੂੰ ਵੀ ਸਾਹ ਚੜਿਆ ਵਾ। ਹੋਰ ਕੋਈ ਸਟੈਪ ਦੱਸ ਕੇ ਨਹੀਂ ਗਏ, ਮੈਨੂੰ ਚੰਗੀ ਤਰ੍ਹਾਂ ਯਾਦ ਵੀ ਹੋ ਗਿਆ ਵਾ। दानिश भाई क्या हो गया? तबीयत ठीक है? ਕੀ ਹੋਇਆ? बुखार? ਨਹੀਂ हाँ ਠੀਕ ਆ, की होया? ਕੁਛ ਵੀ ਨਹੀਂ, तय करने ਕੁਛ ਵੀ ਨਹੀਂ। नहीं है की हो रहा है? ਇਹ ਮੈਂ ਤਾਂ ਨਹੀਂ ਸੀ ਕਰਨ ਦਿਆ।
ਫਿਰ ਵੈਸੇ ਹੀ ਮੈਂ ਲੱਗਾ ਸੀ, ਮੈਂ ਡਾਂਸ ਕਰਨ ਦਿਆ ਸੀ ਨਾ ਮੇਰਾ ਕੀ ਡਾਂਸ ਮਤਲਬ ਕੀ ਡਾਂਸ ਸੁਬਾ ਫਿਲਮ ਆ ਤੁਹਾਡੀ ਕੀ ਹੈ? ਫਿਲਮ ਨਹੀਂ, ਮੈਂ ਟੂਰਨਾਮੈਂਟ 'ਚ ਸਰਿਆ ਲਿਆ ਫੜ ਬਾਵਾ ਇਦਾਂ ਕਰ ਇਦਾਂ ਇਦਾਂ ਹਾਂ ਇਦਾਂ ਆਇਓ ਟੀ ਟਾਈਮ ਨਹੀਂ ਇਦਾਂ ਘੁੰਮਣਾ ਟਾਈਮ ਕਰੀਏ ਉਹ ਸੈੱਟ ਤੇ ਬੈਠੇ ਇਦਾਂ ਹੀ ਆਇਓ ਇਦਾਂ ਹੀ ਸ਼ਾਬਾਸ਼ ਇਦਾਂ ਹੀ ਕਰ ਲੈਣਾ ਟੀ ਟਾਈਮ ਵੀ ਇਦਾਂ ਹੀ ਕਰ ਲੈਣਾ ਆਪਾਂ ਠੀਕ ਹੈ ਆਇਓ ਯਾਰ ਆਇਓ अस्सलाम वालेकुम जी नाज़रीन, टी टाइम में कंटिन्यू में खुश आमदीद जनाब। ਮੈਨੂੰ ਪਤਾ ਲੱਗਾ ਬਾਹਰ ਤੋਂ ਡਾਂਸ ਸਿੱਖ ਰਿਹਾ ਸੀ। ਡਾਂਸ ਸਿੱਖਦੇ ਰਿਹਾ ਉਸਤਾਦ ਜੀ, ਲੇਕਿਨ ਮੈਂ ਪੂਰਾ ਅੰਦਰੋਂ ਹਿੱਲ ਗਿਆ। ਮੈਂ ਤੇਰੀ ਵੀਡੀਓ ਵੇਖੀ ਫਿਟੇ ਮੂੰਹ, ਇਹ ਕਿਹੜਾ ਤਰੀਕਾ ਤੋਂ ਅੱਗੇ ਕੋਈ ਸਟੈਂਡ ਲਾ ਲਾ। ਉਸਤਾਦ ਜੀ ਮੈਂ ਜਜ਼ਬਾਤੀ ਹੋ ਗਿਆ ਸੀ ਇਸ ਕੰਮ 'ਚ। ਦੇਖੋ ਮੈਂ ਹਰ ਕੰਮ 'ਚ ਆਪਣੇ ਝੰਡੇ ਗੱਡੇ, ਨਾਮ ਕਮਾਇਆ ਬਹੁਤ, ਲੋਕਾਂ ਨੇ ਮੇਰੇ ਮਿਸਾਲਾਂ ਦਿੱਤੀਆਂ ਕਾਮੇਡੀ 'ਚ, ਜੁਗਤਬਾਜ਼ੀ 'ਚ। ਹਾਂਜੀ ਉਹ ਤੂੰ ਝੰਡੇ ਗੱਡਦਾ ਤੇਰੀ ਡਿਊਟੀ ਲਾਈ ਆ ਸਟੇਡੀਅਮ 'ਚ, ਪੁੱਤ 12 ਝੰਡੇ ਗੱਡ ਕੇ ਘਰ ਚੱਲ ਜਾਗਾ। ਇੱਕ ਡਿਪਾਰਟਮੈਂਟ ਰਹਿ ਗਿਆ ਸੀਗਾ ਜਿਹਦੇ 'ਚ ਤੁਹਾਡੇ ਬੇਟੇ ਨੇ ਤੁਹਾਡਾ ਸਿਰ ਫਖਰ ਨਾਲ ਬੁਲੰਦ ਕਰਨਾ ਸੀ, ਸੀਨਾ ਚੌੜਾ ਕਰਨਾ ਸੀ, ਡਾਂਸ ਦਾ ਮੈਦਾਨ। ਓਏ ਸਾਜੀ ਉਹਦੇ ਤੇ ਵੀ ਅਬੂਰ ਹਾਸਲ ਕਰ ਲਿਆ। ਅੱਛਾ ਜੀ, ਤੁਸੀਂ ਵੀਡੀਓ 'ਚ ਦੇਖਿਆ ਨਹੀਂ? ਕਮਰੀਆ ਮੈਂ ਤੇ ਦੇਖਿਆ ਵੀ ਤੂੰ ਅਬੂਰ ਹਾਸਲ ਹੀ ਕਰ ਲਿਆ। ਸਾਰਾ ਹੀ ਆਸਤਾ ਆਸਤਾ ਥੱਲੇ ਪੈ ਮੋਬਾਈਲ ਰੱਖ ਕੇ ਕੀ ਐਟਮਾ ਕਰ ਰਿਹਾ ਤੂੰ? ਵੀ ਤੂੰ ਕਿਤੇ ਸਟੈਂਡ ਤੇ ਲਾ ਲਾ, ਕਿਸੇ ਨੂੰ ਫੜਾ ਲਾ ਮੋਬਾਈਲ। ਸਾਜੀ ਪਾਰਟ 2 ਵੀ ਤੇ ਸ਼ੁਰੂ ਕਰਨਾ ਸੀ, ਮੈਨੂੰ ਉਧਰੋਂ ਵੀ ਕਾਹਲੀ ਸੀ। ਟਾਈਮ ਕੋਈ ਨਹੀਂ, ਹੁਣ ਅਸੀਂ ਪਿਛਲੇ ਟਾਈਮਾਂ 'ਚ ਹੀ ਹੌਬੀਆਂ ਪੂਰੀਆਂ ਕਰਨ ਦੇ। ਦਾਣੇ ਤੂੰ ਸਿਆਣਾ ਪੈਣਾ ਉਸਤਾਦ ਜੀ ਹੈਗਾ ਵਾ, ਤੂੰ ਰੈਟਰ ਬਣ, ਤੂੰ ਬੰਦਾ ਬਣ, ਕੋਈ ਬੱਚਿਆਂ ਦੀ ਤਰਬੀਅਤ ਸਹੀ ਕਰ, ਜੂਨੀਅਰ ਦੀ ਬਣਦਾ ਹੀ ਨਹੀਂ ਹੁਣ ਅੱਛਾ ਇੰਨੀਆਂ ਮਿਹਨਤੀਆਂ ਤੂੰ ਮਾਹੌਲ ਬਣਾਏ ਆ, ਹੁਣ ਸਾਨੂੰ ਡੱਕਣ ਦੇ। ਉਸਤਾਦ ਜੀ ਮੈਂ ਪ੍ਰੋਫੈਸ਼ਨਲੀ ਕੰਮ ਕਰਨਾ ਵਾ। ਨਹੀਂ ਨਹੀਂ, ਤੂੰ ਗਾਣਾ ਜਿਹੜਾ ਨਾ ਉਹ ਬਹੁਤ ਆਲਾ ਚੁਣਿਆ, ਉਹਦੇ ਚ ਉਹ ਜਿਹੜਾ ਬੰਦਾ ਉਹ ਵੀ ਬਹੁਤ ਆਲਾ ਚੁਣਿਆ। ਉਸਤਾਦ ਜੀ ਤਾਂ ਕੰਮ ਸੁਥਰਾ ਕਰਨਾ, ਨਫੀਸ ਡਾਂਸ, ਇਹ ਨਹੀਂ ਘਰੇਲੂ ਡਾਂਸ ਬਣਨਾ ਵਾ ਆਪਣਾ, ਭਾਜੀ ਭਾਈ ਯਾਨੀ ਕਿ ਫੈਮਲੀਆਂ ਵੇਖਣ, ਹਾਂ ਹੁੱਲੜਬਾਜ਼ੀ ਵਾਲਾ ਨਹੀਂ ਕਰਨਾ। ਹਾਂ, ਤੇ ਫਿਰ ਉਹ ਪੰਜਾਬ ਵਾਲਾ ਸਿੱਖਣਾ ਸੀ। ਉਹ ਵੀ ਸਿੱਖ ਲਿਆ ਭੰਗੜਾ। ਉਹ ਆਹ ਔਰ ਰੌਣਕ ਹੋ ਜੋ ਘੱਟ ਹੋਏ ਇਹਨਾਂ ਨੇ ਸਿੱਖਿਆ ਉੱਥੇ। ਉਹ ਗਾਣਾ ਸਹੀ ਸੀ ਕਿ ਰੌਣਕ ਘੱਟ ਕਰਨੀ ਉਸ ਬੰਦੇ ਨੇ। 3 ਬਰੇ ਆਜ਼ਮਾਂ ਦਾ ਡਾਂਸ ਆਪਾਂ ਨੂੰ ਆ ਗਿਆ ਵਾ, ਆ ਵੀ ਗਿਆ। ਏਸ਼ੀਆ ਦਾ, ਪੰਜਾਬੀ, ਇਹ ਉਹ। ਚਲੋ ਜੀ, ਲੋ ਜੀ ਨਾਜ਼ਰੀਨ, ਕੱਲ ਦਾ ਭਾਜੀ ਗੱਲ ਇਹ ਆ, ਕੁਝ ਸਵਾਲ ਨੇ ਤੁਹਾਡੇ ਲਈ। ਸਭ ਤੋਂ ਪਹਿਲੇ ਕੱਲ ਤੋਂ ਸ਼ੁਰੂ ਕਰਦੇ ਆ ਸ਼ੋਅ। ਜਿਨ੍ਹਾਂ ਨੇ ਕੱਲ ਦਾ ਸ਼ੋਅ ਦੇਖਿਆ ਉਹ ਇੱਥੋਂ ਸ਼ੁਰੂ ਕਰ ਲਓ, ਜਿਨ੍ਹਾਂ ਨੇ ਨਹੀਂ ਦੇਖਿਆ ਪਹਿਲੇ ਉਹ ਦੇਖੋ, ਤੁਹਾਨੂੰ ਫੇਰ ਸਮਝ ਆਏਗੀ। ਠੀਕ ਹੈ ਨਾ? ਤੇ ਜਨਾਬ ਜੀ, ਜਿਵੇਂ ਹਰ यूट्यूबर कोई ਜਿਹੜੇ ਸਿਖਾਉਂਦੇ ਨਾ, ਉਹ ਨਾਲ ਲਾਜ਼ਮੀ ਕਹਿੰਦੇ ਆ वो मैंने अगर आप ये जाना है इसके बारे में मैंने एक स्पेशल वीडियो बनाई है, ये ऊपर देख लें, ये आ गई है, इसको देख के फिर इधर आए, फिर आपको इसकी समझ आएगी। साजी शुरू बड़ा स्टाइल ਨਾਲ करते, वीडियो बिल्कुल भी स्किप मत कीजिएगा, बहुत काम आने वाली है ये वीडियो। अगर आप स्किप करेंगे आपको समझ नहीं आएगी। एक होर करैक्टर ने कुछ चीज़ां अगर उन्होंने देनी है ना, लाइक मतलब मैं म्यूजिक ਦੇ ਹਵਾਲੇ ਨਾਲ ਕੋਈ ਚੀਜ਼ਾਂ ਲੱਭਦਾ ਰਹਿਣਾ, ਤੇ ਹੁਣ ਉਹਦੇ ਚ ਉਹਨਾਂ ਨੇ ਕੋਈ ਐਸੀ VST ਜਾਂ ਕੋਈ ਥੋੜੇ ਜਿਹੇ ਲੂਪਸ ਗਾਣੇ ਦੇ ਮਿਊਜ਼ਿਕ ਦੇ ਜਾਂ ਕੋਈ ਚੀਜ਼ ਉਹਨਾਂ ਨੇ ਮੁਫਤ ਦੇਣੀ ਜਿਹੜੀ ਕਿ ਉਹਦਾ ਲੱਭਦੀ ਨਹੀਂ। ਉਹਨਾਂ ਨੇ ਹੁਣ ਉਹ ਗੂਗਲ ਡਰਾਈਵ ਤੇ ਰੱਖ ਕੇ ਉਹਦਾ ਲਿੰਕ ਦੇਣਾ ਵਾ, ਤੇ ਹੁਣ ਉਹਦਾ ਪਾਸਵਰਡ ਹੈ ਇੱਕ, ਉਹਨਾਂ ਨੇ ਇੱਕ ਪਾਸਵਰਡ ਰੱਖਿਆ 6 ਹਿੱਸਿਆਂ ਦਾ। ਹੁਣ ਉਹਨਾਂ ਨੇ ਪਾਸਵਰਡ ਰੱਖਿਆ ਵਾ ਵੀ 28 ਮਿੰਟ ਦੀ ਉਹਨਾਂ ਨੇ ਵੀਡੀਓ ਬਣਾ ਲਈ ਹੈ, ਤੇ ਉਹਦੇ ਵਿੱਚ ਇੱਕ 3.5 ਮਿੰਟ ਤੇ ਚਿਪ ਚਮਕਾ ਜਿਹਾ ਇੱਕ ਪਾਸਵਰਡ ਦਾ ਵੱਜਦਾ, ਇੱਕ ਹਿੰਸੇ ਦਾ। ਦੂਜਾ ਫਿਰ ਕਿਤੇ ਦਿਲ ਕਰੇ 9 ਮਿੰਟ ਤੋਂ ਬਾਅਦ ਇੱਕ ਚਮਕਾ ਜੀ ਕਰਕੇ ਵੱਜੇ, ਦੋ ਹੋ ਗਏ। ਉਹ ਹੁਣ ਉਹ ਚਮਕੇ ਪੂਰੇ ਪਾਸਵਰਡ ਵਾਸਤੇ ਤੁਹਾਨੂੰ ਪੂਰੀ ਵੀਡੀਓ ਦੇਖਣੀ ਪੈਣੀ। लेकिन जे अपने व्यूअर ਉਹ ਕਹਿੰਦੇ ਇਸ ਵਿੱਚ ਛੁਪਾ ਹੁਆ ਹੈ ਪਾਸਵਰਡ, ਉਹ ਤੋਂ ਬਾਅਦ ਦੇਖਣੀ ਆ ਪੂਰੀ ਵਾਚ ਟਾਈਮ ਉਹਨਾਂ ਦਾ ਪੂਰਾ ਕਰਨਾ, ਤੇ ਤੈਨੂੰ ਉਹ ਮਿਲਣਾ। ਜੇ ਆਪਣੇ ਵਿਊਅਰਸ ਹੁੰਦੇ ਉਹਨਾਂ ਨੇ ਭਲਾ ਕੀ ਕਰਨਾ ਸੀ, ਜਿੱਥੇ ਉਹ ਆਂਦਾ ਉੱਥੇ ਦਾ ਟਾਈਮ ਲਿਖ ਕੇ ਉਹਨਾਂ ਨੇ ਥੱਲੇ ਪੋਸਟ ਕਮੈਂਟ ਕਰ ਦੇਣਾ ਕਿ ਪਹਿਲਾਂ ਇੱਥੇ ਆ, ਜਾਂ ਉਹਨਾਂ ਟਪਾ ਦੇਣਾ। ਅਸੀਂ ਪਹਿਲਾਂ ਹੀ ਰੱਖਾਂਗੇ 58 ਮਿੰਟ ਤੇ। ਅਗਲੇ ਸ਼ੋਅ 'ਚ ਹਾਂ 58 ਮਿੰਟ ਤੇ ਨਾ ਸਾਰਾ ਹੀ ਲਿਖ ਦਾਂਗੇ, ਐਂਡ ਤੇ ਸਾਰਾ ਹੀ ਵੱਡੀ ਸਕਰੀਨ ਤੇ ਫੁੱਲ ਵੱਡੀ ਸਕਰੀਨ ਤੇ ਲਓ ਲੈ ਲਓ, ਸਾਹਮਣੇ ਪਿਆ ਤੁਹਾਡੇ। ਪਹਿਲੇ ਵੇਖ ਲਓ ਸਾਰਾ। ਠੀਕ ਹੈ ਜੀ, ਇਦਾਂ ਦੀ ਕੋਈ ਗੇਮ ਸ਼ੁਰੂ ਕਰੀਏ ਹੁਣ ਕਿ ਭਾਈ ਇਹਦੇ ਵਿੱਚ ਨਾ ਇੱਕ ਅਸੀਂ ਉਸਤਾਦ ਜੀ ਵਿਊ ਵਾਲੀ ਤੁਹਾਨੂੰ ਇੱਕ ਗੇਮ ਦੱਸਦੇ ਆ, ਲੜਾਈ ਪਾਓ, ਕੰਟਰੋਵਰਸੀ ਪਾਓ, ਵਿਊ ਹੀ ਵਿਊ ਆਉਂਦੇ ਕੰਟਰੋਵਰਸੀ ਵਾਸਤੇ ਸਾਜੀ ਮੈਂ ਤੁਹਾਡੇ ਕੋਲ ਗੁਜ਼ਾਰਿਸ਼ ਕਰਨੀ ਸੀਗੀ। ਆਈਫੋਨ ਤੇ ਹੁਣ ਅੱਲਾ ਖੈਰ ਕਿਤੇ ਪਤਾ ਨਹੀਂ ਕਦੋਂ ਆਉਣਾ ਵਾ, ਮੈਂ ਚੈਨਲ ਬਣਾਉਣਾ ਚਾਹੁੰਦਾ ਮਿੱਠਾਪੁਰੀ ਆਫੀਸ਼ੀਅਲ। ਅੱਛਾ ਜਨਾਬ ਜੀ, ਇਹ ਹੁਣ ਭਾਜੀ ਉਹਨਾਂ ਦਾ ਇਹਦਾ ਸੈਟਅਪ ਸੀ, ਇਹਨਾਂ ਦੀ ਅਸੀਂ ਗੱਲਬਾਤ ਕਰ ਰਹੇ ਸਾਂ। ਤੁਹਾਡੇ ਤੋਂ ਪਹਿਲਾ ਸਵਾਲ ਇਹ ਹੈ ਜਨਾਬ, ਇਹ ਉਹ ਆ ਜਿਹੜਾ ਮਾਡਰਨ ਬੁੱਢੀ ਵਾਲਾ ਰੰਗੀਨ ਮਿਜ਼ਾਜ, ਠੀਕ ਹੈ, ਇਹ ਜ਼ਰਾ ਵਿਚਾਰਾ ਸਾਦਾ ਕਲਚਰ, ਪੇਂਡੂ ਨਹੀਂ ਪੇਂਡੂ ਨਹੀਂ, ਕਲਚਰ ਉਹਦਾ ਅੱਛਾ ਕਲਚਰ। ਅਗਰ ਉਹ ਔਰਤ ਜੀ ਤੁਹਾਡੀ ਵਾਲਦਾ ਦੇ ਜਾਂ ਵਾਲਦ ਦੇ ਨਾਲ ਬਦਤਮੀਜ਼ੀ ਕਰ ਦੇਵੇ ਜਿਹੜੀ ਤੁਸੀਂ ਕਹੀ ਹੈ,
ਔਰ ਰਾਤ ਨੂੰ ਤੁਹਾਡਾ ਬਾਪ ਕਵੇ ਕਿ ਬੇਟਾ ਇਹਨੇ ਅੱਜ ਮੈਨੂੰ ਤੂੰ ਕਹਿ ਕੇ ਬੁਲਾਇਆ ਔਰ ਇਹਨੇ ਮੈਨੂੰ ਅੱਜ ਮੇਰੇ ਨਾਲ ਬਦਤਮੀਜ਼ੀ ਕੀਤੀ। ਕਾਫੀ ਮੁਸ਼ਕਲ ਸਵਾਲ ਆਪ ਤੇਰੇ ਲਈ ਤਾਂ ਕੋਈ ਮੁਸ਼ਕਲ ਨਹੀਂ, ਜੋ ਤੂੰ ਜ਼ਿਹਨ ਬਣਾਇਆ ਤੇਰੇ ਲਈ ਤਾਂ ਕੋਈ ਔਖਾ ਨਹੀਂ। ਨਾਲੇ ਜੋ ਤੂੰ ਸੋਚਿਆ ਕੱਟ ਬੁੜੇ ਨੂੰ ਬਾਹਰ। ਨਾਲੇ ਭਾਬੀ ਤੂੰ ਕਹਿ ਲੈਣ ਕੋਈ ਰੌਲਾ ਨਹੀਂ ਵੀ ਤੂੰ ਹੀ ਕਹਿੰਦੇ ਹਾਂਜੀ, ਹਾਂ। ਉਹਨੇ ਕਿਹਾ ਪੁੱਤ ਇਹ ਜਿੰਨੇ ਦੀ ਹੈਗੀ ਨਾ ਉਹਨਾਂ ਦੇ ਘਰ ਛੱਡ ਗਿਆ। ਤੂੰ ਕਿਹਾ ਜੀ ਕੀ ਹੋਇਆ? ਉਹਨੇ ਕਿਹਾ ਜੇ ਕੋ ਮੈਂ ਰੋਟੀ ਮੰਗੀ ਜਾਂ ਕੋਈ ਚੀਜ਼ ਜਾਂ ਕੰਮ, ਇਹਨੇ ਅੱਗੋਂ ਮੈਨੂੰ ਕੁੱਤਿਆਂ ਵਾਂਗੂ ਪਈਆਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ। ਇਹਨੇ ਮੈਨੂੰ ਤੂੰ ਤਲਾਕ ਕੀਤੀ ਆ ਔਰ ਇਹਨੇ ਮੈਨੂੰ ਕਿਹਾ ਕਿ ਤੂੰ ਇਦਾਂ ਤੇ ਤੂੰ ਇਦਾਂ ਦੇ, ਮੇਰਾ ਘਰ ਆ ਤੇ ਮੇਰੇ ਬੰਦੇ ਦਾ ਤੂੰ ਨਿਕਲ ਇੱਥੋਂ। ਐ ਟੈਪ ਇਹਨੇ ਕੀਤੀ। ਗਾਲ ਵੀ ਕੱਢਤੀ। ਤੇ ਪੁੱਤਰ ਮੈਂ ਕਹਿੰਦਾ ਵਾਂ ਇਸ ਘਰ 'ਚ ਜਾਂ ਇਹ ਰਹੇਗੀ ਜਾਂ ਮੈਂ ਰਵਾਂਗਾ। ਤੂੰ ਇਹਨੂੰ ਛੱਡਦਾ ਹੁਣੇ ਆਉਣਾ ਛੱਡ ਕੇ ਜਾਂ ਮੈਂ ਜਾਵਾਂ। ਸਾਜੀ ਬਾਪ ਜਿਹੜਾ ਹੁੰਦਾ ਉਹਦੀ ਇੱਕ ਆਪਣੀ ਵੱਡਾ ਨਿਜ਼ਾਮ ਹੁੰਦਾ ਨਾ, ਹਾਂਜੀ, ਇੱਕ ਓਏ। ਰਿਸਪੈਕਟ ਹੁੰਦੀ ਹੈ, ਭਾਈ ਆ ਤੂੰ। ਕਦਰ ਹੁੰਦੀ ਆ, ਪਿਓ ਦਾ ਇੱਕ ਦਰਜਾ ਵਾ, ਇੱਕ ਮੁਕਾਮ ਆ। ਅਗਰ ਉਹ ਇਹ ਹਰਕਤ ਕਰਦੀ ਆ ਤੇ ਤੂੰ ਉਹਨੂੰ ਛੱਡੇਗਾ ਮੇਰੀ ਕਰ। ਸੁਣ ਲਓ ਉਸਤਾਦ ਜੀ, ਅਗਰ ਉਹ ਆਹ ਹਰਕਤ ਕਰਦੀ ਆ, ਇਹ ਬਾਪ ਵੱਲ ਨੂੰ ਆਵੇ ਜਾਂ ਉਧਰ ਨੂੰ ਉਹ ਕੁਝ ਕਹੇਗੀ, ਇਹ ਅੱਬੂ ਕਹਿਣ ਕੇ ਜਾਂ ਇਹ ਰਹੇਗੀ ਜਾਂ ਮੈਂ ਰਹੇਗੀ। ਉਸਤਾਦ ਜੀ ਅੱਲਾ ਦੀ ਰਹਿਮਤ ਦੇ ਨਾਲ ਉਹ ਨਹੀਂ ਰਹੇਗੀ, ਨਾਲ ਮੈਂ ਵੀ ਨਹੀਂ ਰਹੂੰਗਾ। ਅੱਛਾ, ਦੋਵੇਂ ਅਸੀਂ ਦੋਵੇਂ ਹੀ ਚੱਲ ਇਹ ਦਰਮਿਆਨੀ ਰਸਤਾ ਤੋਂ ਇੱਕ ਇਖਤਿਆਰ। ਜਾਏ ਦਰਮਿਆਨੀ ਅਸੀਂ ਨਹੀਂ ਇੱਕ ਨੂੰ ਛੱਡ। ਮੈਂ ਲੜਾਈ ਪਕਾਉਣਾ ਚਾਹੁੰਦਾ ਵਾ। ਨਹੀਂ ਤੁਸੀਂ ਦੋਵੇਂ ਨਹੀਂ ਉਹ ਕਵੇ ਤੇਰਾ ਨਹੀਂ ਰੌਲਾ। ਇਹ ਗੱਲ ਸਵਾਲ ਇਹ ਆ ਕਿ ਉਹ ਰਹੇਗੀ ਕਿ ਪਿਓ ਰਹੇਗਾ। ਨਹੀਂ ਫਿਰ ਉਹ ਉੱਥੇ ਰਹੀ ਜਾਣ, ਅਸੀਂ ਦੋਵੇਂ ਕਿਤੇ ਹੋਰ ਰਹਿ ਲੈ। ਨਹੀਂ ਤੂੰ ਨਹੀਂ ਨਾ ਜਾਣਾ, ਆਹੋ ਤੂੰ ਉੱਥੇ ਹੀ ਆ। ਤੂੰ ਆਪਣਾ ਨਾ ਵਿੱਚ ਪਾ, ਤੂੰ ਕਰੈਕਟਰਾਈਜੇਸ਼ਨ ਨਾ ਕਰ। ਹਾਂ ਕਰੈਕਟਰਾਈਜੇਸ਼ਨ ਹੋ ਚੁੱਕੀ ਆ। ਇੱਕ ਤੇਰੀ ਬੁੱਢੀ, ਇੱਕ ਉਹਦਾ ਸਹੁਰਾ। ਦੋਨੋਂ ਚੋਂ ਇੱਕ ਰਹਿਣਾ ਹੀ। ਉਹ ਤੇਰਾ ਪਿਓ ਕਹਿ ਰਿਹਾ ਜਾਂ ਇਹਨੂੰ ਕੱਢ ਤੇ ਜਾਂ ਮੈਂ ਚੱਲਾਂ ਹੀ। ਤੇ ਤੂੰ ਪੁੱਤ ਹੁਣ ਦੱਸ ਦੇ, ਜੇ ਤੂੰ ਕਹਿਣਾ ਕਿ ਅੱਬਾ ਜੀ ਤੁਸੀਂ ਚਲੇ ਜਾਓ ਨਾ। ਨਹੀਂ ਸਾਜੀ ਨਹੀਂ, ਹਾਂ ਬਾਪ ਨੂੰ ਨਹੀਂ ਜਾਣ ਦੇਣਾ ਹੈ। ਹਾਂ, ਜੇ ਅੱਬੂ ਕਹਿੰਦੇ ਨਾ ਕਿ ਮੈਂ ਚੱਲ ਜਾਵਾਂ, ਨਾ ਇਹ ਹੋ ਹੀ ਨਹੀਂ ਸਕਦਾ ਸਾਜੀ। ਫਿਰ ਮੈਂ ਉਹਨਾਂ ਨੂੰ ਆਪ ਛੱਡ ਕੇ ਆਉਂਗਾ। ਮਤਲਬ ਉਹ ਫੁੱਟਬਾਲ ਰਹਿਣਾ ਚਾਹ ਰਹੇ ਆ, ਕਿਤੇ ਹੋਰ ਕਿਤੇ ਰਹਿਣਾ ਚਾਹ ਰਹੇ ਆ, ਤੇ ਮੈਂ ਉਹਨਾਂ ਨੂੰ ਨਾਲ ਲੈ ਜਾਊਂਗਾ ਵੀ ਚਲੋ। ਉਹ ਤੇਰੀ ਫੁੱਫੋ ਨੇ ਕਹਣਾ ਸ਼ੈਲਟਰ ਪਾਇਆ। ਅੱਖ ਨਹੀਂ ਓਏ ਭਾਈ ਹਾਂ ਕੰਮ ਨਹੀਂ ਓਏ। ਮੈਂ ਗਲਤ ਜਗ੍ਹਾ ਤੇ ਨਹੀਂ ਮਾਰਾਂਗਾ ਉਸਤਾਦ ਜੀ, ਬੇਅਦਬੀ ਉਹ ਗਲਤ ਜਗ੍ਹਾ ਤੇ ਮਾਰੀ ਆ, ਇੱਥੇ ਮੇਰੇ ਸੱਟ ਲੱਗੀ ਸੀ। ਮੇਰੀ ਸੁਣ ਗੱਲ, ਹੁਣ ਜੈਰਮਨ ਬਾਪ ਦੀ ਬੇਹਰਮਤੀ ਕੀਤੀ ਆ, ਮੈਂ ਉਹ ਤੋਂ ਸੋਟਾ ਲੈ ਕੇ ਮੈਂ ਫਿਰ ਉਹਨਾਂ ਨੂੰ ਹੈਗਾ ਨਾ ਇੱਕ ਸਾਡਾ ਦੂਜਾ ਵੀ ਘਰ ਚਲੋ ਉਸ ਤੋਂ ਬਾਅਦ ਫਿਰ ਤੂੰ ਉਹਨੂੰ ਹੌਲੀ ਹੌਲੀ ਮਨਾ ਕੇ ਤੇ ਫਿਰ ਮਨਾ ਕੇ ਤੇ ਉਹਨੂੰ ਕਿਉਂ ਨਹੀਂ ਛੱਡ ਕੇ ਆਉਂਦਾ? ਉਹਨੂੰ ਛੱਡ ਕੇ ਆਉਂਦਾ, ਇੱਕ ਦੋ ਦਿਨਾਂ 'ਚ ਸੁਲਾਹ ਕਰਕੇ ਲੈ ਆਉਂਦਾ ਉਹਨੂੰ। ਨਹੀਂ ਸਾਜੀ, ਉਹ ਤੋਂ ਬਗੈਰ ਨਹੀਂ ਮੇਰਾ ਗੁਜ਼ਾਰਾ। ਮੈਂ ਰਹਿ ਹੀ ਨਹੀਂ ਸਕਦਾ ਇੱਕ ਸੈਕਿੰਡ ਵੀ। ਮੇਰੀਆਂ ਅੱਖਾਂ ਤੋਂ ਦੂਰ ਹੋ ਜਾਏ ਮਿਰਚ ਬਰਦਾਸ਼ਤ, ਮੈਨੂੰ ਐ ਲੱਗਦਾ ਮੈਂ ਮਰ ਜਾਣਾ। ਉਹ ਉਰੇ ਪਰੇ ਹੋ ਜਾਵੇ, ਉਹ ਬੋਲਣਾ ਬੰਦ ਕਰ ਦੇਵੇ ਨਾ, ਸਾਜੀ ਚੁੱਪ ਕਰੇਗੀ ਤੇ ਮੈਨੂੰ ਇੰਜ ਲੱਗੇਗਾ ਕਿ ਪੂਰੀ ਦੁਨੀਆ ਖਾਮੋਸ਼ ਹੋ ਗਈ। ਇੱਕ ਮਿੰਟ ਆ ਜਾਓ, ਇਹੀ ਸਵਾਲ ਤੁਹਾਡੇ ਕੋਲ। ਸ਼ੁਰੂ ਤੋਂ ਕਰੋ। ਓਕੇ ਉਸਤਾਦ ਜੀ, ਤੁਸੀਂ ਘਰ ਆਏ ਹੋ, ਹਾਂਜੀ ਉਹ ਜਿਹੜੀ ਕਹਿੰਦੀ ਸਰਤਾਜ, ਹਾਏ ਹਾਏ ਇਹ ਸੱਟਾ ਲੱਗੀ ਉਹ ਬੈਠੀ ਐ ਕਰਕੇ ਮੂੰਹ ਤੇ ਐ ਕਰਕੇ। ਨਕਾਬ ਕਰ। ਤੁਹਾਡੇ ਵਾਲਦਾ ਨੇ ਤੁਹਾਨੂੰ ਬੁਲਾਇਆ, ਉਹਨੇ ਕਿਹਾ ਪੁੱਤਰ ਇਹਨੇ ਤੇਰੀ ਬੀਵੀ ਨੇ ਅੱਜ ਨਾ ਇੱਕ ਗੱਲ ਹੋਈ ਘਰ 'ਚ, ਤੇ ਇਹਨੇ ਸਾਡੇ ਨਾਲ ਬਹੁਤ ਬਦਤਮੀਜ਼ੀ ਕੀਤੀ। ਇਹਨੇ ਕਿਹਾ ਮੈਂ ਰਵਾਂਗੀ ਇਸ ਘਰ 'ਚ ਜਾਂ ਤੁਸੀਂ ਰਹੋਗੇ। ਪੁੱਤ ਤੂੰ ਕੀ ਕਹਿਣਾ ਹੁਣ, ਉਹਨੂੰ ਰੱਖਣਾ ਹੀ ਕਿ ਸਾਨੂੰ ਰੱਖਣਾ? ਉਸਤਾਦ ਜੀ ਪਹਿਲੇ ਤੇ ਮੈਂ ਉਹਨੂੰ ਕਹਾਂਗਾ ਕਿ ਤੂੰ ਆਪ ਜਾਣਾ ਵਾ ਕਿ ਮੈਂ ਤੈਨੂੰ ਆਪ ਛੱਡ ਕੇ ਆਵਾਂ। ਬੁੱਢੀ ਨੂੰ? ਬੁੱਢੀ ਹਾਏ ਹਾਏ ਠੀਕ। ਅੱਛਾ ਪਹਿਲੇ ਇਹ ਨਹੀਂ ਦੇਖੇਗਾ ਕਸੂਰ ਕੀ ਦਾ ਉਹ? ਪੁੱਛਾਂਗਾ ਨਾ, ਕਸੂਰ ਪੁੱਛ ਕੇ ਗੱਲ ਹੋਏਗੀ ਨਾ ਹਾਲੀ। ਕਸੂਰ ਪੁੱਛ ਲਿਆ। ਉਹ ਅੱਬਾ ਜੀ ਨੇ ਕਿਹਾ ਕਿ ਜੇ ਇਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਕਹਣਾ ਹੋਈ ਕਿਸ ਵਜ੍ਹਾ ਤੋਂ। ਉਹਨੇ ਕਹਣਾ ਯਾਰ ਉਹਦੀ ਚ ਗਲਤਫਹਿਮੀ ਲੱਭਣੀ ਹੈ ਜਿੰਨੀ ਕੋਸ਼ਿਸ਼ ਅਗਰ ਹੋ ਉਹ ਗਲਤਫਹਿਮੀ ਮਾਂ ਪਿਓ 'ਚ ਹੋਈ ਤੇ ਉਹ ਗਲਤਫਹਿਮੀ ਮਾਪੇ ਚ ਹੋਏਗੀ ਤੇ ਮੈਂ ਬੁੱਢੀ ਨੂੰ ਸਮਝਾਵਾਂਗਾ ਕਿ ਇਹ ਮਤਲਬ ਸਾਡੇ ਦੌਰ ਤੋਂ ਪਹਿਲੇ ਦੇ ਹੈ, ਇਹਨਾਂ ਚ ਇੰਨਾ ਨਹੀਂ ਉਹ ਕਹਿੰਦੀ ਕਿ ਨਹੀਂ ਮੈਂ ਸਮਝਦੀ ਨਹੀਂ, ਜਾਂ ਮੈਨੂੰ ਘਰ ਛੱਡ ਗਿਆ ਤੇ ਜਾਂ ਇਹਨਾਂ ਨੂੰ ਕੱਢ ਇੱਥੋਂ ਤੇ ਜਾਂ ਮੈਨੂੰ ਮੇਰੇ ਘਰ ਛੱਡਿਆ। ਫਿਰ ਉਹ ਜਾਵੇ ਆਪਣੇ ਘਰ, ਅੱਛਾ ਉਹ ਚੱਲ ਜਾਵੇ। ਉਹ ਚੱਲ ਜਾਵੇ। ਓਏ ਪਾਗਲਾ, ਕਿਹਦੀ ਖਾਤਰ ਉਹਨੇ ਸਾਰਾ ਕੁਝ ਛੱਡ ਕੇ ਆਣਾ, ਤੂੰ ਫੇਰ ਉਹਨੂੰ ਤੋਰਨੇ ਆ? ਉਹ ਟੇਠੇ ਔਰਤ ਦਾ ਕੋਈ ਘਰ ਹੀ ਨਹੀਂ ਯਾਰ, ਨਾ ਉਹ ਇੱਧਰ ਦੀ ਨਾ ਉਹ ਇੱਧਰ ਦੀ। ਔਰਤ ਦਾ ਘਰ ਹੀ ਮਤਲਬ ਆ। ਤੇਰੇ ਨਾਲ ਰਹਿ ਕੇ ਆਪਣਾ ਘਰ-ਬਾਰ ਪਹਿਲੇ ਛੱਡ ਗਿਆ ਹੀ, ਫਿਰ ਤੇਰੇ ਨਾਲ ਟਾਈਮ ਗੁਜ਼ਾਰਿਆ, ਫਿਰ ਤੇਰੇ ਕੋਲ ਰਹੀ, ਤੇਰੇ ਘਰ ਦੇ ਕੰਮ ਕਰ ਕੀਤੇ, ਭਾਂਡੇ ਧੋਤੇ, ਸਫਾਈਆਂ ਕੀਤੀਆਂ, ਕੱਪੜੇ ਧੋਤੇ, ਰੋਟੀਆਂ ਹਾਂਡੀਆਂ ਤੇਰੇ ਮਾਪਿਓ ਨੂੰ ਹੁਣ ਤੂੰ ਕੱਢਣਿਆ, ਉਹ ਵਿਚਾਰੀ ਕਿੱਧਰ ਜਾਵੇ? ਉਹਨੂੰ ਕੋਈ ਲਊਗਾ? ਮੈਂ ਸਾਰਾ ਕੁਝ ਬਰਦਾਸ਼ਤ ਕਰ ਸਕਦਾ। ਆਵਾਜ਼ ਬਣ ਗਿਆ ਉਸਤਾਦ ਹੁਣ ਉਹਨੂੰ ਅੱਗੋਂ ਕੋਈ ਲਊਗਾ ਉਸਤਾਦ ਜੀ? ਉਹ ਭਾਈ ਅੱਗੇ ਤੁਹਾਨੂੰ ਨਹੀਂ ਕੀ ਜੇ ਇੰਨਾ ਕੁਝ ਕਰਨ ਦੇ ਨਾਲ ਉਸ ਤੋਂ ਬਾਅਦ ਉਹ ਬਦਤਮੀਜ਼ੀ ਵੀ ਕਰੀ ਜਾਵੇ ਮਾਂ ਪਿਓ ਨਾਲ। ਨਹੀਂ ਬਦਤਮੀਜ਼ੀ ਉਹ ਕੰਪਰੋਮਾਈਜ਼ ਕਰੋ, ਬਹਿ ਕੇ ਗੱਲ ਕਰੋ, ਯਾਰ ਆਹ ਕੰਮ ਤੂੰ ਕਰਨਾ, ਤੂੰ ਨਹੀਂ ਕਰਨਾ, ਬਹਿ ਕੇ ਸੁਲ੍ਹਾ ਕਰੋ। ਯਾਰ ਮਾਂ ਪਿਓ ਜਿਹੜੇ ਨਾ ਇਹਨਾਂ ਦੀ ਏਜ ਹੁੰਦੀ ਹੈ, ਕਿਤੇ ਇਹਨਾਂ ਦੀ ਸੂਈ ਫਸ ਜਾਂਦੀ ਹੈ। ਹੈ ਹਾਂ ਇਹਨਾਂ ਦੀ ਸੂਈ ਕਿਤੇ ਫਸ ਜਾਂਦੀ। ਸਾਡੀ ਬੁੱਢੀ ਦੀ ਵੀ ਫਸ ਸਕਦੀ, ਉਹ ਵੀ ਇਨਸਾਨ ਆ। ਚਲੋ ਬੁੱਢੀ ਤਾਂ ਨਵੇਂ ਸੈੱਲ ਪਾ ਕੇ ਦੇਖਦਾ ਕਿ ਸੂਈ ਕਿੱਦਾਂ ਫਸਦੀ ਆ। ਆਹੋ ਲੇਕਿਨ ਇਹ ਜਿਹੜਾ ਤੂੰ ਬੱਚੇ ਨੂੰ ਗੱਲ ਕੀਤੀ ਕਿ ਔਰਤ ਦਾ ਕੋਈ ਘਰ ਨਹੀਂ ਹੈਗਾ, ਉਹਨੇ ਕਿਹੜਾ ਔਰਤ ਦੀ ਗਾਰ 'ਚ ਮਸਾਰੀ ਲਾਈ ਆ, ਘਰ ਹੀ ਲੈ ਕੇ ਆਵਾ ਚਵਲਾ ਮਾਰਨ ਡਿਆ ਤੂੰ। ਨਹੀਂ ਉਹਦਾ ਕਹਿੰਦਾ ਮਤਲਬ ਹੈ ਵੀ ਉਹ ਤੇ ਨਾ ਘਰ ਦੀ ਨਾ ਘਾਟ ਦੀ। ਉਸਤਾਦ ਜੀ ਉਹ ਤੇ ਹੁਣ ਉਧਰੋਂ ਚ ਨਿਕਲੀ ਤੇ ਮਾਪਿਆਂ ਨੂੰ ਚਲੀ ਗਈ, ਮਾਪਿਆਂ ਨੇ ਸੁਲਾ ਕਰਾ ਕੇ ਉਧਰ ਭੇਜਤੀ, ਉਧਰੋਂ ਲੜੀ ਤੇ ਫੇਰ ਮਾਪਿਆਂ ਨੂੰ ਲਾ ਗਈ। ਇਹ ਇਦਾਂ ਇਸੇ ਕੰਮੇ ਲੱਗੀ ਰਹਿਣਾ ਹੁੰਦਾ। ਔਰਤ ਨੂੰ ਇੱਕ ਮਿੰਟ ਕਾਕਾ,
ਔਰਤ ਨੂੰ ਦੇਖਣਾ ਚਾਹੀਦਾ ਮੈਂ ਕਿਹਦੇ ਕਰਕੇ ਸਾਰਾ ਕੁਝ ਛੱਡਣ ਲੱਗਿਆ ਇਹ ਲੈਚੀ ਦੇ ਮੂੰਹ ਵਾਲਾ ਹੈ ਛੱਡਣ ਵਾਲਾ ਔਰਤ ਨੂੰ ਪਹਿਲੇ ਆਪ ਦੇਖਣਾ ਚਾਹੀਦਾ ਵੀ ਉਹਦੀ ਉਸਤਾਦ ਜੀ ਮੈਂ ਆਪਣੇ ਪਿਓ ਦਾ ਮੁਖਾਲਫਤ ਪਾਲਵਾ ਜਿਹਨੇ ਸਾਰੀ ਜ਼ਿੰਦਗੀ ਪਾਲਿਆ ਪੋਸਿਆ ਨਿਜ਼ਾਮ ਬਣਾਇਆ ਦੁਨੀਆ ਤੇ ਤਾਰਫ ਕਰਾਇਆ ਇਹ ਮੇਰਾ ਵੱਡਾ ਮੁੰਡਾ ਹੈ ਉਹਨੇ ਆਏ ਤੈਨੂੰ ਪਤਾ ਇਹ ਮੇਰਾ ਮੁੰਡਾ ਵਾ ਇਹ ਕਿੱਥੇ ਹੁੰਦਾ ਇਹ ਨਜ਼ਰ ਹੀ ਨਹੀਂ ਆਉਂਦਾ ਇਹ ਲਾਹੌਰ ਹੁੰਦਾ ਉਹ ਐਡਾ ਖੁਸ਼ ਤਾਰਫ ਕਰਾਇਆ ਲੋਕਾਂ ਨੂੰ ਪਿਆਰ ਮੁਹੱਬਤ ਨਾਲ 30 ਰੁਪਏ ਚੋਰੀ ਜੇਬੀ ਚ ਪਾਉਂਦਾ ਰਿਹਾ ਗੱਲ ਮੇਰਾ ਪੁੱਤ ਟਾਫੀਆਂ ਖਾ ਲਈ ਹੈ ਉਹਦੇ ਨਾਲ ਵੈਰ ਪਾ ਲਵਾਂ ਤੇਰੇ ਵਰਗਾ ਢੇਠਾ ਥੋੜੀ ਆ ਹੋਏ 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 ਵੱਡੀ ਗੱਲ ਕਰ ਗਿਆ ਉਸਤਾਦ ਜੀ ਤੁਹਾਨੂੰ ਨਹੀਂ ਪਤਾ ਲੱਗਾ ਕਿਆ ਕਹਿੰਦੇ ਨੇ ਵਾਹ 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 ਫਲਸਫੀ ਹੈ ਤੇਰੇ ਅੰਦਰ ਮੈਨੂੰ ਇੱਕ ਨਜ਼ਰ ਆ ਰਿਹਾ ਦੂਜਾ ਸਵਾਲ ਜੀ ਆ ਹਲੇ ਸੱਚ ਕਲੀਅਰ ਤੇ ਹੋਇਆ ਨਹੀਂ ਕਿ ਇਹ ਕਿਹਨੂੰ ਰੱਖੇਗਾ ਉਹਨੇ ਕਹਿਤਾ ਨਾ ਉਹਦੇ ਆਪੇ ਨੂੰ ਛੱਡ ਹੈ ਉਹ ਬੁੱਢੀ ਨੂੰ ਛੱਡ ਹੈ ਹੁਣ ਤੁਹਾਡੇ ਚਾਂਦੀ ਕੀ ਚਾਹ ਸ਼ੋਅ ਚ ਆਏਗਾ ਮੈਨੂੰ ਲੱਗਦਾ ਜਿਹੜਾ ਤੁਸੀਂ ਉੱਥੇ ਜਾ ਕੇ ਨਹੀਂ ਕਰਦੇ ਸਿਆਣੇ ਬੰਦੇ 올ਡ ਹੋਮ ਚ ਉਹ ਨਹੀਂ ਉਹ ਜਿਹੜਾ ਇਹਦਾ ਪੂਰਾ ਘਰ ਰਹਿਣਾ ਸੀ ਉਹ ਵੀ 올ਡ ਹੋਮ ਹੀ ਸੀਗਾ ਅੱਛਾ ਜੀ ਦੂਜਾ ਸਵਾਲ ਜੀ ਜੀ ਤੁਹਾਡੀ ਬੀਵੀ ਤੁਹਾਨੂੰ ਕਹਿੰਦੀ ਆ ਮੇਰੀ ਕੀ ਉਹਦੀ ਤੁਹਾਡੀ ਮੇਰੀ ਵਾਲੀ ਹਾਂਜੀ ਪਹਿਲੇ ਇੱਧਰ ਫਿਰ ਇੱਧਰ ਠੀਕ ਹੈ ਤੁਹਾਡੀ ਬੀਵੀ ਤੁਹਾਨੂੰ ਫਰਮਾਇਸ਼ ਕਰਦੀ ਆ ਕਿ ਤੁਸੀਂ ਆਪਣੇ ਭੈਣਾਂ ਭਰਾਵਾਂ ਨੂੰ ਨਹੀਂ ਮਿਲਣਾ ਲਓ ਓਕੇ ਕੋਈ ਗੱਲ ਨਹੀਂ ਕੋਈ ਨਹੀਂ ਸਾਜੀ ਹਾਂਜੀ ਉਹ ਪੀਲੂਆਂ ਦੇ ਮੂੰਹ ਵਾਲੇ ਹੈ ਮੇਰੇ ਨਾਲ ਉਹ ਆਪ ਛੱਡਣ ਨੂੰ ਫਿਰਨ ਡਿਆ ਨਹੀਂ ਤੇਰੇ ਦੋ ਭਰਾ ਨੇ ਕੋਈ ਨਹੀਂ ਸਾਜੀ ਦੋ ਤਿੰਨ ਭੈਣਾਂ ਜਿਹੜੀਆਂ ਇੱਕ ਮਿਸਾਲ ਵਿਆਹੀਆਂ ਨੇ ਹਾਂਜੀ ਤੇਰਾ ਖਾਨਦਾਨ ਉਹ ਕਹਿੰਦੀ ਕਿ ਜੇ ਤੂੰ ਇਹਨਾਂ ਨੂੰ ਮਿਲਣਾ ਨਾ ਤੇ ਮੈਨੂੰ ਨਹੀਂ ਤੂੰ ਬੁਲਾਉਣਾ ਠੀਕ ਆ ਓਕੇ ਮੈਂ ਨਹੀਂ ਮਿਲਦਾ ਉਹਨਾਂ ਨੂੰ ਸਾਰੇ ਉਹ ਆਪਣੇ ਆਪਣੇ ਘਰ ਆਪਣੇ ਇੰਜੋਏ ਕਰਨ ਨਹੀਂ ਉਹ ਈਦ ਸ਼ਬਰਾਤ ਵੀ ਨਹੀਂ ਜਾਣਾ ਕੱਖ ਵੀ ਨਹੀਂ ਉਹਦੇ ਕੋਲ ਬਗੈਰ ਪੁੱਛੇ ਜਾਣਾ ਉਹ ਇਜਾਜ਼ਤ ਦੇ ਦੇਵੇ ਆਹੋ ਉਹ ਕਹਿ ਦੇਵੇ ਵੀ ਤੂੰ ਚਲੇ ਜਾਣਾ ਤੇ ਮੈਂ ਚੱਲ ਜਾਊਂਗਾ ਉਹ ਕਹੇ ਕਿ ਨਹੀਂ ਜਾਣਾ ਤੇ ਮੈਂ ਨਹੀਂ ਨਹੀਂ ਇਹ ਤਾਂ ਕੋਈ ਕੱਖ ਵੀ ਨਹੀਂ ਹੈ ਇਸ ਗੱਲ ਇਹ ਤੁਸੀਂ ਨਾ ਨਹੀਂ ਇੱਥੇ ਨਹੀਂ ਹੈ ਕੁਝ ਫੇਰ ਵੀ ਯਾਰ ਦੱਸ ਨਹੀਂ ਮਤਲਬ ਭੈਣਾਂ ਤੇਰੀਆਂ ਸਾਰੀ ਜ਼ਿੰਦਗੀ ਇਹਦਾ ਤਾਂ ਕੀਤਾ ਹੀ ਹੈ ਨਾ ਨਹੀਂ ਭੈਣਾਂ ਤੇਰੀਆਂ ਕਹਿਣ ਸਾਡਾ ਵੀਰ ਉਹਨੇ ਦੋ ਵੀਰ ਛੋਟੇ ਹੈ ਨਹੀਂ ਆਹੋ ਉਹ ਵੀ ਤਾਂ ਵੀਰ ਹੀ ਆ ਵੀ ਉਹ ਨਹੀਂ ਲੱਕੜ ਮਤਲਬ ਦਾ ਕਹਿੰਦਾ ਵੀ ਵੀਰ ਆ। ਤੂੰ ਅੰਦਰ ਜਾਣੇ ਨੂੰ ਉਹਦੀ ਸ਼ਕਲ ਵੀ ਨਹੀਂ ਵੇਖਣੀ ਤਾਂ ਭੈਣਾਂ ਠੀਕ ਆ ਨਹੀਂ ਜਾਂਦੇ ਉਹ ਕਿਸੇ ਗੱਲ ਤੋਂ ਹੀ ਕਹਿ ਰਹੀ ਹੋਏਗੀ ਕੋਈ ਤਾਂ ਪਿੱਛੇ ਵਜ੍ਹਾ ਹੋਏਗੀ ਜਿਹਨਾਂ ਨੇ ਨਾਲੇ ਭਰਾ ਦੇ ਕਿਹੜਾ ਵੀ ਕਰਨਰ ਚੋਂ ਨਾ ਉਹ ਛੱਡੇ ਬਿਹਤਰ ਵਾ ਸਹੀ ਆ ਛੱਡਦੇ ਪੁਰਕਰਾ ਦੇ ਹਰ ਗੱਲ ਦੇ ਉਹ ਵੀ ਕਿਤੇ ਨੂਰੀ ਦੇ ਮਾਖਾ ਨਹੀਂ ਵੀ ਬਹੁਤ ਸੋਹਣੇ ਆ ਛੱਡਦੇ ਪੁਰਕਰਾ ਐਸੇ ਭਰਾ ਹੋਲੀ ਤੇ ਖੋਲੀ ਆਹੋ ਵੀ ਜੌਲੀ ਖੋਲੀ ਮਾਫੀ ਉਹਨਾਂ ਕੋਲ ਹੈ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੁੰਦਾ ਜੇ ਉਹਨੇ ਕਿਹਾ ਵਾ ਤੇ ਕੋਈ ਸੋਚ ਸਮਝ ਕੇ ਗਿਆ ਕਿਸੇ ਵਜ੍ਹਾ ਤੋਂ ਗਿਆ ਕਿਸੇ ਗੱਲ ਤੋਂ ਗਿਆ ਉਹਨੂੰ ਕੋਈ ਹਰਕਤ ਨਹੀਂ ਅੱਛੀ ਲੱਗੀ ਤੇ ਉਹਨੇ ਮੈਨੂੰ ਕਿਹਾ ਨਹੀਂ ਉਹ ਕਹੇ ਵੀ ਮੈਂ ਚਾਹੁੰਦੀ ਨਹੀਂ ਕਿ ਤੂੰ ਸਾਰੇ ਖਾਨਦਾਨਾਂ ਨਾਲ ਮਿਲੇ ਤੇ ਠੀਕ ਆ ਓਕੇ ਉਹ ਚਾਹੁੰਦੇ ਆ ਵੀ ਮੇਰਾ ਰਵੇ ਬਸ ਇਹ ਮੇਰੇ ਵਾਸਤੇ ਹੋਰ ਇਸ ਤੋਂ ਵੱਡੀ ਨਹੀਂ ਉਹ ਖੁਸ਼ੀ ਤੇਰੀਆਂ ਭੈਣਾਂ ਦਾ ਭਰਾ ਵਾ ਉਹਦਾ ਤੂੰ ਖਾਵਾਂ ਦਾ ਇਹ ਤੇ ਆਪਸ ਚ ਮੈਚ ਹੀ ਨਹੀਂ ਕਰਦਾ ਵੀ ਮੇਰਾ ਰਵੇ ਉਹ ਕਿਹੜਾ ਅੱਲਾ ਮਾਫੀ ਦੇਵੇ ਕਿਸੇ ਸੌਂਕਣ ਦਾ ਕਹਿਣ ਦੇਈ ਉਸਤਾਦ ਜੀ ਤੇਰੀਆਂ ਭੈਣਾਂ ਨੇ ਉਹਨਾਂ ਨੇ ਤੈਨੂੰ ਪਾਲਿਆ ਪੋਸਿਆ ਅੱਛਾ ਉਹਨਾਂ ਨੂੰ ਵੀ ਛੱਡ ਦੇਗਾ ਉਹਦੇ ਕਹਿਣ ਤੇ ਉਹ ਆਪਣੇ ਰਵੇ ਆਪਣੇ ਮੀਆਂ ਦੇ ਨਾਲ ਕਿ ਉਹ ਕਹੇਗੀ ਕਿ ਅੱਛਾ ਤੂੰ ਉਹਨੂੰ ਇਹ ਗੱਲ ਕਹੇਗਾ ਕਿ ਵੀ ਤੂੰ ਵੀ ਫਿਰ ਆਪਣੇ ਭੈਣਾਂ ਭਰਾਵਾਂ ਨੇ ਮਿਲਣਾ ਨਾ ਸਾਚੀ ਨਾ ਦੇਖੋ ਮਾਂ ਉਹਦਾ ਪਿਓ ਆ ਉਹਦੇ ਭੈਣ ਭਰਾ ਉਹਨਾਂ ਦੇ ਨਾਲ ਸਾਰੀ ਜ਼ਿੰਦਗੀ ਉਹਨੇ ਗੁਜ਼ਾਰੀ ਆ ਜਿਹੜੀ ਇਹ ਜ਼ੁਲਮ ਆ ਜ਼ੁਲਮ ਸਾਜੀ ਉਹ ਉਹਨਾਂ ਦੇ ਨਾਲ ਐਡੀ ਤੋਂ ਐਡੀ ਹੋਈ ਕਿੰਨਾਂ ਦੇ ਵਿੱਚ ਹੋਈ ਸਾਡੇ ਘਰ ਆ ਕੇ ਨਹੀਂ ਹੋਈ ਉੱਥੇ ਹੋਈ ਖਾਂਦੀ ਪੀਂਦੀ ਰਹੀ ਪੜ੍ਹੀ ਲਿਖੀ ਸਾਰਾ ਕੁਝ ਕਿੰਨੇ ਕੀਤਾ ਉਹਦੇ ਘਰ ਲਿਆਂ ਨੇ ਕੀਤਾ ਤੇ ਮੈਂ ਕੌਣ ਹੁੰਦਾ ਲਾਂਤੀ ਆ ਮੈਂ ਬਗੈਰ ਉਹ ਯਾਰ ਤੂੰ ਫੇਰ ਉਹੀ ਗੱਲ ਸ਼ਿਲਪਾ ਸ਼ੈਟੀ ਵਿਆਹ ਹੋਣੀ ਆ ਵੀ ਜੇ ਉਹ ਉਹਦਾ ਭਰਾ ਬਹੁਤ ਕੁਛ ਹਟਾ ਉਹਦੇ ਵੀ ਛੜਾ ਉਹ ਯਾਰ ਜਿਹੜੀ ਉਹਨੇ ਸਟਾਰਟ ਤੇ ਪਿਛਲੇ ਸ਼ੋਅ ਦੇ ਵਿੱਚ ਜਿਹੜੀ ਉਹਨੇ ਆਪਣੀ ਬੀਵੀ ਦੀ ਇੱਕ ਸਕੈਚ ਦੱਸਿਆ ਉਹਦੇ ਅੱਗੇ ਸ਼ਿਲਪਾ ਸ਼ੈਟੀ ਕੱਖ ਵੀ ਨਹੀਂ ਸ਼ਿਲਪਾ ਸ਼ੈਟੀ ਕੌਣ ਉਹ ਜੁੱਤੀ ਵਰਗੀ ਵੀ ਹਾਂ ਜੇ ਰਿਕਾਰਡ ਕਹਿੰਦੇ ਔਨ ਦਾ ਰਿਕਾਰਡ ਅੱਛਾ ਜੀ ਤੁਸੀਂ ਦੱਸੋ ਜੀ ਸ਼ੁਰੂ ਤੋਂ ਕਰੋ ਜੀ ਓਏ ਜਰਤ ਕਰੋ ਜੀ ਇਹ ਸ਼ੋਅ ਸਹੀ ਕਢਾਉਂਦੇ ਤੇਰੀ ਬੁੱਢੀ ਕਹਿ ਦੇਵੇ ਕਿ ਵੀ ਧੋਨੀ ਹਾਂ ਅੱਜ ਤੋਂ ਬਾਅਦ ਆਪਣੇ ਭੈਣਾਂ ਭਰਾਵਾਂ ਨੂੰ ਬਿਲਕੁਲ ਨਾ ਮੂੰਹ ਲਾਉਣਾ ਨਾ ਮਿਲਣਾ ਨਾ ਉਹਨਾਂ ਦੀ ਸਲਾਮ ਦਾ ਜਵਾਬ ਦੇਣਾ ਤੇਰੇ ਲਈ ਉਹ ਮਰ ਗਏ ਆ ਪਹਿਲੇ ਤੇ ਮੈਂ ਉਹਨੂੰ ਵਜ੍ਹਾ ਪੁੱਛਾਂਗਾ ਕਿ ਉਹ ਕਹੇ ਵੀ ਕੋਈ ਵਜ੍ਹਾ ਨਹੀਂ ਮੇਰਾ ਦਿਲ ਕਰ ਰਿਹਾ ਕਿ ਤੂੰ ਨਹੀਂ ਮਿਲਣਾ ਫਿਰ ਮੈਂ ਉਹਨੂੰ ਕਹੂੰਗਾ ਕਿ ਜਾ ਆਪਣੇ ਸ਼ਾਬਾਸ਼ ਆਪਣੇ ਘਰ ਚੱਲ ਕੱਲ ਨੂੰ ਮੈਂ ਮਰ ਗਿਆ ਮੇਰੇ ਸਾਲਿਆਂ ਨੇ ਮੈਨੂੰ ਆ ਕੇ ਰੋਣਾ ਇੱਥੇ ਮੇਰੀਆਂ ਭੈਣਾਂ ਨੇ ਆਉਣਾ ਮੇਰੇ ਭਰਾਵਾਂ ਨੇ ਆਉਣਾ ਇੱਥੇ ਰਫੜ ਉਹਨਾਂ ਨੇ ਪਾਉਣਾ ਆ ਕੇ ਮੰਜਾ ਉਹਨਾਂ ਨੇ ਡੱਕਣਾ ਤੇਰੇ ਕਿ ਤੁਸੀਂ ਕਹਣਾ ਉਹ ਯਾਰ ਮੰਜਾ ਡੱਕਣਾ ਤੇਰੇ ਕੋਲ ਸਵਾਲ ਨਹੀਂ ਲੈਣੀ ਮਰ ਗਿਆ ਮੰਜਾ ਡੱਕਣਾ ਯਾਰ ਕਸਵੇ ਜੀ ਹੋਏ ਜੀ ਹੋਏ ਯਾਰ ਨਹੀਂ ਯਾਰ ਮਿੱਠੇ ਨਾ ਮੈਨੂੰ ਕੋਈ ਗੱਲ ਦੱਸ ਹਾਂ ਸਾਜੀ ਇੱਥੇ ਬੈਕਗ੍ਰਾਉਂਡ ਤੇ ਜ਼ਰਾ ਸੈਡ 뮤직 ਨਹੀਂ ਕਹਿੰਦਾ ਕੱਲ ਨੂੰ ਮਰ ਗਿਆ ਮੇਰੀ ਭੈਣਾਂ ਭਰਾਵਾਂ ਨੇ ਆ ਕੇ ਰੋਣਾ ਸਿਰਫ ਰੋਣ ਵਾਸਤੇ ਪੰਜ ਪੰਜ ਜਿਹੜੇ ਰੋਣਾ ਨਾ ਉਹ ਵਾਸਤੇ ਬੁੱਢੀ ਛੱਡ ਲਿਆ ਯਾਰ ਬੁੱਢੀ ਸਾਨੂੰ ਦੱਸ ਅਸੀਂ ਤੈਨੂੰ ਐਸੇ ਬੰਦੇ ਪ੍ਰੋਵਾਈਡ ਕਰ ਦਈਏ ਕਿਉਂ ਜੀ ਜਿਹੜੇ 2 ਘੰਟੇ ਰੋ ਬੁਰਾ ਹਾਲ ਕਰ ਦੇਣਗੇ ਮੈਂ ਕਹਿੰਦਾ ਸਾਡੇ ਗੱਲਾਂ ਤੇ ਐ ਲੱਗੂਗਾ ਤੇਰਾ ਪੂਰਾ ਟੱਬਰ ਫੌਤ ਹੋ ਗਿਆ ਅੱਛੀ ਗੱਲ ਮੇਰੀ ਗੱਲ ਸੁਣ ਉਹ ਗੱਲ ਉਹਦੀ ਵੈਸੇ ਟੈਕਨੀਕਲ ਆ ਕਿ ਤੂੰ ਅੱਲਾ ਮਾਫੀ ਦੇਵੇ ਹਰ ਇੱਕ ਨੇ ਮਰਨਾ ਤੂੰ ਮਰਦਾ 50 ਸਾਲ ਬਾਅਦ ਉਸ 50 ਸਾਲ ਤੇ ਉਹਨਾਂ ਨੇ 2 ਦਿਨ ਹੋਣਾ ਉਹਦੇ ਲਈ ਤੂੰ 50 ਸਾਲ
ਬੁੱਢੀ ਨੂੰ ਜੀ ਈਦ ਭੇਜਣੀ ਉਹਨਾਂ ਨੂੰ, ਸ਼ਬਰਾਤ ਭੇਜਣੀ। ਹਾਂ ਇਹ ਉਹ ਕਹਿ ਰਹੀ ਕਿ ਮੈਂ ਨਹੀਂ ਕਿਹੜੀ ਕਿੱਥੋਂ ਭੇਜਣੀ ਤੂੰ? ਉਸਤਾਦ ਜੀ ਈਦ ਕਿਹੜੀ ਭੇਜਣੀ ਆ? ਇਹਦੀ ਸਗੀ ਭੈਣ ਮਿਲ ਲਈ ਸੀ, ਕਾਂਡੇ ਲਾ ਲਏ ਸੀਗੇ। ਸਾਨੂੰ ਪਤਾ ਨਹੀਂ ਉਹ ਕਿਹੜੀ ਰੋਂਦੀ ਨਿਕਲੀ ਆ। ਅੱਛਾ ਚਲੋ ਇੱਕ ਮਿਸਾਲ ਆ, ਇਦਾਂ ਹੋ ਸਕਦਾ ਕਿ ਉਹ ਕਵੇ ਠੀਕ ਆ ਵੀ ਤੂੰ ਉਹਨੂੰ ਕਵੇਂ ਕਿ ਠੀਕ ਆ ਤੂੰ ਆਪਣਿਆਂ ਨੂੰ ਨਹੀਂ ਮਿਲਦਾ, ਤੂੰ ਆਪਣਿਆਂ ਨੇ ਮਿਲਣਾ, ਤੇ ਉਹ ਕਵੇ ਕਿ ਠੀਕ ਆ। ਨਹੀਂ ਮੈਂ ਸ਼ਰਤ ਨਹੀਂ, ਕਿਉਂਕਿ ਮੈਂ ਆਪਣੇ ਭੈਣਾਂ ਭਰਾਵਾਂ ਦਾ ਬਹੁਤ ਜ਼ਿਆਦਾ ਪਿਆਰ ਕਰਦਾ ਵਾਂ। ਬੁੱਢੀ ਨੇ ਆ ਕੇ ਰਫੜ ਪਵਾਉਣਾ ਵਾ ਤੇ ਕੋਈ ਹੋਰ ਚੰਗੀ ਜਿਹੀ ਲਿਆਵਾਂਗੇ, ਇਹਨੂੰ ਕਹਾਂਗੇ ਤੁਸੀਂ ਘਰ 'ਚ। ਨੋਨੀ ਸਾਨੂੰ ਪਤਾ ਵਾ ਤੂੰ ਆਪਣੇ ਭੈਣ ਭਰਾਵਾਂ ਨਾਲ ਕਹਿੰਦੇ ਆ ਕੋਈ ਹੋਰ ਲਿਆਵਾਂ ਕਿਸੇ, ਯਾਨੀ ਕੋਈ ਹੋਰ ਕਿਸੇ- ਚੰਗੀ ਜਿਹੀ ਕਿਸੇ ਲਿਆਵਾਂ। ਹੋਰ ਦੀ ਜ਼ਿੰਦਗੀ ਖਰਾਬ, ਉਹ ਵੀ ਆ ਕੇ ਅਗਰ ਇਹੀ ਡਿਮਾਂਡਾਂ ਕਰੇ ਫਿਰ ਉਹ ਵੀ ਛੱਡੂਗਾ? ਕਿੰਨੀਆਂ ਕੁ ਛੱਡੂ? ਆ ਮਾਰੀ ਯਾਰ ਇੱਕ ਸ਼ੈਂਟਾ। ਨਹੀਂ 5 ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, 100 ਚੋਂ ਇੱਕ ਦਾਣਾ ਸਹੀ ਵੀ ਨਿਕਲਦਾ ਵਾ। ਲੰਡਿਆ 2 ਘੰਟੇ ਫੋਲੀ ਨਾ ਤੇ ਛੱਡ ਉੱਥੋਂ ਨਿਕਲ ਵੀ ਆਉਂਦੀ ਹੁੰਦੀ ਅੱਛੀ। ਨਾਲੇ ਇੰਜ ਆ ਥੱਲੇ ਕਰ ਦਰਾ, ਥੱਲੇ ਕਰ ਸਿਰ, ਆ ਦੇਖੋ ਇਹਨੂੰ ਰਿਸ਼ਤਾ ਦੇਣਾ ਕਿਸੇ ਨੇ? ਕੱਖ ਵੀ ਨਹੀਂ ਪੁੱਤ, ਤੂੰ ਕੁੱਲਾ ਨਾ ਪਾਈ ਚੁੰਨੀ ਲਈਆਂ। ਮਾਮਾ ਸਿਰ ਤੇ ਡੈਮ ਬਣਾ ਕੇ ਅਗੇ ਉਸਤਾਦ ਜੀ ਇਹਦੀਆਂ ਸਾਰੀਆਂ ਡਿਮਾਂਡਾਂ ਤੋਂ ਸਾਨੂੰ ਇੱਕ ਗੱਲ ਦਾ ਪਤਾ, ਕੀ? ਦਵਾਜਾ ਜਿਹੜਾ ਉਹ ਭਾਈ ਦਵਾਜਾ ਉਹ ਕਿਹੜਾ ਦਬਾਜੜਾ? ਉਹ ਕੀ ਹੁੰਦਾ ਵਾ? ਉਹ ਕੀ ਹੁੰਦਾ? ਉਹ ਨਹੀਂ ਕਿਉਂ ਭਾਈ ਲੈ ਉਹ ਤਾਂ ਉਹ ਨਹੀਂ, ਉਹ ਨਹੀਂ। ਇਹ ਚੜਾ ਜਿਹੜਾ ਚੌਥਾ ਵਾ। ਉਹ ਪੰਜਾਜੜ ਨਹੀਂ ਉਹ ਤੇ ਪਹਿਲਾਂ ਹੀ ਭੁਲਾ ਲੜੀ ਆ। ਸਾਜੀ ਗੱਲ ਪਤਾ ਕੀ ਆ? ਦਵਾਜੜ ਕਿਹਨੂੰ ਕਹਿੰਦੇ ਆ? ਬੀਵੀ ਦਾ ਅੱਗੇ ਵੀ ਵਿਆਹ ਹੋਇਆ ਹੋਵੇ ਤੇ ਬੀਵੀ ਸਾਨੂੰ ਰੈਟ ਤੇ ਅੱਗੋਂ ਫੇਰ ਨਵੇਂ ਚ ਪਲਾਈਡ ਫਾਰ ਲਾੜਾ ਨਹੀਂ ਹੈ ਇਹ। ਉਹ ਭਾਈ ਚੱਲਿਆ ਗੱਲ ਵਾ। ਤੇਰੇ ਮੇਰੇ ਸਟicker ਲੱਗ ਗਏ ਆ। ਨਹੀਂ ਯਾਰ ਮੇਰੀ ਗੱਲ, ਤੂੰ ਜਿਹੜਾ ਇੰਨਾ ਘਬਰਾਇਆ ਨਾ, ਉਹ ਘਬਰਾਉਣ ਦੀ ਵਜ੍ਹਾ ਘਬਰਾਈਦਾ ਨਹੀਂ, ਸਿੱਧਾ ਅਗਲੇ ਨੂੰ ਕਹਿ ਦਿੰਦਾ ਭਾਈ ਇਦਾਂ ਹੋਇਆ ਸੀ। ਹਾਂ ਕੀ ਸਾਜੀ ਕੁਝ ਹਾਂ ਐਵੇਂ ਮਤਲਬ ਕਿ ਨਾ ਐਵੇਂ ਤੂੰ ਨਹੀਂ, ਐਸਾ ਕੋਈ ਚੱਕਰ ਝੂਠ ਨਹੀਂ ਗੱਲ ਬੋਲਣਾ। ਕਹਿਣ ਨੂੰ ਮਤਲਬ ਸੈਕੰਡ ਹੈਂਡ ਨਹੀਂ ਹੈ। ਨਹੀਂ। ਅੱਛਾ ਜੀ ਕਲੀਅਰ ਹੋ ਗਿਆ ਦੂਜਾ ਸਵਾਲ। ਉਹਨੇ ਕਿਹਾ ਜੀ ਮੈਂ ਨਹੀਂ ਛੱਡਣਾ, ਹਾਂ ਉਹਦੇ ਛਡਾਣੇ ਨਾਲ ਹਾਂਜੀ ਮੈਂ ਬੁੱਢੀ ਛੱਡ ਦੂੰਗਾ, ਮੈਂ ਆਪਣੇ ਭੈਣਾ ਭਰਾ ਨਹੀਂ ਛੱਡਣੇ। ਠੀਕ ਹੋ ਗਿਆ ਜੀ। ਇਹਨੇ ਕਿਹਾ ਕਿ ਭਾਜੀ ਟੈਨਸ਼ਨ ਹੀ ਕੋਈ ਨਹੀਂ। ਲੋ ਜੀ ਅਗਲਾ ਸਵਾਲ ਦਾ ਥੋੜਾ ਡੇਂਜਰ ਆ ਜੀ। ਤੁਹਾਨੂੰ ਕੋਈ ਵਿਦ ਪ੍ਰੂਫ ਬੰਦਾ ਕਹਿੰਦਾ ਜੀ ਤੁਹਾਡੀ ਬੀਵੀ ਜਿਹੜੀ ਆ ਉਹ ਤੁਹਾਡੇ ਤੋਂ ਬਾਅਦ ਇਹ ਖੇ ਖਾਂਦੀ ਅੰਦਰ ਖਾਤੇ ਫਲਾਣ ਦੇ ਨਾਲ ਵੀ ਦਾ ਚੱਕਰ ਆ। ਕੀ ਖੇ ਮਤਲਬ ਇਹ ਗੱਲ ਕਰਦੀ ਕਿਸੇ ਬੰਦੇ ਦੇ ਨਾਲ, ਮੁੰਡੇ ਦੇ ਨਾਲ, ਅੱਛਾ ਸੈਟਿੰਗ ਆ, ਔਰ ਇਹਨੇ ਉਹਨੂੰ ਦੱਸਿਆ ਵੀ ਨਹੀਂ ਕਿ ਵੀ ਮੈਂ ਵਿਆਹੀ ਆ ਤੇ ਇਹ ਉਹ ਫਲਾਂਟਿੰਗ, ਠੀਕ ਹੈ। ਤੇ ਤੁਹਾਨੂੰ ਪਤਾ ਲੱਗਾ। ਔਰਤ ਇੱਕ ਨਾਯਾਬ ਤੋਹਫਾ ਵਾ। ਆਹਾ ਤੇਰੇ ਮਕਸਦ ਹਰ ਕਿਸੇ ਲਈ? ਨਹੀਂ ਹਰ ਕਿਸੇ ਲਈ ਨਹੀਂ, ਮੈਂ ਬੀਵੀ ਦੀ ਗੱਲ ਕਰ ਰਿਹਾ, ਹਸਬੈਂਡ ਵਾਸਤੇ, ਹਾਂ ਠੀਕ, ਸ਼ੋਹਰ ਵਾਸਤੇ ਇੱਕ ਖੂਬਸੂਰਤ ਨੇਮਤ ਹੈ, ਇੱਕ ਗਿਫਟ ਆ, ਗੋਡ ਗਿਫਟਡ। ਓਕੇ ਨੇਕ ਬੀਵੀ, ਇਹ ਬਾਤ ਓਕੇ ਅੱਲਾਹ ਤੁਹਾਡਾ ਭਲਾ ਕਰੇ। ਅੱਛਾ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ, ਪਤਾ ਲੱਗ ਗਿਆ ਮੈਨੂੰ, ਪ੍ਰੂਫ ਵੀ ਮਿਲ ਗਏ, ਪ੍ਰੂਫ ਵੀ ਮਿਲ ਗਏ, ਮੈਸੇਜ ਵੀ ਪੜ੍ਹ ਲਏ ਤੁਸੀਂ? ਮੈਂ ਪੜ੍ਹ ਲਏ। ਉਹ ਵੀ ਐ ਬੈਠੀ ਕਿ ਹਾਂ ਕਰਦੇ ਆ ਫੇਰ? ਹਾਂ ਠੀਕ ਆ। ਦੇਖੋ ਉਹ ਪੜ੍ਹੀ ਲਿਖੀ ਆ, ਯੂਨੀਵਰਸਿਟੀ ਕਾਲਜ, ਉਹਨੇ ਇੱਧਰ ਉੱਧਰ, ਉੱਥੇ ਫਰੈਂਡਸ਼ਿਪ ਹੁੰਦੀ ਆ। ਨਹੀਂ ਹੋਰ ਕੁਛ ਐਸਾ ਜਾਨ ਨੂੰ ਟੈਪ ਵੀ ਉਸਤਾਦ ਜੀ ਉਹ ਲਾਈਟਲੀ ਕਹਿ ਦਿੰਦੇ ਆ ਅੱਜ ਕੱਲ ਇੱਕ ਦੂਸਰੇ ਨੂੰ, ਤੁਹਾਨੂੰ ਨਹੀਂ ਜਾਨੀ ਕਹਿ ਦਿੰਦੇ, ਤੁਹਾਨੂੰ ਹਰ ਬੰਦਾ ਜਾਨੀ ਕਹਿ ਕੇ ਬੁਲਾਉਂਦਾ। ਇੱਕ ਮਿੰਟ ਜੀ, ਠੀਕ ਆ ਫੜ ਲਾਵਾਂ, ਸਮਝ ਨਹੀਂ ਆਇਆ। ਉਹ ਫਰੈਂਡਸ਼ਿਪ ਦੋਸਤਾਨਾ ਮਾਹੌਲ ਹੈ ਤੇ ਆ ਹੁਣ ਰਿਵਾਜ ਚੱਲਿਆ ਵਾ, ਤੇ ਕੋਈ ਐਸਾ ਮਸਲਾ ਨਹੀਂ। ਉਹ ਘਰ ਲਿਆ ਆਪੇ ਹੀ ਦਿੰਦੇ, ਆਉਂਦੇ ਜਾਂਦੇ, ਮੈਂ ਜਾਂਦਾ ਉਹਨਾਂ, ਕੋਈ ਟੈਨਸ਼ਨ। I like you, really like you, भाई. Good. भाई क्या ऊंचे विचार है? क्या बात है? क्या संस्कारी दूल्हे हो तुम तो भाई. क्या बात है? किसी समस्या में नहीं पड़ जाना. ਉਸਤਾਦ ਜੀ ਦੁਨੀਆਦਾਰੀ ਦੇ ਨਾਲ ਚੱਲਣਾ ਚਾਹੀਦਾ ਇਨਸਾਨ ਨੂੰ। ਓਕੇ ਜੀ, 2025 ਯਾਨੀ ਕੋਈ ਰੋਲਾ ਨਹੀਂ ਹੈ, ਕੋਈ ਟੈਨਸ਼ਨ ਨਹੀਂ। ਓਕੇ ਡਨ ਭਾਜੀ। ਸ਼ੁਰੂ ਤੋਂ ਆਵਾਂ, ਸ਼ੁਰੂ ਤੋਂ ਕਰਾਂ? ਸ਼ੁਰੂ ਤੋਂ ਪੁੱਛੋ। ਚਲੋ ਜੀ, ਤੁਹਾਨੂੰ ਪਤਾ ਲੱਗਦਾ ਕਿ ਨੋਨੀ ਸਾਹਿਬ ਤੁਹਾਡੀ ਅੱਲਾ ਮਾਫੀ ਦੇਵੇ ਕੋਈ ਘਰ ਦਾ ਸਿਸਟਮ ਜਿਹੜਾ ਬਾਹਰ ਵੀ ਕਿਤੇ ਕੋਈ ਸਿਸਟਮ ਆ, ਔਰ ਮੈਸੇਜ ਮੂਸੇਜ ਹੁੰਦੇ ਆ, ਔਰ ਉਹ ਮੁੰਡਾ ਗਲੀ ਚ ਆਉਂਦਾ ਵਾ ਤੇ ਉੱਪਰੋਂ ਦੀ ਐਂ ਸ਼ਰਮਾਉਂਦੀ ਵੀ ਆ ਇਹ ਨਿਜ਼ਾਮ, ਤੇ ਇਹ ਸਾਰਾ ਤੁਹਾਨੂੰ ਪ੍ਰੂਫ ਹਰ ਚੀਜ਼ ਮਿਲ ਜਾਂਦੀ, ਗਵਾਹ ਮਿਲ ਜਾਂਦੇ, ਕੀ ਕਰੋਗੇ ਤੇ? ਉਸਤਾਦ ਜੀ ਪਹਿਲੇ ਗੱਲ ਤੇ ਇਹ ਕਿ ਉਹਨੂੰ ਮੋਬਾਈਲ ਹੀ ਨਹੀਂ ਚਲਾਉਣਾ ਆਉਂਦਾ। ਯਾਰ ਇਹ ਨਹੀਂ ਗੱਲਾਂ ਹੁੰਦੀਆਂ, ਏਦਾਂ ਹੋ ਗਿਆ ਵਾ। ਹੋ ਗਿਆ ਵਾ। ਹਾਂ ਉੱਥੇ ਤੂੰ ਕੀ ਕਰੇਂਗਾ ਇਹ ਦੱਸਣਾ। ਪਹਿਲੇ ਤੇ ਮੈਂ ਉਹਨਾਂ ਨੂੰ ਕਹੂੰਗਾ ਕਿ ਦੇਖੇ ਮਤਲਬ ਪਿਆਰ ਮੁਹੱਬਤ ਨਾਲ ਸਮਝਾਉਂਗਾ, ਦੇਖ ਬੇਗਮ ਬੇਗਮ ਇਹ ਚੀਜ਼ਾਂ ਸਹੀ ਨਹੀਂ ਹੈ। ਜੋ ਵੀ ਇਸ ਤੋਂ ਪਹਿਲੇ ਜੋ ਵੀ ਮੱਕਰ ਚਾਇਆ ਸੀ ਤੇਰਾ ਕਿਸੇ ਨਾਲ ਵੀ ਕੋਈ ਵੀ ਹਿਸਾਬ ਕਿਤਾਬ ਸੀ, ਨਹੀਂ ਪਹਿਲੇ ਨਹੀਂ, ਹੁਣ ਯਾਨੀ ਹੁਣ ਮੌਜੂਦਾ ਵੀ ਹੈਗਾ। ਓਕੇ ਤੇ ਵਿਆਹ ਤੋਂ ਬਾਅਦ ਪਹਿਲੇ ਤਾਂ ਤੈਨੂੰ ਕੀ ਪਤਾ ਲੱਗਣਾ, ਪਹਿਲੇ ਤਾਂ ਤੇਰਾ ਤਲਕ ਹੀ ਨਹੀਂ। ਹਾਂਜੀ, ਹਾਂ ਹੁਣ ਪਤਾ ਲੱਗਾ, ਉਹਦਾ ਕੀ ਕਰੇਂਗਾ? ਉਹਨੂੰ ਮੈਂ ਪਿਆਰ ਨਾਲ ਸਮਝਾਉਂਗਾ, ਫਿਰ ਉਹਨੂੰ ਮੈਂ ਕਹੂੰਗਾ ਕਿ ਜੋ ਵੀ ਖਾਤਾ ਕਲੀਅਰ ਹੈਗਾ ਨਾ ਉਹਨੂੰ ਖਤਮ ਕਰ। ਇਸ ਸਵਾਲ ਤੇ ਦੋਵੇਂ ਤਕਰੀਬਨ ਇੱਕੋ ਜਿਹੇ ਨੇ। ਨਹੀਂ ਖਾਤਾ ਖਤਮ ਕਰ, ਤੇ ਮੇਰੇ ਜੇ ਤੂੰ ਇਹੀ ਕੰਮ ਕਰਨੇ ਨਾ ਤੇ ਆਪਣੇ ਮਾਪਿਓ ਦੇ ਘਰ ਸਕੂਨ ਨਾਲ ਕਰ ਸਕਦੀ ਉਹ ਕਹਿੰਦੀ ਅੱਛਾ ਸੋਰੀ ਮੈਂ ਅੱਗੇ ਤੋਂ ਨਹੀਂ ਕਰਦੀ, ਉਹ ਤੇ ਇੰਜ ਸੀ, ਉਹ ਤੇ ਇੰਜ ਸੀ, ਕਹਾਣੀ ਬਾਸ। ਮੈਂ ਕਹਿਣਾ ਕਿ ਜਦੋਂ ਤੇਰਾ ਮਾਈਂਡ ਕਲੀਅਰ ਹੋ ਜਾਏਗਾ ਨਾ, ਜਦੋਂ ਤੇਰੇ ਆ ਸਾਰੇ ਵਿਚੋਚਲੇ ਬੋਚਲੇ ਮੁੱਕ ਜਾਣਗੇ, ਫਿਰ ਆਪਣੀ ਮਾਂ ਘਰੋਂ ਇਸ ਘਰ ਚ ਆ ਜੀ, ਹਾਲੇ ਤੇਰਾ ਇਸ ਘਰ ਕੋਈ ਠੀਕ ਆ। ਉਹ ਕਹਿੰਦੀ ਕਿ ਨਹੀਂ ਤੇ ਮੈਂ ਮੇਰੇ ਤੇ ਇਲਜ਼ਾਮ ਲਾਤਾ, ਮੈਂ ਕੋਈ ਇਦਾਂ ਦੀ ਆ, ਮੈਂ ਕੋਈ ਗੰਦੀ ਔਰਤ ਆ, ਮੈਂ ਇਹ ਕਹਿਤਾ,
ਠੀਕ 15 ਦਿਨ ਬਾਅਦ ਫਿਰ ਉਹਨੂੰ ਕਿਸੇ ਨੇ ਫੜ ਲਿਆ ਬਾਹਰ ਗਲੀ 'ਚ ਖਲੋਤਿਆ ਕੋਈ ਨਿਜ਼ਾਮ ਜਾਂ ਮੋਬਾਈਲ, ਫਿਰ ਤੂੰ ਉਹਨੂੰ ਕੀ ਕਰੇਗਾ? ਫਿਰ ਉਹਦੇ ਮੈਂ ਨਾ ਮਾਪਿਆਂ ਨੂੰ ਬੁਲਾਉਂਗਾ, ਠੀਕ ਹੈ, ਮੈਂ ਕਹੂੰਗਾ ਭਾਈ ਤੁਹਾਡੀ ਕੁੜੀ ਨੇ ਆ ਮੈਸੇਜ ਕੀਤੇ ਨੇ, ਠੀਕ ਹੈ। ਠੀਕ ਆ ਆ ਚੈੱਕ ਕਰੋ, ਤੇ ਉਹ ਮੈਂ ਮੁੰਡੇ ਨੂੰ ਫੋਨ ਤੇ ਕਰਕੇ ਜੇ ਮਾਂ ਵੀ ਉਹਦੀ ਨਾਲ ਰਲੀ ਹੋਵੇ ਤੇ ਮੈਂ ਤਾਂ ਦੱਸਾਂ ਇਹਨਾਂ ਨੇ ਕਢਾਉਣੀ ਅੱਜ ਮੈਨੂੰ ਇਹਨਾਂ ਨੇ ਕਢਾਉਣੀ ਹੈ ਤੇ ਕੋਈ ਰਹਿ ਨਹੀਂ ਦੇਣੀ, ਤੂੰ ਭੇਜ ਉਹਨੂੰ ਯਾਰ। ਤੇ ਜੇ ਮਾਂ ਨੂੰ ਜੋ ਮਰਜ਼ੀ ਦੱਸੀ, ਜੇ ਮੈਂ ਮਾਂ ਦੇ ਜੂੰ ਨਾ ਰਿੜਕੇ ਫਿਰ ਉਹਦੇ ਮੈਂ ਅੱਬੇ ਨੂੰ ਦੱਸਾਂਗਾ। ਅੱਬਾ ਉਹਦਾ ਹੋਵੇ ਹੀ ਨਾ ਫਿਰ। ਮਤਲਬ ਗੱਲ ਦੱਸਾਂ, ਜਿਹੜਾ ਮੈਸੇਜ ਕਰਨ ਦੇ ਹੋਏ ਨੇ ਉਹ ਨਹੀਂ ਤੇਰੇ ਕੋਲ ਜਿੱਤੇ ਕਰਨ ਦੇ ਨਾ। ਅੱਛਾ ਫਿਰ ਉਹਦੇ ਮੈਂ ਭਰਾ ਨੂੰ ਦੱਸੂ। ਭਰਾ ਵੀ ਉਹਦਾ ਨਾ ਹੋਵੇ ਕੋਈ ਫਿਰ ਯਾਰ ਕੱਟ ਤਲਾਕ ਤੇ ਇਹ ਨਹੀਂ ਦੱਸਦੀ ਹੈਗੇ। ਫਿਰ ਮੈਂ ਤਾਂ ਤਰਲਾ ਮਿੰਦ ਕਰਕੇ ਚਲੋ ਤਰਲਾ ਮਿੰਤ ਕਰ ਲਿਆ, ਠੀਕ 20 ਦਿਨ ਬਾਅਦ ਫਿਰ ਚਲੋ ਉਹ ਵੀ ਤਿਆਰ ਹੋਇਆ, ਤਰਲਾ ਮਿੰਤ ਕਰ ਲਿਆ, ਠੀਕ 20 ਦਿਨ ਬਾਅਦ ਇੱਕ ਨਵੇਂ ਮੁੰਡੇ ਦੇ ਨਾਲ ਤੂੰ ਫੜ ਲਿਆ, ਫਿਰ ਅੱਜ ਮੈਂ ਉਸ ਕਲੋਨੀ 'ਚ ਮਕਾਨ ਲਊਂਗਾ ਜਿਸ 'ਚ ਸਿਰਫ ਮੇਰਾ ਹੀ ਮਕਾਨ ਹੋਏਗਾ। ਉਹ ਤੂੰ ਇੱਕ ਮਕਾਨ ਵਾਲੀ ਕਲੋਨੀ ਲਊਂਗਾ। ਉੱਥੇ ਤੂੰ ਚਲਾ ਗਿਆ, ਠੀਕ 15 ਦਿਨ ਬਾਅਦ ਉੱਥੇ ਵੀ ਇੱਕ ਕਲੋਨੀ ਵਾਲੇ ਮੁੰਡੇ ਨਾਲ ਵੀ ਦੁੱਧ ਹੀ ਦੇਣ ਆਇਆ ਸੀ ਤੇ ਉਧਰਾਂ ਨਹੀਂ। ਮੈਂ ਤੈਨੂੰ ਗੱਲ ਦੱਸਾਂ, ਇਹ ਫੰਡਾ ਗੱਲ ਇਹਨਾਂ ਨੇ ਤੈਨੂੰ ਬਹੁਤ ਗੱਦਾ ਕਰਨਾ ਹੀ ਹੁਣ। ਨਹੀਂ ਠਹਿਰ ਜਾ, ਠਹਿਰ ਜਾ। ਅੱਛਾ ਮੈਂ ਉਹਨੂੰ ਵੈਸੇ ਹੀ ਬਾਹਰ ਬੂਹੇ ਤੇ ਬਾ ਦੂੰਗਾ ਕਿ ਮੈਂ ਅੰਦਰ ਬੈਠਾ ਮੈਂ ਤੂੰ ਬਾਹਰ ਬੂਹੇ ਤੇ ਨਹੀਂ ਤੂੰ ਆਪ ਮੂੰਹ ਤੇ ਨਹੀਂ ਸਾਫ ਆ। ਨਹੀਂ ਨਾਲ ਇਹ ਵੀ ਕਹੀ ਜਾਵੇ ਕਿ ਮੈਂ ਕੋਈ ਗੰਦੀ ਔਰਤ ਆ, ਇਹ ਵੀ ਨਾਲ ਕਹੀ ਜਾਵੇ। ਕੰਪਰੋਮਾਈਜ਼ ਕਰਾਂਗਾ, ਜੇ ਨਹੀਂ ਸਮਝਣ ਵਾਲੀ ਹੋਈ ਤੇ ਫਿਰ ਵਾਈਂਡ ਅਪ ਪਾਕਿਸਤਾਨ ਜਿੰਦਾਬਾਦ ਕਰਾਂਗੇ। ਥੱਕ ਹਾਰ ਕੇ ਕੀਤਾ ਇਹਦੇ। ਓਕੇ ਹਾਂ ਫਿਰ ਸਾਰੀ ਗੱਲ ਹੈ ਜਦੋਂ ਛੱਡ ਦੇਗਾ ਵੀ ਚਲੋ ਇੱਕ ਮਿਸਾਲ ਆ, ਚਲੋ ਜਿਹਦੀ ਬੇਗਮ ਆ ਉਹਦੇ ਨਾਲ ਮੁਖਲਸ ਤੇ ਉਹਨੇ ਅੱਗੋਂ ਕੀ ਕਰਨਾ। ਉਹਨੇ ਬਾਈਡ ਫਾਈਨਲ ਗੱਲਾਂ ਕਰ ਰਿਹਾ। ਚਲੋ ਜੀ। ਜ਼ਾਹਰੀ ਗੱਲ ਬਾਈਡ ਵੀ ਤੇਰੇ ਜੋ ਤੁਸੀਂ ਨਹੀਂ ਹਟਣਾ। ਅੱਛਾ ਚਲੋ ਜੀ, 3 ਸਵਾਲ ਹੋ ਗਏ। ਚੌਥਾ ਸਵਾਲ ਭਾਜੀ ਜੀ, ਚੌਥਾ ਸਵਾਲ ਇਹ ਹੈ ਕਿ ਤੁਹਾਨੂੰ ਪਤਾ ਲੱਗਦਾ ਹੈ ਕਿ ਵੀ ਇਹ ਮੇਰੇ ਪੁੱਛਿਓ ਦੱਸਿਓ ਬਗੈਰ ਘਰੋਂ ਬਾਹਰ ਨਿਕਲਦੀ ਆ, ਔਰ ਕਦੀ ਸਬਜ਼ੀ ਲੈ ਆਉਂਦੀ ਆ, ਕਦੀ ਸਹੇਲੀਆਂ ਚਲੀ ਜਾਂਦੀ ਆ, ਰਾਤ ਨੂੰ ਮਗਰਬ ਦਿਸ਼ਾ ਤੋਂ ਬਾਅਦ ਵੀ ਬੁਰਖਾ ਪਾ ਕੇ ਜਾਂ ਉਦਾਂ ਨਿਕਲਦੀ ਆ ਤੇ ਆਰਾਮ ਨਾਲ ਜੋ ਜਿੱਥੇ ਜਾਣਾ ਹੁੰਦਾ ਉਹ ਮਤਲਬ ਸਹੀ ਜੋ ਵੀ ਕੰਮ ਆ, ਲੇਕਿਨ ਉਹ ਹੋ ਕੇ ਆ ਜਾਂਦੀ ਆ। ਔਰ ਸਾਰੇ ਮਹੱਲੇ ਵਾਲੇ ਇੱਧਰ ਉੱਧਰ ਵਾਲੇ ਜਰਾ ਮਸਲਾ ਕਿ ਯਾਰ ਇਹਦੀ ਬੁੱਢੀ ਕੱਲੀ ਨਾ ਪੁੱਛਦੀ ਗਿੱਛਦੀ। ਤੁਹਾਨੂੰ ਕੋਈ ਥੋੜਾ ਬਹੁਤ ਇਸ ਗੱਲ ਦਾ ਤੁਸੀਂ ਉਹਨੂੰ ਸਮਝਾਓਗੇ ਕਿ ਬੇਗਮ ਕਮ ਸੇ ਕਮ ਤੂੰ ਸ਼ਾਮ ਦੇ ਟਾਈਮ ਨਾਲ ਨਿਕਲਿਆ ਕਰ ਕੱਲੀ। ਚਲੋ ਦਿਨੇ ਤੂੰ ਕੋਈ ਸਬਜ਼ੀ ਲੈਣੀ ਆ, ਕੋਈ ਕਰਿਆਨੇ ਵਾਲੇ ਕੋਲ ਜਾਣਾ, ਕੋਈ ਲੂਣ ਮਿਰਚ ਲੈਣੀ, ਕੋਈ ਚਲੀ ਗਈ, ਨਹੀਂ ਹੈਗਾ ਘਰ ਕੋਈ, ਲੇਕਿਨ ਤੂੰ ਰਾਤ ਨੂੰ ਹਨੇਰੇ 'ਚ ਵੀ ਤੂੰ ਵੀ ਘਰ ਆਵੇਂ ਤੇ ਉਹ ਘਰ ਨਾ ਹੋਵੇ ਤੇ ਤੇਰੇ ਤੋਂ ਵੀ ਪੌਣਾ ਘੰਟਾ ਬਾਅਦ ਆਵੇ ਤੇ ਆਕਵੇ ਮੈਂ ਆਪਣੀ ਫਲਾਣੀ ਦੋਸਤ ਨਾਲ ਗਈ ਸੀ। ਇੱਕ ਮਿੰਟ ਜੀ, ਆਹ ਫੜ ਮੈਨੂੰ ਪਤਾ ਦਾ ਆਹ ਗੱਲ ਕਾਬਲੇ ਗੌਰ ਆ ਤੁਹਾਡੀ। ਹਾਂ ਠੀਕ ਆ, ਜਿਹੜੀਆਂ ਗੱਲਾਂ ਤੇ ਬਣਦਾ ਵਾ ਉਹਨਾਂ ਤੇ ਬਣਦਾ ਵਾ, ਐਕਸ਼ਨ ਲੈਣਾ ਬਣਦਾ, ਜਿਨ੍ਹਾਂ ਦੇ ਤੇ ਸਟੈਂਡ ਲੈਣਾ ਉਹ ਤੇ ਲੈਣਾ। ਹਾਂ ਜੀ ਓਏ। ਠੀਕ ਆ, ਕੋਈ ਮਰਦਾਨਗੀ ਵੀ ਕੋਈ ਚੀਜ਼ ਹੁੰਦੀ। ਹਾਂ ਠੀਕ ਹੈ ਜੀ, ਕੋਈ ਅੰਦਰ ਵੀ ਬੰਦੇ ਦੇ ਮਰਦ ਹੁੰਦਾ ਵਾ, ਗੈਰਤ ਵੀ ਕਿਸੇ ਚੀਜ਼ ਦਾ ਨਾਮ। ਆਹੋ। ਬੇਟਾ ਜੀ ਆਹੋ ਮੈਨੂੰ ਪਤਾ। ਪਹਿਲੀ ਗੱਲ ਤੇ ਮੈਂ ਉਹਨੂੰ ਪਰਮਿਸ਼ਨ ਦਊਂਗਾ ਵੀ ਉਹ ਆਵੇ ਜਾਵੇ ਸਬਜ਼ੀ ਲਿਆਵੇ। ਠੀਕ ਹੈ। ਜੋ ਨਹੀਂ ਉਹ ਪਰਮਿਸ਼ਨ ਤਾਂ ਮੈਂ ਕਹਿਤਾ ਕਿ ਦਿਨ ਦੇ ਟਾਈਮ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਚਲੀਆਂ ਜਾਂਦੀਆਂ ਨੇ। ਰਾਤ ਦਾ ਹੀ ਆ ਨਾ ਤੁਹਾਨੂੰ, ਮੈਨੂੰ ਰਾਤ ਦਾ ਰੌਲਾ। ਫਿਰ ਰਾਤ ਨੂੰ ਰੋਟੀ ਤੋਂ ਬਾਅਦ ਉਹ ਜੋਗਿੰਗ ਤੇ ਜਾਂਦੀ, ਰਾਤ ਨੂੰ ਖਾਣਾ ਖਾ ਕੇ ਉਹਨੇ ਜੋਗਰ ਬੂਟ ਪੂਰੇ ਪਾ ਕੇ ਉਹਨੇ ਵਾਕ ਟਰੈਕ ਪੂਰਾ ਇੱਕ ਗੋਲ ਚੱਕਰ ਲਾਣਾ ਹੁੰਦਾ ਵਾ। ਅੱਛਾ ਤੁਹਾਨੂੰ ਪਤਾ ਲੱਗਦਾ ਵੀ ਤੁਹਾਡੀ ਵਾਈਫ ਤੁਹਾਡੇ ਪੁੱਛਿਓ ਦੱਸਿਓ ਬਗੈਰ ਘਰੋਂ ਨਿਕਲਦੀ ਹੈ, ਕੋਈ ਚੀਜ਼ ਜਾਂਦੀ ਲੈਣ, ਕੋਈ ਯਾਨੀ ਗਲਤ ਨਹੀਂ ਮਤਲਬ ਯਾਨੀ ਨਾਰਮਲ ਵੀ ਉਹਨੂੰ ਇਹ ਨਹੀਂ ਭਾਰ ਹੈਗਾ ਵੀ ਮੈਂ ਆਪਣੇ ਬੰਦੇ ਦੀ ਇਜਾਜ਼ਤ ਤੋਂ ਬਾਹਰ ਜਾਣਾ ਵਾ, ਮੈਂ ਇੰਜ ਨਹੀਂ ਜਾਣਾ, ਮੈਂ ਸਹੇਲੀ ਨੂੰ ਮਿਲਣ ਜਾਣਾ। ਉਹਨੂੰ ਕਿਸੇ ਨੇ ਕਿਹਾ ਆ ਜਾ ਅਸੀਂ ਬਾਜ਼ਾਰ ਆਈਆਂ ਤੂੰ ਵੀ ਆ ਜਾ, ਤੂੰ ਆਰਾਮ ਨਾਲ ਬੁਰਖਾ ਪਾਇਆ ਤਾਂ ਦੱਸਿਓ ਪੁੱਛੋ ਬਗੈਰ ਨਿਕਲ ਗਈ। ਰਾਤ ਨੂੰ ਵੀ ਹਨੇਰੇ 'ਚ ਵੀ ਯਾਨੀ 7-8 ਵਜੇ 9 ਵਜੇ ਵੀ ਉਹਨੂੰ ਕਿਸੇ ਸਹੇਲੀ ਦਾ ਫੋਨ ਆ ਜਾਏ ਕਿ ਆ ਜਾ ਇੱਥੇ ਇੱਕ ਮੇਰੀ ਸਾਲਗਿਰਾ ਵਾ ਬੱਚੀ ਦੀ, ਅਸੀਂ ਤੇ ਇਕੱਠੀਆਂ ਹੋਈਆਂ ਆ ਜਾ, ਤੇ ਉਹ ਆਰਾਮ ਦੇ ਨਾਲ ਉਹ ਬੁਰਖਾ ਪਾਉਂਦੀ ਹੈ ਤੇ ਕੱਲੀ ਰਕਸ਼ੇ ਤੇ ਉਹ ਜਾਂਦੀ ਨਿਕਲ ਕੇ ਰਾਤ ਨੂੰ ਵੀ। ਤਾਂ ਜੀ ਕਤਨ ਇਜਾਜ਼ਤ ਨਹੀਂ ਹੈ ਇਸ ਮਾਮਲੇ 'ਚ। ਨਹੀਂ ਇਜਾਜ਼ਤ ਨਹੀਂ ਮੈਂ ਗੱਲ ਕਰ ਰਿਹਾ, ਤੈਨੂੰ ਪਤਾ ਲੱਗਦਾ ਇਦਾਂ ਕਰ ਰਹੀ ਹੈ, ਕੀ ਕਹੇਗਾ? ਫਿਰ ਉਹਨੂੰ ਮੈਂ ਰੋਕਾਂਗਾ, ਘਰ ਭਾਵਾਂਗਾ, ਉਹਨੂੰ ਕੋਈ ਇੱਥੇ ਬੁਲਾ ਜਿਹੜੀ ਸਹੇਲੀ ਲਿਆਉਣਾ ਵਾ, ਇੱਥੇ ਸਾਲਗਿਰਾ ਕਰੋ ਜਿਹੜੀ ਕਰਨੀ ਆ, ਇਸ ਘਰ 'ਚ ਬੁਲਾਓ ਜਿੰਨਾ ਵੀ ਬੁਲਾਉਣਾ। ਅੱਛਾ ਮਤਲਬ ਉਹ ਨਹੀਂ ਹਟਦੀ ਫਿਰ ਉਹਦੀ ਮੈਂ ਉਸਤਾਦ ਜੀ ਮਾਮਲਿਸ਼ ਕਰ ਦਵਾਂ। ਅੱਛਾ ਤੇ ਜੇ ਮਾਂ ਹੱਥੀ ਭੇਜਦੀ ਹੋਵੇ ਤੇ ਫਿਰ ਉਹਦੇ ਮੈਂ ਅੱਬੂ ਨੂੰ ਦੱਸੂ, ਅੱਬੂ ਉਹਦਾ ਹੈ ਨਹੀਂ, ਫਿਰ ਮੈਂ ਉਹਦੇ ਭਰਾ ਵੀ ਉਹਦੇ ਹੈ ਨਹੀਂ। ਉਸਤਾਦ ਜੀ ਭੇਜ ਦੋ 2 ਮਿੰਟ ਬਾਹਰੋਂ ਗੇੜਾ ਲਾ ਆਈਏ। ਯਾਰ ਤੂੰ ਤਾਂ ਸਵੇਰੇ ਭਾਬੀ ਲਿਆ ਇਹਨੂੰ ਪੁੱਛੀ ਜਿੱਦਾਂ ਕਰਨੀ ਹੋਏ ਕਰ ਲੈਣਗੇ ਸਹੀ। ਜਿੱਦਾਂ ਸਤਾਨ ਮਾਂ ਵੀ ਨਾਲ ਰਲੀ ਹੋਵੇ ਤੇ ਫਿਰ ਉਸਤਾਦ ਜੀ ਫਿਰ ਉਹ ਪੂਰਾ ਜੇ ਤੂੰ ਜਾ ਕੇ ਮਾਂ ਨੂੰ ਪੁੱਛੇ ਕਿ ਕਿੱਥੇ ਗਈ ਹੈ ਤੇ ਉਹ ਕਹਿੰਦਾ ਨਾਲ ਦੇ ਘਰ ਗਈ ਹੈ ਤੇ ਉਹ ਬੈਠੀ ਹੋਵੇ ਅਲਮਾਇਦਾ ਕਿਸੇ ਦੇ ਨਾਲ ਮੁੰਡੇ ਦੇ, ਫਿਰ ਉਸਤਾਦ ਜੀ ਫਿਰ ਮੈਂ ਇਦਾਂ ਕਰਾਂ ਨਹੀਂ ਛੱਡਦੇ ਪੁਰਕਰਾ ਚਲੋ ਠੀਕ ਉਹ ਛੱਡ ਪਾਗਲ ਦੇਣੀ ਬੰਦੀਆਂ ਨਾਲ ਆਉਂਦੇ ਆ। ਛੱਡ ਦੇਣੀ ਛੱਡ ਦੇਣੀ ਆ। ਫਿਰ ਅਗਲਾ ਮੈਂ ਉਹ ਇਹ ਦੱਸੂਗਾ ਕਿ ਭਾਈ ਮੇਰੀ ਪਹਿਲੇ ਸ਼ਾਦੀ ਹੋਈ ਦਵਾਜਾ ਵਾਂ ਕੀ ਸੀ ਦੁਆਜੜ ਦੁਹਾਜੜ ਦਵਾਜੜਾ ਮੈਂ ਸਿੰਗਲ ਪਰਸਨ ਖਤਮ ਯਾਨੀ ਉਹਨੂੰ ਛੱਡ ਦੇਗਾ। ਹੁਣ ਛੱਡਦਾ। ਓਕੇ ਚਲੋ ਜੀ, ਇਹ ਗੈਰ ਜੀ ਯਾਨੀ ਇਸ ਗੱਲ ਤੋਂ ਹਾਂਜੀ ਦੇਖੋ ਨਾ, ਨਿੱਕੀ ਜੀ ਗੱਲ ਤੋਂ ਉਹਨੂੰ ਛੱਡ ਰਿਹਾ, ਕਿਸੇ ਦੀ ਜ਼ਿੰਦਗੀ ਖਰਾਬ ਕਰ ਰਿਹਾ। ਉਸਤਾਦ ਤੂੰ ਬਹੁਤ ਸਾਰੀਆਂ ਖਵਾਤੀਨ ਨੇ ਜਿਨ੍ਹਾਂ ਦਾ ਤੂੰ ਫੇਵਰਟ ਹੋਇਆ। ਸਰ ਜੀ ਹਕੀਕਤ ਆ, ਖਲੀਲੁਰ ਰਹਿਮਾਨ ਕਮਰ ਸਾਹਿਬ ਫਰਮਾਉਂਦੇ ਕਿ ਕੈਦੀ ਕਦੀ ਵਫਾਦਾਰ ਨਹੀਂ ਹੁੰਦਾ।
ਹੈ ਕੈਦੀ ਕਦੀ ਵੀ ਤੁਸੀਂ ਉਹਨੂੰ ਕੈਦ ਹੀ ਕਰ ਲੈਣਾ, ਵੀ ਉਹਨੂੰ ਆਜ਼ਾਦ ਰਹਿਣ ਦਿਓ ਯਾਰ, ਉਹ ਤੁਹਾਡਾ ਹੋਏਗਾ ਤੇ ਤੁਹਾਡੇ ਕੋਲ ਹੀ ਇਹ ਰਹੇਗਾ। ਖਲੀਲ ਰਹਿਮਾਨ ਕਮਰ ਸਾਹਿਬ ਨੇ ਕਦੋਂ ਉਹ ਫਰਮਾਇਆ? ਇੱਕ ਸ਼ੇਰ ਆ ਜਦੋਂ ਆਪਾਂ ਟੀਵੀ ਬੰਦ ਕੀਤਾ ਕੈਦੀ ਕਦੀ ਵਫਾਦਾਰ ਨਹੀਂ ਹੁੰਦਾ, ਵੀ ਮਤਲਬ ਉਹ ਬੁੱਢੀ ਨੂੰ ਕੈਦ ਕਰਕੇ ਰੱਖਿਆ ਹੋਇਆ ਘਰ ਹਾਂ ਦੇ ਵੀ ਜਿਹੜਾ ਵਿੱਚ ਚਾਰ ਕੈਦੀ ਆ ਜਦੋਂ ਉਹਨੇ ਆਜ਼ਾਦ ਹੋਣਾ ਉਹਨੇ ਜਾਣਾ ਹੀ ਆ। ਹਾਂ ਹੁਣ ਤੁਸੀਂ ਕੈਦੀ ਨਾਲ ਪਿਆਰ ਪਾ ਲਓ ਤੇ ਕੈਦੀ ਕਿੱਥੇ ਵਫਾਦਾਰ ਹੋਵੇ ਕੋਈ ਜਦੋਂ ਕੈਦ ਵੀ ਕੀਤਾ ਵਾ ਤੇ ਉਹਦੇ ਕੋਲ ਤਵੱਕੋ ਵੀ ਰੱਖ ਰਹੇ ਹੋ ਮੁਹੱਬਤ ਦੀ, ਨਹੀਂ ਦੇਗਾ। ਇਹ ਰਾਤ ਤੋਤੇ ਨੂੰ ਦੰਦੀ ਵੜਦਾ ਮੀਆਂ ਮਿੱਠੂ ਚੂਰੀ ਖਾਣੀ ਵਾਲਾ, ਤੁਸੀਂ ਉਹ ਪਿੰਜਰੇ ਚ ਆਹੋ, ਠੀਕ ਆ, ਉਹਨੂੰ ਪਿਆਰ ਕਰ ਰਹੇ ਹੋ ਤੁਸੀਂ, ਪਰ ਉਹ ਤੁਹਾਨੂੰ ਦੰਦੀ ਹੀ ਪਾ ਰਿਹਾ ਵਾ, ਕਿਉਂ? ਕੈਦ ਕੀਤਾ ਹੋਇਆ ਲੈ ਵੀ ਕਾਕਾ ਤੇਰਾ ਸਾਹ ਮੁੱਕ ਉਹਨੂੰ ਜਾਂਦਾ, ਖੋਲ ਕੇ ਛੱਡੋ, ਤੁਹਾਡੇ ਮੋਢੇ ਤੇ ਆ ਕੇ ਬੈਠੇਗਾ। ਤੇਰਾ ਸਾਹ ਮੁੱਕ ਜਾਂਦਾ, ਤੇਰੀ ਗੱਲ ਨਹੀਂ ਮੁੱਕਦੀ, ਫਿਰ ਪਤਾ ਨਹੀਂ ਕਿੱਥੋਂ ਸਾਹ ਭਰ ਲੈਣਾ ਯਾਰ। ਅੱਛਾ ਜੀ, ਕਿੰਨੇ ਸਵਾਲ ਹੋ ਗਏ ਭਾਜੀ? ਇਹ ਚਾਰ ਹੋ ਗਏ ਜੀ। 4 ਸਵਾਲ ਹੋ ਗਏ। 4 ਹੋ ਗਏ, ਉਹ ਠੀਕ ਆ ਜਾ ਰਿਹਾ, ਐ 2 ਵਾਰੀ ਛੱਡਤੀ ਆ। ਇਹਨੂੰ ਸ਼ਕਤੀ ਦਿੱਤੀ ਆ। ਪੰਜਵਾਂ ਸਵਾਲ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਤੁਹਾਡੀ ਬੀਵੀ ਝੂਠ ਬਹੁਤ ਬੋਲਦੀ, ਗੱਲ-ਗੱਲ ਤੇ ਝੂਠ ਬੋਲਦੀ, ਗੱਲ-ਗੱਲ ਤੇ ਝੂਠ ਬੋਲਦੀ, ਇੱਕਦਮ ਜਦੋਂ ਇਹਨੂੰ ਕੋਈ ਗੱਲ ਪੁੱਛੋ ਇੱਕਦਮ ਘਬਰਾ ਕੇ ਬਹਾਨਾ ਬਣਾ ਕੇ ਝੂਠ ਬੋਲਦੀ ਹੈ। ਝੂਠ ਉਹਦੇ 1-2 ਵਾਰੀ 3 ਵਾਰੀ 20 ਵਾਰੀ ਤੁਸੀਂ ਫੜ ਵੀ ਲਏ ਨੇ ਝੂਠ, ਫੇਰ ਕੀ ਕਰੋਗੇ? ਉਸ ਝੂਠ ਦੀ ਵਜ੍ਹਾ ਤੋਂ ਘਰ 'ਚ ਲੜਾਈ ਵੀ ਪੈ ਗਈ ਹੈ, ਉਸ ਝੂਠ ਦੀ ਵਜ੍ਹਾ ਤੋਂ ਤੁਹਾਨੂੰ ਨੁਕਸਾਨ ਵੀ ਹੋਏ ਨੇ, ਤੁਹਾਡੇ ਨਾਲ ਵੀ ਗਲਤ ਬਿਆਨੀ ਕਰਦੀ, ਝੂਠ ਦੀ ਆਦਤ ਆ। ਫੇਰ ਮੇਰੇ ਨਾਲ ਵੀ ਝੂਠ ਬੋਲਦੀ ਹੈ, ਸਾਰਿਆਂ ਨੂੰ ਉਹਨੂੰ ਆਦਤ ਆ, ਝੂਠੀ ਆ ਉਹ। ਪਰ ਜਦੋਂ ਆਦਤ ਆ ਫਿਰ ਹੁਣ ਆਦਤ ਨਹੀਂ ਨਾ ਬਦਲੀ ਜਾ ਸਕਦੀ। 1 ਮਿੰਟ ਜੀ, ਪਾਜੇ ਲੈਣਾ। ਹਾਂਜੀ, ਕਹਤੇ ਹੈ उन्होंने रफ्ता कभी लौटती नहीं, जा मैं कदे से मेरी जवानी उठा के ला। ਜਾ ਭੱਜ ਕੇ ਜਾ ਆ ਕੇ ਲਾ। हाँ जी, कहते हैं आदत फिल मौत, हाँ ਉਸਤਾਦ ਜੀ ਅੱਜ ਦੋ ਰੱਸੀ ਜਲ ਗਈ ਮਗਰ ਬਲ ਨਹੀਂ ਗਿਆ। ਹਾਂ। ਇੱਕ ਔਰਤ ਆ ਜਿਹੜੀ ਉਹ ਪਸਲੀ ਚੋਂ ਬਣਾਈ ਗਈ ਆ, ਇਹਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰੋ ਕਿ ਟੁੱਟ ਜਾਏਗੀ। हाँ ਇਹਨੂੰ ਮੁਹੱਬਤ ਦੇ ਨਾਲ ਸਮਝਾਓ, की ਪਿਆਰ करेगा ਨਾਲ। उथे की करेगा ਮਤਲਬ वो नहीं समझ रही। ਉਹ ਝੂਠ ਬੋਲ ਰਹੀ ਹੈ ਨਾ, ਕੀ ਪਤਾ ਉਹਦੇ ਅੰਦਰ ਕੀ ਚੱਲ ਰਿਹਾ, ਉਹ ਮੈਨੂੰ ਅਜ਼ਮਾਣਾ ਚਾਹ ਰਹੀ ਹੈ ਵੀ नहीं नहीं ਜੇ ਮੈਂ सारे ने ਝੂਠ बोल रही है तेन, वो भी कहते ने झूठ बोल दी, ने सवेरे आ झूठ बोलिया ने आ झूठ बोले, सारे ने बोल रही तेनों नहीं। एक करैक्टर झूठी औरत आ, यानी उन्हें झूठ बोलने की आदत आ। ਠੀਕ ਆ, ਇਹਦੇ ਤੇ ਫਿਰ ਐਕਸ਼ਨ ਬਣਦਾ ਵਾ ਭਾਈ, ਇਹਦੇ ਤੇ ਗੱਲ ਆਉਂਦੀ ਹੈ, ਕਿਉਂਕਿ ਹੁਣ ਗੱਲ ਆ ਗਈ ਆ ਸੱਚ ਤੇ ਝੂਠ ਦੇ ਦਰਮਿਆਨ। ਆਇਆ ਮੁਕਾਮ ਹਮੇਸ਼ਾ ਸੱਚ ਜਿੱਤਿਆ ਵਾ, ਏਦਾਂ ਸੱਚ ਦੀ ਹਮੇਸ਼ਾ ਜਿੱਤ ਹੋਈ ਆ। ਮੈਂ ਇਹੀ ਕਹੂੰਗਾ ਕਿ ਉਹ ਉਹਦੀ ਹੌਬੀ ਆ, ਉਹਦੀ ਆਦਤ ਆ। ਉਹਦੀ ਆਦਤ ਕੀ ਬਾਤ ਹੈ, ਮੈਂ ਫਿਰ ਤੇ ਸਦਕੇ ਚਲ ਗਿਆ। ਵੀ ਮਤਲਬ ਉਹ ਹੈ ਹੀ ਇਸ ਤਰ੍ਹਾਂ ਦੀ ਹੈ ਯਾਰ, ਮੈਨੂੰ ਫੇਰ ਵੀ ਪਸੰਦ ਜਿਹੜੀ ਜਿਹੜੀ ਇੰਨੇ ਸਾਲਾਂ ਤੋਂ ਨਹੀਂ ਹਟੀ। ਉਹ ਹੁਣ ਕਿੱਦਾਂ ਹਟ ਜਾਣਾ, ਮੈਂ ਕਿੱਦਾਂ ਹਟਾ ਲੂੰਗਾ? ਹਾਂ। ਮਾਰਾਂ ਕੁੱਟਾਂ ਨਾ, ਉਂਗਲੀ ਵੀ ਨਹੀਂ ਲਾਉਣੀ, ਹਾਂ ਠੀਕ ਹੈ, ਮੈਂ ਤਾਂ ਟੱਚ ਵੀ ਨਹੀਂ ਕਰਦਾ, ਡੋਂਟ ਟੱਚ ਮੀ। ਉਹਦੇ ਹਾਂਜੀ ਸਰ, ਇਹ ਬਾਤ ਆ ਬਾਈ। ਤੁਹਾਨੂੰ ਪਤਾ ਲੱਗਦਾ ਇੱਕ ਮਿੰਟ, ਆ ਮੈਂ ਤੁਹਾਡੀ ਪਿਛਲੀ ਗੱਲ ਤੋਂ ਬਾਅਦ ਛੱਡ ਦਿੱਤੀ ਸੀ, ਹੁਣ ਮੇਰਾ ਵਿਆਹ ਨਹੀਂ ਹੈਗਾ, ਉਹਨੇ ਕਰੀ ਜੋ ਦੱਸ ਮੇਰੀ। ਨਹੀਂ ਨਹੀਂ ਉਸਤਾਦ ਜੀ ਨਹੀਂ ਆ ਉਹ ਛੱਡਤੀ ਪਿਛਲੀ ਗੱਲ ਚ ਮੈਂ। ਨਹੀਂ 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 ਪੁੱਤ, ਉਹ ਸਵਾਲ ਸੀ। 6 ਸਾਲ ਪਏ ਅਜੇ। ਸਾਲ ਆ। ਆਹੋ ਸਿਆਣੇ ਪੈ ਕੇ ਫਿਰ ਛੱਡ ਗਏ ਸੀ ਬਾਬਾ। ਨਹੀਂ ਨਾਲੇ ਉਹ ਸਵਾਲ ਸੀ ਵੀ ਇਦਾਂ ਕਰੇਗਾ, ਕਹਿੰਦਾ ਮੈਂ ਇਦਾਂ ਕਰ ਲਾਂਗਾ ਫਿਰ। ਅੱਛਾ ਚਲੋ। ਅੱਛਾ ਜੀ, ਤੁਹਾਡੇ ਪਤਾ ਲੱਗਦਾ ਤੁਹਾਡੀ ਬੀਵੀ ਇੱਕ ਅਵਲ ਦਰਜੇ ਦੀ ਝੂਠੀ ਔਰਤ ਆ। ਐਜ਼ ਏ ਇਨਸਾਨ ਉਹ ਇੱਕ ਝੂਠਾ ਕਰੈਕਟਰ ਆ, ਗੱਲ-ਗੱਲ ਤੇ ਝੂਠ ਬੋਲਦੀ, ਜਿੱਥੇ ਨਹੀਂ ਵੀ ਝੂਠ ਦੀ ਲੋੜ ਹੁੰਦੀ ਉੱਥੇ ਵੀ ਝੂਠ ਬੋਲੀ ਜਾਂਦੀ ਹੈ। ਇੱਕਦਮ ਜਦੋਂ ਤੁਸੀਂ ਉਹਨੂੰ ਪੁੱਛਦੇ ਜੋ ਇੰਜ ਡੇਲੇ ਘਮਾ ਕੇ ਝੂਠ ਬੋਲਦੀ ਆ, ਸਾਫ਼ ਤਾਂ ਨਜ਼ਰ ਆ ਰਿਹਾ ਹੁੰਦਾ ਵੀ ਉਹਨੇ ਕਹਾਣੀ ਬਣਾ ਰਹੀ ਹੈ। ਔਰ ਉਹ ਪੂਰੇ ਮਸ਼ਹੂਰ ਹੋ ਗਈ ਆ, ਔਰ ਤੁਹਾਨੂੰ ਸ਼ਿਕਾਇਤਾਂ ਮਿਲਣ ਲੱਗ ਪਈਆਂ, ਉਸ ਝੂਠ ਦੀ ਵਜ੍ਹਾ ਤੋਂ ਤੁਹਾਨੂੰ ਨੁਕਸਾਨ ਬਹੁਤ ਹੋਣ ਲੱਗ ਪੈਣੇ। ਉਹਦੇ ਨਾਲ ਬਹਿਣਾ ਉੱਠਣਾ ਉਹਦੇ ਰਿਸ਼ਤੇਦਾਰਾਂ ਨੇ ਛੱਡਤਾ, ਉਹਦੇ ਨਾਲ ਗੱਲ ਕਰਨੀ ਛੱਡਤੀ ਕਿ ਭਾਈ ਇਹ ਤੇ ਗੱਲ ਇੱਧਰ ਦੀ ਉੱਧਰ ਪਹੁੰਚਾ ਦਿੰਦੀ ਹੈ। ਕੀ ਕਰੋਗੇ ਹੁਣ? ਉਸਤਾਦ ਜੀ ਜੇ ਤੇ ਗੱਲ ਆਈ ਹੈ ਨਾ ਮੇਰੇ ਤੇ, ਹਾਂ ਤੇ ਸਭ ਤੋਂ ਪਹਿਲੇ ਤੇ ਮੈਂ ਉਹਦਾ ਗੁੱਟ ਫੜ ਕੇ ਉਹਦੇ ਘਰ ਛੱਡ ਕੇ ਆਉਂਗਾ। ਤੇ ਯਾਰ ਇਹ ਹਰ ਗੱਲ ਤੇ ਘਰ ਛੱਡਿਆ ਜਾਂਦਾ। ਯਾਰ ਉਹ ਮੇਰੀ ਗੱਲ ਸੁਣ। ਯਾਰ ਇੱਕ ਮਿੰਟ ਜਿਹੜੀ ਔਰਤ ਆਪਣੇ ਸਿਰ ਦੇ ਸਾਈਂ ਨਾਲ ਮੁਖਲਸ ਨਹੀਂ ਨਾ ਹੈ, ਉਹ ਪੂਰੀ ਦੁਨੀਆ ਯਾਰ ਉਹ ਮੁਖਲਸ ਹੋ ਸਕਦਾ ਹੋਵੇ, ਲੇਕਿਨ ਉਹਨੂੰ ਝੂਠ ਦੀ ਆਦਤ ਆ। ਤੇ ਝੂਠ ਤੋਂ ਵੀ ਮੈਂ ਛੱਡਣਾ ਨਹੀਂ ਮੈਨੂੰ ਤਬਾਹੀ ਉਹ ਯਾਰ ਉਧਰ ਛੱਡ, ਬਾਰ-ਬਾਰ ਛੱਡਣ ਜਾਣਾ, ਤੁਹਾਡੇ ਨਾਲ ਮਿਸਤਰੀ ਲੱਗਾ ਲੱਗਿਆ। ਯਾਰ ਤੁਸੀਂ ਮਤਲਬ ਕਿ ਤਮਾਸ਼ਾ ਸਮਝਿਆ ਹੋਇਆ ਵਾ? ਨਹੀਂ ਤਮਾਸ਼ਾ ਨਹੀਂ, ਕਿਸੇ ਬਾਰ-ਬਾਰ ਦੀ ਜ਼ਿੰਦਗੀ ਦੇ ਨਾਲ ਐਂ ਹੀ ਖੇਡ ਲੈਣਾ, ਨਿੱਕੀ ਜੀ ਕਿਸੇ ਹਰਕਤ ਤੋਂ ਤੂੰ ਉਹਦੇ ਘਰ ਛੱਡਿਆ ਹੈਗਾ, ਤੂੰ ਕੀ ਸਮਝਿਆ ਹੋਇਆ ਉਹਨਾਂ ਨੂੰ? ਨਾਲੇ ਬਾਰ-ਬਾਰ ਉਧਰ ਛੱਡਣ ਜਾਣਾ, ਤੁਹਾਡੇ ਘਰ ਲਾਈਟ ਬੰਦਾ ਲਾਉਣਾ ਹੋਇਆ, ਮੇਰਾ 3 ਲਾਈਟ ਬੰਦ ਰਹਿਣੀ, ਮੈਂ ਉਧਰ ਕੋਈ ਛੱਡਣ ਜਾਂਦਾ, ਫਿਰ ਇੱਧਰ ਨਹੀਂ ਸੀ ਲਾਉਣੀ, ਆਪ ਤਾਂ ਚੱਲ ਜਾਂਦਾ। ਬਾਰ-ਬਾਰ ਉਧਰ ਛੱਡ ਜਾਣਾ। ਨਹੀਂ ਇਦਾਂ ਤੇ ਫਿਰ ਤੂੰ ਛੱਡਣਾ ਛੱਡ। ਉਹਨੇ ਤਾਂ ਰਕਸ਼ਾ ਲਵਾਇਆ ਹੋਇਆ ਉਹਦਾ, ਛੱਡ ਕੇ ਆ ਗਈ ਲੈ ਜਿੱਥੇ ਤੂੰ ਰਾਤ ਨੂੰ ਛੱਡ ਆਇਆ ਸਵੇਰ ਨੂੰ ਲੈ, ਰਾਤ ਨੂੰ ਛੱਡ ਆਇਆ ਸਵੇਰ ਨੂੰ ਲੈ, ਇਸੇ ਕਿਵੇਂ ਕਰਾਂਗੇ? ਜੋ ਕਮਾਏਗਾ ਕਿਰਾਇਆ ਚੱਲ ਜਾਏਗਾ ਪੁੱਤ। ਅਗਰ ਗੱਲ ਰਹਿੰਦੀ ਮੇਰੇ ਹੱਥ ਤੇ ਉਹਦੇ ਦਰਮਿਆਨ, ਯਾਨੀ ਉਹ ਮੇਰੇ ਨਾਲ ਸਿਰਫ ਝੂਠ ਬੋਲਦੀ ਆ, ਉਹ ਆਸਤਾ ਮੈਂ ਉਹਨੂੰ ਸਹੀ ਕਰ ਲੈਣਾ ਸੀ। ਹਾਂ ਇਹਦਾ ਹੱਲ ਕੀ ਹੈ ਹੁਣ? ਇਹਦਾ ਹੱਲ ਉਹਨੂੰ ਘਰ ਛੱਡ ਕੇ ਆਉਣਾ। ਚਲੋ ਆ ਮੁੱਕੀ ਉਹਨੂੰ ਸਭ ਕਰ ਲੱਗਾ ਇੱਕ ਵਾਰੀ ਸਹੁਰੇ ਨਹੀਂ ਗਿਆ, ਤੂੰ 7 ਵਾਰੀ ਚਲ ਗਿਆ। ਨਹੀਂ ਵੀ ਯਾਰ ਨਿਭਾ ਰਿਹਾ ਸਹੀ। ਮਾਰਿਆ ਭਾਈ, ਓਏ। ਬੰਦਾ ਭਾਈ ਹੈ। ਯਾਰ ਉਹ ਬਗੈਰ ਤੋਂ ਹੋ ਕੇ ਸੈੱਟ ਬੈਠਾ, ਉਹ ਭਾਈ ਹੈਲੋ ਕੀ ਗੱਲ ਹੋ ਗਈ? ਤੂੰ ਗੈਰਤਮੰਦ ਹੋ ਕੇ ਉਧਰ ਸਹੁਰਿਆਂ ਚ ਆਈ ਜਾਣਾ ਬਾਰ-ਬਾਰ। ਲੋ ਜੀ ਛੱਡੋ ਭਾਜੀ, 6ਵਾਂ ਸਵਾਲ। ਚਲੋ ਤੁਹਾਡੀ ਬੁੱਢੀ, ਬੇਗਮ ਸਾਹਿਬਾ, ਹਾਂਜੀ ਤੁਹਾਡੀ ਵਾਈਫ ਮਿਸਿਸ ਮਿਸਿਸ, ਤੁਹਾਡਾ ਕੰਮ ਸ਼ਮ ਹੈ ਨਹੀਂ, ਤੁਸੀਂ ਨਾਰਮਲ ਕੰਮ ਸ਼ਮ
ਪੈਸੇ ਕਮਾਉਂਦੇ ਹੋ, ਉਹਦੇ ਸਿਰ ਹੀ ਉਹ ਉਹ ਕਹਿੰਦੀ ਆ ਕਿ ਵੀ ਮੈਨੂੰ ਆਹ ਵੀ ਚੀਜ਼ਾਂ ਚਾਹੀਦੀਆਂ, ਆਹ ਵੀ ਚਾਹੀਦੀਆਂ, ਸੂਟ ਚਾਹੀਦੇ, ਜੁੱਤੀ ਚਾਹੀਦੀ, ਜੁਐਲਰੀ ਚਾਹੀਦੀ, ਘਰ ਅੱਛਾ ਚਾਹੀਦਾ, ਮੈਨੂੰ ਇੱਕ ਗੱਡੀ ਚਾਹੀਦੀ, ਡਰਾਈਵਰ ਚਾਹੀਦਾ, ਜੋ ਮਰਜ਼ੀ ਕਰ, ਗੁਰਦਾ ਵੇਚ, ਡਾਕਾ ਮਾਰ, ਚੋਰੀ ਕਰ, ਜੋ ਮਰਜ਼ੀ ਕਰ, ਮੈਨੂੰ ਮੈਂ ਨਹੀਂ ਜਾਣਦੀ ਤੂੰ ਮਾੜਾ ਵਾਂ, ਤੂੰ ਗਰੀਬ ਆ, ਤੇਰਾ ਕੰਮ ਹੈ ਨਹੀਂ, ਤੈਨੂੰ ਨੌਕਰੀ ਨਹੀਂ ਲੱਭਦੀ, ਮੈਨੂੰ ਇਹ ਚੀਜ਼ਾਂ ਚਾਹੀਦੀਆਂ, ਠੀਕ ਆ ਲਿਆ ਕੇ ਦੇਣਾ, ਠੀਕ ਆ, ਨਹੀਂ ਤੇ ਮੈਨੂੰ ਫਾਰਗ ਕਰ, ਮੈਨੂੰ ਛੱਡ ਦੇ, ਮੈਂ ਅੱਗੋਂ ਕਿਤੇ ਮੈਂ ਇਹੋ ਜਿਹੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੀ ਜਿੱਥੇ ਮੈਨੂੰ ਆਹ ਸਾਰਾ ਕੁਝ ਬਰਦਾਸ਼ਤ ਕਰਨਾ ਪੈਂਦਾ। ਪਹਿਲੇ ਮਾਪਿਆਂ ਨਾਲ ਮੈਂ ਇੱਦਾਂ ਆਉਣਾ ਤੇ ਹੁਣ ਤੇਰੇ ਨਾਲ ਸਾਰੀ ਜ਼ਿੰਦਗੀ ਇੱਦਾਂ। ਕੀ ਇਹਦਾ ਜਵਾਬ ਦੇਂਗੇ? 1 ਮਿੰਟ ਜੀ ਭਾਜੀ। ਹਾਂਜੀ ਸਰ ਜੀ ਤੁਸੀਂ ਕਿਉਂ ਮੇਰਾ ਘਰ ਬਰਬਾਦ ਕਰਨਾ ਚਾਹ ਰਹੇ ਹੋ? ਤੂੰ ਹੁਣ ਹੀ ਨਹੀਂ ਦੇ ਰਿਹਾ, ਇਹ ਵੀ ਤੇ ਗੈਰਾ ਤੇ ਸਮਾਨਾਂ ਨਾਲ ਲੱਗੀ ਪਈ ਹੈ। ਹਾਂਜੀ ਦੱਸੋ। ਕਹਿੰਦੇ ਆ ਜਬ ਸਰ ਕਦਮੋਂ में झुका लिया जाए फिर उठाए नहीं जाते। ਠੀਕ ਆ, ਲੇਕਿਨ ਇੱਥੇ ਉਹ ਕਹਿ ਰਹੀ ਹੈ ਕਿ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ। ਵੀ ਉਹੀ ਤੇ ਉਧਰ ਹੀ ਹੋਣ ਲੱਗਾ ਨਾ ਕਿ ਜਬ ਸਰ ਕਦਮੋਂ में झुका लिए जाए फिर उठाए नहीं जाते। ਵੀ ਡਿਮਾਂਡ ਪੂਰੀ ਕਰਨੀ ਪੈਂਦੀ ਆ, ਭਾਵੇਂ ਜਿੱਥੋਂ ਮਰਜ਼ੀ ਕਰੀਏ, ਜਿੱਦਾਂ ਮਰਜ਼ੀ ਕਰੀਏ। ਚੋਰੀ ਕਰੇਗਾ, ਮੈਂ ਉਹਨੂੰ ਕਹੂੰਗਾ ਮੈਨੂੰ 15000 ਰੁਪਏ ਦੇ ਦੇ ਮੈਨੂੰ ਬਸ। ਓਕੇ 15000 ਰੁਪਏ ਦੇ ਦੇ, 7 ਦਿਨ ਦਾ ਟਾਈਮ ਦੇ ਦੇ। ਓਕੇ ਜੋ ਕਹਿ ਰਹੀ ਆ ਇਹਦੇ ਨਾਲੋਂ ਐਕਸਟਰਾ ਲੈ ਕੇ ਦਊਂਗਾ। 15,000 ਦੀ ਪਿਸਤੌਲ ਲਏਗਾ, ਪਿਸਟਲ ਲਊਂਗਾ ਮੈਂ 30 ਬੋਰਡ ਦਾ। ਯਾਨੀ ਉਹੀ ਗੱਲ ਕਿ ਉਸ ਤੋਂ ਬਾਅਦ ਤੂੰ ਚੋਰੀਆਂ ਡਕੈਤੀਆਂ ਜੋ ਯਾਨੀ ਤੂੰ ਆ ਭੁੱਲ ਜਾਏਗਾ ਵੀ ਮੈਂ ਕੀ ਸਹੀ ਹੈ ਤੇ ਕੀ ਗਲਤ ਆ। ਹਾਂਜੀ ਮੈਂ ਘਰੋਂ ਸ਼ੁਰੂ ਹੋਊਂਗਾ, ਆਪਣੇ ਹੀ। ਆਪਣੇ ਘਰੋਂ। ਅੱਬੂ ਦਾ ਕੀ? ਅੱਬੂ ਦਾ ਇੱਕ ਗੱਲਾ ਵਾ, ਉਹਨੇ ਬਣਾਇਆ ਵਾ, ਠੀਕ ਆ। ਉਹ ਉਹਦੇ ਇੱਕ ਜ਼ੇਵਰ ਮਕਾਨ ਵੇਚੇਗਾ, ਪਲਾਟ ਇੱਕ ਲਿਆ ਹੋਇਆ। ਕਾਂਟੇ ਉਸਤਾਦ ਜੀ। ਅੰਮੀ ਦੇ ਕਾਂਡੇ ਹੁੰਦੇ ਆ। ਉਹ ਅੱਛਾ ਗੱਲਾ ਬਣਾਇਆ ਵਾ, ਪਲਾਟ ਲਿਆ ਹੋਇਆ ਸੀ ਨਾ, ਤੇ ਉਹ ਛੱਤਣ ਵਾਸਤੇ ਉਹਦੇ ਵਿੱਚ ਯਾਨੀ ਘਰੋਂ ਹੀ ਤੂੰ ਸਾਰੀ ਗੇਮ ਪਾ ਲੇਗਾ, ਘਰੋਂ ਵੀ ਮੈਂ- ਜੇ ਬਚ ਗਈ ਤੇ ਫਿਰ ਬਾਹਰੋਂ। ਤੇ ਫਿਰ ਬਾਹਰੋਂ ਲੇਕਿਨ ਉਹਦੀ ਤੂੰ ਇਹ ਗੱਲ ਪੂਰੀ ਉਹਦੀ ਕਰੇਗਾ, ਗੱਲ ਪੂਰੀ ਕਰਨੀ ਆ। ਇਹ ਨਹੀਂ ਕਹੇਗਾ ਕਿ ਵੀ ਮੈਂ ਨਹੀਂ ਬੇਗਮ ਇਦਾਂ ਹੀ ਗੁਜ਼ਾਰਾ ਕਰਨਾ ਵਾ। ਇਹ ਮੇਰੀ ਉਹਨਾਂ ਪਹਿਲੇ ਡਿਸਕਸ ਹੋਏਗੀ ਕਿ ਸਾਰੀ ਜ਼ਿੰਦਗੀ ਤੈਨੂੰ ਇਨਕਾਰ ਨਹੀਂ ਕਿਸੇ ਕੋਲ, ਓਕੇ ਜਵਾਬ ਨਹੀਂ ਦਊਂਗਾ ਤੈਨੂੰ ਕਿਸੇ ਵੀ ਗੱਲੋਂ, ਨਾ ਸਿਰ ਚੱਕੂਗਾ, ਜ਼ਰਾ ਨਾ ਮੂੰਹ ਚੋਂ ਚੂੰ ਦੀ ਵੀ ਆਵਾਜ਼ ਨਹੀਂ ਮੇਰੇ ਨਿਕਲੇਗੀ। ਬਸ ਇਹ ਓਕੇ ਜਜ਼ਬਾ ਚਾਹੀਦਾ। ਠੀਕ ਆ। ਇਹ ਖੁਸ਼ੀ ਚ ਮਾਰੇ ਆ, ਬਾਕੀ ਤੂੰ ਬਗੈਰਤ ਨਹੀਂ ਹੈ। ਹਾਂਜੀ 6ਵਾਂ ਸਵਾਲ ਭਾਜੀ, ਸ਼ੁਰੂ ਤੋਂ ਆਵਾਂ, ਸ਼ੁਰੂ ਤੋਂ ਕਰਾਂ? ਚਲੋ ਜੀ 6ਵਾਂ ਸਵਾਲ ਇਹ ਆ ਭਾਜੀ ਇਹੀ ਕਿ ਤੁਹਾਡੀ ਬੁੱਢੀ ਕਹਿੰਦੀ ਵੀ ਭਾਈ ਮੈਂ ਨੋਨੀ ਸਾਹਿਬ ਮੈਨੂੰ ਨਹੀਂ ਇਹ ਚਾਹੀਦਾ ਵੀ ਤੁਸੀਂ ਆਓ ਤੇ ਕੰਮ ਹੈ ਨਹੀਂ ਤੇ ਨੌਕਰੀ, ਮੈਨੂੰ ਗੱਡੀ, ਡਰਾਈਵਰ, ਘਰ ਆਪਣਾ, ਜ਼ੇਵਰ, ਸੂਟ, ਮੈਂ ਜੋ ਮੇਰਾ ਦਿਲ ਕਰੇ ਮੈਂ ਜ਼ਿੰਦਗੀ ਉਦਾਂ ਗੁਜ਼ਾਰਨੀ ਹੈ, ਜੇ ਤੁਸੀਂ ਮੇਰਾ ਕਰ ਸਕਦੇ ਹੋ ਠੀਕ ਆ, ਨਹੀਂ ਤੇ ਮੈਨੂੰ ਛੱਡ ਆਓ। ਤਾਜੀ ਗੱਲ ਜੇ ਆਉਂਦੀ ਹੈ ਨਾ ਮੇਰੇ ਤੇ, ਹਾਂ ਤੇ ਫਿਰ ਗੱਲ ਇਦਾਂ ਆ ਕਿ ਉਹਨੂੰ ਪਹਿਲੇ ਸੋਚਣਾ ਚਾਹੀਦਾ ਸੀ ਕਿ ਮੈਂ ਇਸ ਘਰ ਵਿਆਹੀ ਭਾਈ ਉਹਨੇ ਪਹਿਲੇ ਨਹੀਂ ਸੋਚਿਆ, ਉਹਨੂੰ ਹੁਣ ਸੋਚ ਆਈ ਆ। ਹੁਣ ਗੱਲ ਕਰ ਇੱਥੇ ਤੂੰ ਗੱਲ ਕਰਨੀ ਇਹਦਾ ਜਵਾਬ ਦੇਣਾ। ਮੁੱਦੇ ਤੇ ਆ। ਮੈਂ ਫਿਰ ਉਹਦੀ ਅੰਮੀ ਨੂੰ ਬੁਲਾਉਂਗਾ। ਉਹਦੀ ਅੰਮੀ ਨੂੰ? ਰਲੀ ਠੀਕ ਆ, ਉਹਦੀ ਅੰਮੀ ਕਹੇਗੀ ਕਿ ਪੁੱਤਰ ਮੇਰਾ ਵੀ ਵਿੱਚ ਹਿਸਾਬ ਆ, ਅਸੀਂ ਵੀ ਜੰਮ ਕੇ ਭੇਜੀ, ਅਗਰ ਤੁਸੀਂ ਲੱਖ ਉਹਨੂੰ ਦੇਣਾ 20 ਸਾਨੂੰ ਵੀ ਦੇ। ਖਰਚਾ ਵਧਾ ਲਈ। ਉਸਤਾਦ ਜੀ ਫਿਰ ਇਹਦਾ ਇੱਕੋ ਹੀ ਹੱਲ ਆ, ਮੈਂ ਉਹਨੂੰ ਚੁੱਪ ਕਰਕੇ ਉਹਦਾ ਗੁੱਟ ਫੜੂੰਗਾ, ਮੈਂ ਉਹਨੂੰ ਉਹਦੇ ਘਰ ਛੱਡੂੰਗਾ। ਓ ਯਾਰ ਤੇਰੇ ਘਰ ਡਾਲਾ ਪੈਣ ਡਿਆ, ਉਹਨੂੰ ਉੱਧਰ ਕਿਉਂ ਛੱਡ ਕੇ ਆਉਂਦੇ ਆ? ਇੱਥੇ ਗੈਰ ਮਹਿਸੂਸ ਆ ਉਹ। ਮਿੰਟ ਬਾਅਦ ਉਹ ਉੱਧਰ ਛੱਡੀ ਆਉਂਦੇ ਆ। ਉਹ ਨਹੀਂ ਹਿੰਮਤ ਹੈ ਯਾਰ ਇਹਨਾਂ ਕੁਝ ਕਰਨ ਦੀ। ਯਾਰ ਉਹਦੇ ਕੋਲ ਸਿੱਖ ਕੁਛ। ਉਹ ਵੇ ਤਾਂ ਸਹੀ ਕੈਸਾ ਮਾਸ਼ਾਅੱਲਾ ਮੁਤਮਿਨ ਬੈਠਾ ਵਾ, ਉਹਨੇ ਇੱਕ ਵਾਰੀ ਨਹੀਂ ਛੱਡਣ ਗਿਆ। ਉਹਨੇ ਇਹ ਪੈਰ ਘਰੋਂ ਬਾਹਰ ਨਹੀਂ ਪਾਉਣ ਦਿੱਤਾ ਗੁੱਸੇ ਦੇ ਵਿੱਚ ਇੱਕ ਵਾਰੀ। ਉਹ ਦੇਖ ਲੈ ਤੂੰ ਸੜਕ ਖਰਾਬ ਕਰਤੀ ਸਾਰੀ ਪੱਟਤੀ, ਕਦੇ ਉੱਧਰ ਕਦੇ ਇੱਧਰ। ਰਕਸ਼ਾ ਲਵਾ ਦੇ 2000 ਰੁਪਏ ਮਹੀਨੇ ਤੇ। ਪਾਗਲ ਹੈ ਇਹ। ਉਸਤਾਦ ਜੀ ਜਦੋਂ ਹਾਲਾਤ ਸੈੱਟ ਹੋਣਗੇ ਜਾਂ ਕੋਈ ਪੈਸਾ ਚਾਹ ਆਏਗਾ ਕਿਤੋਂ, ਤੇ ਫਿਰ ਬੰਦਾ ਇਦਾਂ ਦੀਆਂ ਖਾਇਸ਼ਾਂ, ਉਹਨੂੰ ਨਹੀਂ ਆਉਂਦੀ ਕਿ ਮੇਰੇ ਬੰਦੇ ਕੋਲ ਕੁਝ ਨਹੀਂ ਹੈਗਾ ਤੇ ਨਹੀਂ ਉਹਨੂੰ ਨਹੀਂ ਆਉਂਦਾ। ਸਾਜੀ ਉਹਨੇ ਮੈਨੂੰ ਕਿਹਾ ਨਾ ਕੱਪੜਿਆਂ ਦਾ, ਜੁੱਤੀ ਦਾ, ਮੈਨੂੰ ਇਸ ਗੱਲ ਤੇ ਫਖਰ ਆ, ਮੈਨੂੰ ਇਸ ਗੱਲ ਤੇ ਖੁਸ਼ੀ ਆ ਕਿ ਉਹਨੇ ਮੈਨੂੰ ਕਿਹਾ, ਕਿਸੇ ਬਾਹਰ ਨਹੀਂ ਅੰਦਰ ਮੂੰਹ ਮਾਰਿਆ, ਬਾਹਰ ਨਹੀਂ ਕਿਸੇ ਨੂੰ ਕਿਹਾ, ਨਾ ਆਪਣੇ ਮਾਪਿਆਂ ਨੂੰ ਕਿਹਾ, ਨਾ ਕਿਸੇ ਆਪਣੇ ਯਾਰ ਦੋਸਤ। ਪਤਾ ਕੀ ਗੱਲ, ਜਦੋਂ ਇਦਾਂ ਦੀ ਗੱਲ ਹੋਵੇ ਨਾ ਉਦੋਂ ਬਾਹਰ ਕੋਈ ਨਾ ਕੋਈ ਹੁੰਦਾ ਐਸਾ ਤੇ ਬੰਦੇ ਨਾਲ ਫਿਰ ਇਹੀ ਕਹਿਣਾ ਹੁੰਦਾ ਕਿ ਮੈਂ ਹੁਣ ਮੈਨੂੰ ਇਹ ਚਾਹੀਦਾ। ਉਦੋਂ ਬੇਵਕੂਫਾ ਪਿੱਛੇ ਕੋਈ ਹੁੰਦਾ ਜਿਹੜਾ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਿਹਾ ਹੁੰਦਾ। ਤੇ ਇਹ ਐਵੇਂ ਨਹੀਂ ਘਰ ਬਰਬਾਦ ਹੁੰਦੇ। ਆਈ ਤੇਜ਼ੀ ਹੈ ਨਾ ਕਿ ਮੈਂ ਉਹਨੂੰ ਜਾਣ ਹੀ ਨਹੀਂ ਦੇਣਾ। ਆ ਮੇਰੇ ਪਾਸ ਤੂੰ ਮੂੰਹ ਨਹੀਂ ਵੇਖਿਆ? ਨਹੀਂ ਮੈਂ ਨਹੀਂ ਦੇਖਿਆ। ਜਾ ਤੇਰੇ ਪਾਸ ਮੈਂ ਉਹਨੂੰ ਵੇਖਿਆ? ਉਸਤਾਦ ਜੀ ਨਾ ਇਥੋਂ ਗੱਡੀ ਕਮਾਉਣ ਦੇ ਪੈਸੇ, ਨਾ ਇਥੋਂ ਡਰਾਈਵਰ ਰੱਖਣ ਦੇ ਪੈਸੇ, ਨਾ ਇਥੋਂ ਮੇਰੇ ਕੋਲ ਕੋਈ ਐਸਾ ਉਹਦੀ ਖਾਹਿਸ਼ ਪੂਰੀ ਕਰਨ ਦੇ ਪੈਸੇ, ਨਾ ਮੈਂ ਕਿਥੋਂ ਕਰਨੀ? ਫਿਰ ਘਰ ਜਾਵੇ ਆਪਣੇ। ਫਿਰ ਤੂੰ ਵਿਆਹ ਹੀ ਨਾ ਕਰ। ਤੂੰ ਪਹਿਲੇ ਕਿਉਂ ਦੀ ਜ਼ਿੰਦਗੀ ਵਿੱਚ ਇੱਕ ਚੀਜ਼ ਮਸਾਰੀ ਲਾਏਗਾ, ਚੰਗਾ ਲੱਗੇਗਾ। ਇੱਥੇ ਤੂੰ ਬਸ ਫਿਰ ਕਰੀ ਜਾ ਮਾੜਾ ਮੋਟਾ ਆਪਣੀ ਜ਼ਿੰਦਗੀ। ਉਸਤਾਦ ਜੀ ਮੈਨੂੰ ਵਕਤ ਪਾਇਆ ਇਹਨੇ ਕਿ ਮੈਂ ਵਿਆਹ ਕਰਾਣਾ ਵਾ, ਰੱਖ ਤੂੰ ਸਕਦਾ ਨਹੀਂ, ਨਾ ਤੇਰੇ ਕੋਲ ਜਗ੍ਹਾ ਵਾ, ਨਾ ਤੇਰੇ ਕੋਲ ਆਸ਼ਾਇਸ਼ਾਂ ਵਾ। ਉਹਦੇ ਕੋਲ ਦੇਖ ਨਹੀਂ ਵੀ ਆ, ਉਹ ਕਹਿੰਦਾ ਮੈਂ ਆਹ ਵੇਚ ਦਾਂਗਾ, ਆਹ ਵੇਚ ਦਾਂਗਾ, ਉਹਦਾ ਮੈਂ ਕਰਾਂ। ਯਾਰ ਆ ਜ਼ਮੀਨ, ਆ ਸੋਨਾ, ਆ ਪੈਸਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਉਹ ਯਾਰ ਇੱਕ ਜੀ ਤੁਹਾਡੇ ਨਾਮੇ ਲੱਗਾ,
ਹੈ ਉਹਦੀਆਂ ਖੁਆਇਸ਼ਾਂ ਵਾ ਤੇ ਉਹਦੀ ਕੋਈ ਨਹੀਂ ਪੂਰੀ ਕਰਨੀ ਤਾਂ ਫਿਰ ਲਾਣਤ ਹੈ ਜ਼ਿੰਦਗੀ। ਉਹਦੀ ਖੁਆਇਸ਼ ਵਾਸਤੇ ਤੂੰ ਮਾਪਿਓ ਵੀ ਛੱਡ ਦੇਵੇਂ, ਭੈਣ ਭਰਾ ਵੀ ਛੱਡ ਦੇਵੇਂ, ਉਹਦੀ ਖੁਆਇਸ਼ ਵਾਸਤੇ ਤੂੰ ਡਕੈਤੀਆਂ ਵੀ ਸ਼ੁਰੂ ਕਰ ਦੇ, ਉਹਦੀ ਖੁਆਇਸ਼ ਵਾਸਤੇ ਤੂੰ ਗੁਰਦੇ ਵੇਚਣ ਦੇ, ਉਹਦੀ ਖੁਆਇਸ਼ ਵਾਸਤੇ ਇਹ ਵੀ ਤੇ ਨਹੀਂ ਨਾ ਗੱਲ ਹੈਗੀ। ਉਸਤਾਦ ਜੀ ਉਹਦੀ ਖੁਸ਼ੀ ਹੈ ਯਾਰ, ਉਸਤਾਦ ਜੀ ਉਹ ਤੇ ਉਹ ਤਾਂ ਖੁਸ਼ ਹੋ ਜੂਗੀ ਨਾ। ਉਹ ਤੇ ਭੈਣ ਭਰਾ ਤੋਂ ਦੇਖੇ ਆ, ਉਹ ਕਿਹੜਾ ਬਲਦੀ ਫਿਲਮਾਂ ਦੀ ਸਾਰੀ ਕਾਸਟ ਆ ਵੀ ਕਿਉਂਕਿ ਉਹ ਮੇਰਾ ਭੈਣ ਭਰਾ ਠਾਕਰ ਆ, ਇਹ ਨਹੀਂ ਕੱਖ ਵੀ ਨਹੀਂ ਨਾਲ ਉਹ ਹੀ ਦੇਖੋ ਕਹਿੰਦੇ ਕਾਰਟੂਨ ਵਰਗੇ ਭਰਾ ਵਾ, ਉਹ ਛੱਡੇ ਬਿਹਤਰ ਆ ਜੀ। ਉਹ ਨਾ ਵੀ ਬੁੱਢੀ ਕਹਿੰਦੀ ਨਾ, ਉਹ ਪਹਿਲੇ ਛੱਡੀ ਬੈਠਾ ਸੀ, ਸਿਰਫ ਉਹਦਾ ਆਸਰਾ ਲੈਣ ਡਿਆ ਵਾ। ਉਸਤਾਦ ਜੀ ਨਾਲ ਮਰਨ ਜੀ ਦੀਆਂ ਕਸਮਾਂ ਖਾਧੀਆਂ ਏਦਾਂ ਹੱਥਾਂ 'ਚ ਹੱਥ ਫੜ ਕੇ, ਠੀਕ ਆ, ਇੰਜ ਹੱਥ ਤੇ ਹੱਥ ਰੱਖ ਕੇ ਵਾਅਦਾ ਕੀਤਾ ਵਾ ਕਿ ਤੇਰੀ ਅੱਖ ਚਾਂਸੂ ਨਹੀਂ ਹੋਣ ਦੇਣਾ। ਅੱਛਾ ਭਾਜੀ 6 ਸਵਾਲ ਹੋ ਗਏ। ਉਧਰੋਂ ਜਾਓ, ਤੈਨੂੰ ਤੇ ਛੱਡਣ ਚੱਲਾ ਜੇ। ਤੈਨੂੰ ਤਾਂ ਸਵਾਲ ਕਰਨ ਦੀ ਲੋੜ ਹੀ ਨਹੀਂ। ਤੁਸੀਂ ਐਨੂੰ ਤੂੰ ਤਾਂ ਛੱਡੀ ਬੈਠਾ ਵਾ। ਤੁਸੀਂ ਐਨੂੰ ਕਰਨਗੇ, ਹਾਂ ਨੂੰ ਨਹੀਂ ਛੱਡ ਆਇਆ ਬਸ। ਤੇ ਸਵਾਲ ਉਧਰੋਂ। ਅੱਛਾ ਜੀ 7ਵਾਂ ਸਵਾਲ ਕੀ ਸੀ? 3 ਸਵਾਲ ਰਹਿ ਗਏ। 7ਵਾਂ ਸਵਾਲ ਭਾਜੀ ਇਹ ਹੈ ਕਿ ਜਿਹੜਾ ਘਰ ਦੇ ਵਿੱਚ ਲਿਬਾਸ ਪਾਉਂਦੀਆਂ ਨੇ ਖਵਾਤੀਨ, ਉਹ ਐਸਾ ਲਿਬਾਸ ਹੋਵੇ ਵੀ ਉਹ ਵਾਲਿਦੈਨ ਨੂੰ ਵੀ, ਮਾਂ ਨੂੰ ਵੀ ਸ਼ਰਮ ਆਵੇ, ਸਹੁਰੇ ਨੂੰ ਵੀ ਸ਼ਰਮ ਆਵੇ, ਯਾਨੀ ਫਿਟਿੰਗ ਵਾਲੀ ਕੋਈ ਚੀਜ਼ ਪਾ ਲਈ ਜਾਂ ਕੋਈ ਐਸਾ ਲਿਬਾਸ ਪਾ ਲਿਆ ਤੇ ਜਿਹੜੀਆਂ ਘਰ ਦੇ ਜੀ ਨੂੰ ਉਹ ਤੈਨੂੰ ਸ਼ਿਕਾਇਤ ਲਾਉਣ ਕਿ ਭਾਈ ਜਾਂ ਪੁੱਤਰ ਭਾਬੀ ਨੂੰ ਸਮਝਾਓ ਜਾਂ ਇਹਨੂੰ ਆਪਣੀ ਬੁੱਢੀ ਨੂੰ ਸਮਝਾ, ਕਮ ਸੇ ਕਮ ਜ਼ਰਾ ਕੱਪੜੇ ਐਸੇ ਪਾ ਲਿਆ ਕਰੇ ਵੀ ਅਸੀਂ ਘਰ 'ਚ ਕੋਈ ਮਹਿਮਾਨ ਆਇਆ ਹੁੰਦਾ ਜਾਂ ਅਸੀਂ ਵੇਖ ਲਈਏ ਤੇ ਸਾਨੂੰ ਸ਼ਰਮਿੰਦਗੀ ਸਾਡੇ ਤੇ ਕੀ ਉੱਥੇ ਕਰੇਗਾ। ਨਹੀਂ ਸਾਡੀ ਜਿਹੜੀ ਗੱਲ ਗੈਰਤ ਦੀ ਆ ਉਹ ਗੈਰ। ਹਾਂ ਤਾਂ ਜੀ ਇੱਕ ਮਿੰਟ ਮੈਂ ਸਮਝ ਗਿਆ, ਉਹਦੀ ਅੱਖ ਦਾ ਟੀਰ ਹੀ ਦੱਸਦਾ। ਨਹੀਂ ਯਾਰ ਉਹ ਏਦਾਂ ਵੀ ਬਗੈਰਤ ਨਹੀਂ ਏਦਾਂ ਵੀ ਨਹੀਂ ਕੋਈ ਬੰਦਾ ਗਿਰਿਆ ਹੁੰਦਾ, ਹਾਂ ਕੋਈ ਹਯਾ ਵੀ ਕੋਈ ਕਿ ਚੀਜ਼ ਬਾਪ ਹੁੰਦੀ ਆ। ਬੈਠਾ ਵਾ ਉਹ ਆਖਰ ਗੈਰ ਮਹਿਰਮ ਆ। ਗੈਰ ਮਹਿਰਮ ਆ, ਸ਼ਰਮ ਹਯਾ ਵੀ ਕੋਈ ਚੀਜ਼ ਹੁੰਦੀ ਹੈ, ਹਾਂ ठीक है। अदब भी किसी का हया भी बड़ा भी यार का Very good, बहुत सियाना। ये बात कि कहने का मतलब कि फूलों के साथ कांटे भी बर्दाश्त करने पड़ते हैं। ਠੀਕ ਹੈ। ठीक उस्ताद जी भी गुलाब ਦਾ ਇੱਕ ਫੁੱਲ ਆ, ਉਹਦੇ ਨਾਲ ਕੰਡੇ ਲੱਗੇ ਆ, ਹਾਂ ਤੁਹਾਨੂੰ ਫੁੱਲ ਪਸੰਦ ਆ, ਉਹ ਕੰਡਾ ਤੁਹਾਡੇ ਲੱਗ ਜੇ ਤੇ ਤੁਸੀਂ ਕੀ ਗੱਲ ਗੁਲਾਬ ਸੁੱਟ ਦਿੰਦੇ ਹੋ? ਨਹੀਂ ਅਸੀਂ ਕਹਾਂਗੇ ਨਹੀਂ ਨਾ, ਉਹ ਵੀ ਨਾਲ ਸੀਨੇ ਨਾਲ ਲਾ ਕੇ ਰੱਖਣਾ ਪੈਂਦਾ। ਅੱਬੂ ਹੁਣੀ ਨਾ ਪਰ ਉਹਦੇ ਵੱਲ ਧਿਆਨ ਕਰਨ, ਬੱਚੇ ਨਾ ਦੇਖਣ। ਉਹਦੇ ਭਾਈ ਆ ਉਹ ਪਰੇ ਰਹਿਣੋ, ਆਪਣੇ ਕਮਰੇ 'ਚ ਰਹਿਣੋ, ਆਪਣੇ ਕਮਰੇ 'ਚ ਜੋ ਮਰਜ਼ੀ ਕਰੀ ਜਾਵੇ, ਜਿੱਦਾਂ ਮਰਜ਼ੀ ਫਿਰੇ। ਨਹੀਂ ਉਹ ਵਿਹੜੇ 'ਚ ਆ ਜਾਵੇ ਤੇ ਉਹ ਅੰਦਰ ਚਲੇ ਜਾਣ ਉੱਠ ਕੇ, ਉਹਨਾਂ ਨੂੰ ਨਹੀਂ ਪਤਾ ਵੀ ਉਹ ਆਈ ਆ। खुश हुए हम तुमसे, तुम्हारी बहादुरी देख के। ਮਤਲਬ ਉਹਦਾ ਘਰ ਆ ਉਹ ਤੇ ਉਹ ਉਹਦਾ ਘਰ ਆ, ਉਹ ਉਸ ਘਰ ਦੀ ਮਾਲਕਾਨ ਆ, ਉਹ ਜਿਹਨੂੰ ਚਾਵੇ ਰੱਖ ਲਵੇ, ਜਿਹਨੂੰ ਚਾਵੇ ਕੱਢ ਦੇਵੇ। ਉਹਦੇ ਨਾਵੇਂ ਆ ਘਰ ਲਾਇਆ, ਪਹਿਲੇ ਦਿਨ ਪਹਿਲੇ ਰਾਤ ਹੀ ਉਹਦੇ ਹੱਥ 'ਚ ਚਾਬੀਆਂ ਵੀ ਫੜਾਤੀਆਂ ਵੀ ਆਲਾ ਫੜ ਕੁੰਜੀਆਂ ਤੇ ਸਾਂਭ ਲੈ ਦਨਾਲੀਆਂ, ਠੀਕ। ਜਿਹਨੂੰ ਚਾਹੇ ਕੱਢ ਦੇ, ਜਿਹਨੂੰ ਚਾਹੇ ਰੱਖ ਲੈ। ਹਾਂਜੀ। ਬੁੱਢੀ ਹੈ ਕਿ ਸੁਲਮਾਨ ਆ। ਯਾਰ ਉਹਦਾ ਹੀ ਆ ਸਾਰਾ ਕੁਝ, ਹੋਰ ਕੀ ਇੱਥੇ ਲੈ ਜਾਣਾ ਦੁਨੀਆ ਤੇ। ਘਰ ਦੇ ਕਾਗਜ਼ ਉਹਦੇ ਹੀ ਪਹਿਲੇ ਦਿਨ ਹੀ ਉਹਦੇ ਹੱਥ 'ਚ ਰੱਖ ਦੇਣੇ ਆ, ਚਾਬੀਆਂ ਖਜ਼ਾਨਿਆਂ ਦੀਆਂ, ਜੋ ਵੀ ਸਾਡਾ ਮਾੜਾ ਮੋਟਾ, ਉਹਨੂੰ ਕਹਿਣਾ ਲੈ ਵੀ ਤੂੰ ਹੀ ਆ ਨਿਜ਼ਾਮ, ਤੇਰੇ ਹੀ ਸਿਰ ਤੇ ਦੇ ਆ। ਕਾਗਜ਼ ਕੀ ਕਰਾਇਆ ਨਾ, ਮੂੰਹ ਫਿੱਟੇ ਮੂੰਹ ਘਰ ਦੇ ਕਾਗਜ਼। ਸ਼ੁਰੂ ਤੋਂ ਕਰਾਂ ਜਾਂ ਸਮਝ ਆ ਗਈ? ਛੱਡਿਆ ਆ ਵਾ। ਸ਼ੁਰੂ ਤੋਂ ਕਰੋ। ਤੈਨੂੰ ਪਤਾ ਲੱਗਦਾ ਵਾ ਵੀ ਤੇਰੀ ਬੁੱਢੀ ਨੂੰ ਸ਼ੌਕ ਪੈ ਗਿਆ ਵਾ ਨਵੇਂ ਫੈਸ਼ਨ ਦੇ ਸੂਟ ਪਾਉਣ ਦਾ। ਉਹਨੇ ਕਿਤੇ ਇਧਰ ਉਧਰੋਂ ਮੋਬਾਈਲ ਤੋਂ ਵੇਖ ਲਏ ਆ। ਹੁਣ ਉਹ ਜਿਹੜਾ ਤੂੰ ਜਿਸ ਹਿਸਾਬ 'ਚ ਲਿਆਂਦੀ ਸੀ ਉਹ ਛੱਡ ਕੇ ਉਹਨੇ ਕਿਹਾ ਜੀ ਮੈਂ ਪੈਂਟ ਸ਼ਰਟ ਪਾਉਣੀ ਹੈ, ਮੈਂ ਜੀਨਸ ਪਾਉਣੀ ਹੈ, ਮੈਂ ਸ਼ਰਟਾਂ ਪਾਉਣੀਆਂ ਨੇ, ਮੈਂ ਘੜੀ ਪਾਉਣੀ ਹੈ, ਮੈਂ ਵਾਲ ਇਹਨਾਂ ਨੇ ਕਟਾਉਣੇ ਆਪਣੇ ਤੇਰੇ ਟਾਈਪ, ਠੀਕ ਹੈ, ਤੇ ਮੈਂ ਫਿਰਨਾ ਵਾ ਤੇ ਮੈਨੂੰ ਇਜਾਜ਼ਤ ਚਾਹੀਦੀ। ਮੈਂ ਸਮਝ ਗਿਆ। ਜੇ ਤੇ ਗੱਲ ਆਈ ਹੈ ਨਾ ਮੇਰੇ ਤੇ, ਹਾਂ ਫਿਰ ਮੈਂ ਇਹ ਕਰੂੰਗਾ ਕਿ ਪਹਿਲੇ ਉਹਨੂੰ ਪਿਆਰ ਨਾਲ ਸਮਝਾਉਂਗਾ ਕਿ ਕਾਕਾ ਇਹ ਕੱਪੜੇ ਘਰਾਂ 'ਚ ਪਾਉਣ ਵਾਲੇ ਨਹੀਂ ਹੈਗੇ। ਕਾਕਾ ਨਹੀਂ ਉਹ ਕਾਕਾ ਉਹ ਕਵੇ ਮੈਂ ਤੁਹਾਡੀ ਬੀਵੀ ਬਣਾ ਕੇ ਲਿਆ ਰਿਹਾ। ਉਹ ਕਵੇ ਮੈਂ ਤੁਹਾਡੀ ਬੀਵੀ ਆ, ਮੈਂ ਪਾ ਸਕਦੀ, ਮੈਂ ਕਿਹੜਾ ਲੋਕਾਂ ਨੂੰ ਦਿਖਾਉਂਦੀ, ਮੈਂ ਘਰ ਦੇ ਅੰਦਰ ਹੀ ਪਾਉਣੀ, ਲੇਕਿਨ ਤੁਹਾਡੇ ਵਾਲ ਸਾਹਿਬ ਵਾਲਦਾ ਕਹਿੰਦੇ ਵੀ ਇਹ ਨਹੀਂ ਪਾਉਣੇ। ਫਿਰ ਇਹ ਸ਼ਿਕਾਇਤ ਜਦੋਂ ਡਬਲ ਟ੍ਰਿਪਲ ਹੋ ਗਈ ਨਾ, 2-3 ਮੰਜ਼ਲਾ ਸ਼ਿਕਾਇਤ ਹੋ ਗਈ, ਫਿਰ ਮੈਂ ਇਹਦੀ ਅੰਮੀ ਨੂੰ ਬੁਲਾਉਂਗਾ। ਦਿਓ ਜੀ। ਉਹ ਤਾਂ ਰਲੀ ਆ। ਤੇ ਅੰਮੀ ਵਾਲ ਵੀ ਉਹੀ ਪਾਉਂਦੀ ਸੀ, ਅੰਮੀ ਵਾਲ ਵੀ ਉਹ ਟਰੋਜ਼ਰ ਪਾ ਕੇ ਬਿਲਕੁਲ ਬੇਹਯਾ ਵਾਂਗੂ ਪੂਰਾ ਘਰ ਫਿਰਦੀ ਸੀ। ਫਿਰ ਤਾਂ ਅੱਜ ਫਿਰ ਇਹਨੂੰ ਮੈਂ ਘਰ ਹੀ ਛੱਡ ਕੇ ਆਉਂਗਾ। ਇਹਦੇ ਉਹ ਯਾਰ ਨਾ ਦੇ ਰਹਿਣ ਦੇ, ਪੁਰਕਰਾਵਰ ਪਤਾ ਉਹਨੂੰ ਛੱਡ ਕੇ ਆਉਣੀ। ਗੁੱਡ ਪੜਾਂਗਾ ਫੇਰ ਵੀ ਇੱਕ ਤਾਂ ਮਾਰ ਦਿੰਦੀ। ਯਾਰ ਤੂੰ ਤੇ ਬਹਾਨਾ ਲੱਭਦਾ ਹੀ ਯਾਰ। ਵੀਰ ਮਨ ਰਕਸ਼ੇ ਵਾਲੇ ਨੂੰ ਸਵਾਰੀ ਨਹੀਂ ਲੱਭਦੀ। ਸਟਾਰਟ ਹੀ ਇਹਦੇ ਘਰ ਦੇ ਲਾਗੇ ਚੱਲ ਜਾਂਦਾ ਕਿ ਬੁੱਢੀ ਨੂੰ ਛੱਡਣ ਜਾਣਾ ਉਹਨੇ। ਮੇਰੀ ਗੱਲ ਸੁਣ, ਆਪ ਤੂੰ ਭਾਵੇਂ ਮੈਨੇ ਆ ਜਾ ਕਰ, ਜਿੰਨਾ ਉਹ ਉਧਰ ਜਾਣੇ ਉਹਨੂੰ ਮੋਟਰਸਾਈਕਲ ਲੱਗਦੇ। ਮੈਂ ਉਹਦਾ ਘਰ ਹੀ ਜਾਣਾ ਬੰਦਾ, ਮੈਂ ਇਦਾਂ ਨਹੀਂ ਕਰ ਸਕਦਾ ਕੰਪਰੋਮਾਈਜ਼। ਮੇਰੀ ਸੁਣ ਗੱਲ, ਫਿਰ ਤਾਂ ਕਰ ਉਹਦੇ ਮਾਪਿਓ ਨੂੰ ਉੱਤੇ ਲਾਇਆ ਚਬਾਰਿਆਂ 'ਚ। ਫਿਰ ਤੂੰ ਇਹ ਕਿਆ ਕਰ, ਮੈਂ ਬਾਂਹ ਫੜ ਕੇ ਉੱਤੇ ਛੱਡਦਾ। ਨਹੀਂ ਮੈਂ ਨਹੀਂ ਬਰਦਾਸ਼ਤ ਕਰਦਾ ਤਾਂ ਇਦਾਂ ਦੀਆਂ ਕੋਈ ਵੀ ਗੱਲਾਂ, ਕਿਉਂਕਿ ਗੈਰਤਮੰਦ ਬੰਦੇ ਆ, ਘਰਾਂ ਤੇ ਘਰੇਲੂ ਘਰ ਆ ਸਾਡਾ। ਉਹ ਯਾਰ ਜਿੱਦਾਂ ਤੇਰਾ ਘਰ ਵਾ, ਪੌਣੇ ਕੁ ਮਰਲੇ ਘਰਾਂ ਨੂੰ ਘਰੇਲੂ ਨਾ ਕਹਿ, ਘਰੇਲੂ ਘਰ ਫਿਰ ਤੂੰ ਦੇਖੇ ਨਹੀਂ। ਪਾਣ ਦਵੇ ਉਹਨਾਂ ਨੂੰ ਕੱਪੜੇ, ਭਰਾਵਾਂ ਦੀਆਂ ਅੱਖਾਂ 'ਚ ਉਂਗਲਾਂ ਮਾਰਦੇ, ਉਹਨਾਂ ਨੂੰ ਅੰਨਾ ਕਰੇ ਸਜਾ। ਨਹੀਂ ਯਾਰ ਉਹਦਾ ਘਰ ਵੀ ਤੇ ਛੋਟਾ ਨਾ ਵਿਚਾਰਾ, ਉਹਦਾ ਇਹ ਵੀ ਕਹਿ ਸਕਦੇ ਵੀ ਉਹਨੂੰ ਅਗਰ ਉਹਨੇ ਕੋਈ ਐਸੇ ਕੱਪੜੇ ਪਾ ਕੇ ਉਹ ਵਿਹੜੇ 'ਚ ਆ ਗਈ ਆ, ਕੋਈ ਟਰੋਜ਼ਰ ਸ਼ਰਟ ਪਾ ਕੇ ਜਾਂ ਐਸਾ,
ਤੇ ਉਹ ਹੁਣ ਉਹ ਲੁੱਕ ਵੀ ਨਹੀਂ ਸਕਦੇ ਉਸ ਘਰ 'ਚ ਕਿਤੇ, ਉਹ ਬਾਹਰ ਸੜਕ ਤੇ ਖਲੋ ਸਕਦੇ ਜਾ ਕੇ। ਹਾਂ 8ਵਾਂ ਸਵਾਲ ਉਹ ਜੀ। ਬਾਹਰ ਫਿਰਦੇ ਹੁਣ ਉਹ ਕਹਿਣ ਕੀ ਹੋਇਆ ਨਾ ਭਰਜਾਈ ਤੇਰੀ ਨੇ ਕੱਪੜੇ ਪਾਏ ਤੇਰਾ ਤਾਂ ਕਰ ਬਾਹਰ ਕਿਹੜੇ ਲਾਉਣੇ 8ਵਾਂ ਸਵਾਲ ਤਾਂ ਛੱਡ ਕੇ ਜਾਣੀ। ਚਲੋ ਜੀ 8ਵਾਂ ਸਵਾਲ ਭਾਜੀ। ਜੀਓ ਯਾਰ ਤੂੰ ਬਿਲਕੁਲ ਫਿੱਟ ਜਾ ਰਿਹਾ ਅੱਜ ਦੇ ਦੌਰ ਦੇ ਹਿਸਾਬ ਨਾਲ। ਤੂੰ ਘਰ ਵਸਾਉਣ ਵਾਲੀਆਂ ਹਰਕਤਾਂ ਤੇਰੀਆਂ ਸਾਰੀਆਂ। ਜੀ ਅੱਜ ਦੇ ਨਹੀਂ, ਇਹ 2055 56 ਦਾ ਬੰਦਾ ਲੱਗਣ ਦਿਆ ਮੈਨੂੰ। 2055 ਚ ਹਾਂ ਐਡਵਾਂਸ, ਸਹੀ ਗੱਲ ਆ। ਓਏ ਹਲੇ 2 ਸਵਾਲ ਪਏ, ਗੈਰਤ ਨਾ ਖਾਏ, ਤੇਰਾ ਘਰ ਬਚੇਗਾ। ਉਹ ਨਹੀਂ ਮੈਂ ਇਕੱਲਾ ਹੀ ਚੰਗਾ ਵਾਂ 11ਵੇਂ ਸਵਾਲ ਤੱਕ। ਉਸਤਾਦ ਜੀ ਨਹੀਂ ਬਾਰੇ ਨਹੀਂ ਹੁੰਦਾ, ਇਦਾਂ ਦੇ ਕੱਪੜੇ ਪਾਣੇ ਨਹੀਂ ਦੇਣੇ ਚਾਹੀਦੇ। ਨਹੀਂ ਨਹੀਂ ਚੰਗੀ ਗੱਲ ਹੈ। ਮੈਂ ਤੂੰ ਹਿਸਾਬ ਨਹੀਂ ਹਲਕਾ ਹਲਕਾ ਦਿਲ ਤੇ ਵੀ ਲੈ ਰਿਹਾ ਗੱਲ। ਤੁਸੀਂ 9 ਸਵਾਲ ਜ਼ਾਇਆ ਕੀਤੇ, ਪਹਿਲੇ ਤੇ ਛੱਡ ਆਏ ਸੀ ਉਹ। ਮੁਤਾਸਰ ਹੋ ਰਿਹਾ ਮਾੜਾ ਜਿਹਾ। ਅੱਛਾ ਜੀ ਜੀ 8ਵਾਂ ਸਵਾਲ ਇਹ ਆ ਕਿ ਤੈਨੂੰ ਸ਼ੱਕ ਪਿਆ ਕਿ ਤੇਰੀ ਬੁੱਢੀ ਮੋਬਾਈਲ ਤੇ ਕਿਸੇ ਨਾਲ ਗੱਲ ਕਰ ਰਹੀ ਹੈ। ਇਹ ਤੂੰ ਕਮਰੇ 'ਚ ਆਇਆ, ਉਹਨੇ ਇੰਜ ਕਰਕੇ ਮੋਬਾਈਲ ਲੁਕੋ ਲਿਆ। ਤੂੰ ਹੁਣ ਉਹਨੂੰ ਕਿਹਾ ਕਿ ਇਹ ਮੋਬਾਈਲ ਦਿਖਾ, ਤੇ ਉਹ ਕਹ ਰਹੀ ਨਹੀਂ ਕੁਛ ਨਹੀਂ। ਉਹ ਕਹਿੰਦਾ ਤੂੰ ਉਹਨੂੰ ਕਿਹਾ ਮੋਬਾਈਲ ਮੈਨੂੰ ਦਿਖਾ, ਉਹਨੇ ਤੈਨੂੰ ਮੋਬਾਈਲ ਫੜਾਤਾ, ਉਹਨੂੰ ਲੱਗਾ ਪਾਸਵਰਡ। ਹੁਣ ਤੈਨੂੰ ਪਾਸਵਰਡ ਨਹੀਂ ਦੱਸ ਰਹੀ। ਉਹ ਕਹਿੰਦੀ ਮੈਂ ਪਾਸਵਰਡ ਨਹੀਂ ਦੱਸਣਾ, ਮੈਨੂੰ ਜਾਂ ਛੱਡ ਦੇ ਜਾਂ ਮਾਰ ਦੇ, ਜੋ ਮਰਜ਼ੀ ਕਰ ਲੈ, ਰੱਖਣਾ ਰੱਖ, ਮੈਂ ਤੈਨੂੰ ਮੋਬਾਈਲ ਦਾ ਪਾਸਵਰਡ ਨਹੀਂ ਦੇਣਾ। ਆ ਕੀਤਾ ਨਾ ਸਵਾਲ। ਡੁੱਬ ਕੇ ਮਰਨ ਦਾ ਮਕਾਮ ਹੈ ਇੱਥੇ ਬੇਟਾ ਜੀ। ਇਹ ਬੱਬਰ ਸ਼ੇਰ ਡੁੱਬ ਕੇ ਮਰਨ ਦਾ ਮਕਾਮ ਹੈ ਇੱਥੇ ਕਿ ਬੁੱਢੀ ਦੇ ਕੋਲੋਂ ਮੋਬਾਈਲ ਮੰਗਣਾ, ਉਹਦੀ ਪ੍ਰਾਈਵੇਸੀ ਚੈੱਕ ਕਰਨੀ, ਕੀ ਲੋੜ ਪਈ ਆ? ਸਲਾਮ ਤੈਨੂੰ ਸਲਾਮ। ਇੱਕ ਮਿੰਟ ਕਿਆ ਕਹਿੰਦੇ? ਦੇਖ ਇੱਕ ਉਹਦੀ ਚੀਜ਼ ਆ, ਜਦੋਂ ਉਹ ਨਹੀਂ ਮੇਰਾ ਮੋਬਾਈਲ ਛੇੜਦੀ, ਨਾ ਮੰਗਦੀ ਆ, ਨਾ ਉਹਨੇ ਕਦੀ ਮੈਨੂੰ ਕਿਹਾ ਵੀ ਲਿਆਓ ਰੇ ਜਰਾ ਇੱਕ ਮਿੰਟ ਦਿਖਾਈਓ। ਮੈਂ ਕਿਹਾ ਨਹੀਂ, ਉਹਦੇ ਕੋ ਆਪਣਾ ਵਾ, ਮੇਰਾ ਉਹ ਆਪਣਾ। ਮਤਲਬ ਉਹ ਜਿਹਦੇ ਨਾਲ ਮਰਜ਼ੀ ਜੋ ਮਰਜ਼ੀ ਕਰਦੀ ਹੋਵੇ। ਜੀ ਉਹ ਤਾਂ ਸੋ ਆਪਣੀ ਅੰਮੀ ਨਾਲ ਗੱਲ ਕਰ ਰਹੀ ਹੋਈ। ਨਹੀਂ ਨਹੀਂ ਅੰਮੀ ਨਾਲ ਗੱਲ ਕਰ, ਤੂੰ ਉਹਨੂੰ ਕਵੇਂ ਵੀ ਜੇ ਤੂੰ ਅੰਮੀ ਨਾਲ ਕਰਦੀ ਹੋਈ ਤੇ ਤੂੰ ਆਪਣੇ ਹੱਥ ਦੇ ਵਿੱਚ ਖੋਲ ਕੇ ਦਿਖਾ ਦੇ। ਅੰਮੀ ਨਾਲ ਕਰਦੀ ਹੋਈ ਮੈਂ ਨਹੀਂ ਲਊਂਗਾ। ਉਹਦੀ ਮਰਜ਼ੀ ਹੈ। ਓਕੇ ਅੰਡਰਸਟੈਂਡਿੰਗ ਆ ਨਾ। ਓਕੇ ਇੱਕ ਹੋਰ ਮੇਰੇ ਵੱਲੋਂ ਦਰਅਸਲ ਸਹੀ। ਉਸਤਾਦ ਜੀ ਮੇਰੀ ਨਜ਼ਰ 'ਚ ਇਹਦੇ ਲਈ ਇੱਕ ਪਰਫੈਕਟ ਰਿਸ਼ਤਾ ਹੈ। ਕਿਹੜਾ? ਓਏ ਨਹੀਂ ਕਿਹੜਾ? ਲੱਭ ਗਈ ਮੈਨੂੰ ਤੇਰੀ ਦੁਲਹਨ ਪੁੱਤਰ। ਬਸ ਠੀਕ ਹੈ ਠੀਕ। ਓਕੇ ਡਨ ਕਰ, ਠੀਕ ਹੈ। ਉਹਨੂੰ ਤਾਂ ਸਮਾਨ ਪਾਣ ਛੱਡਣ ਜਾਣਾ ਉਹਨੂੰ। ਹੈ ਉਹਨੂੰ ਸਮਾਨ ਪਾਣ ਛੱਡਣ ਜਾਣਾ। ਕਾਹਦੇ ਰੱਖਿਆ ਲੈ ਫੋਨ। ਅੱਛੇ ਵਾਲੇ ਨੂੰ ਮਿਸ ਕਾਲ ਕਰ ਦੇ। ਚੱਲ ਜਾ ਛੱਡਿਆ ਫਟਾਫਟ। ਗੱਲ ਅੱਛਾ ਭਾਈ ਹਾਂਜੀ ਭੈਣ ਸੇਮ ਸਵਾਲ। ਸ਼ੁਰੂ ਤੋਂ ਸ਼ੁਰੂ ਤੋਂ ਕਰੋ। ਓਕੇ ਜੀ ਤੁਸੀਂ ਇੰਜ ਕਰਕੇ ਨੋਨੀ ਸਾਹਿਬ ਘਰ ਆ ਗਏ ਹੋ, ਆਪਣੇ ਕਮਰੇ 'ਚ ਵੜੇ ਹੋ, ਤੁਹਾਡੀ ਬੁੱਢੀ ਇੰਜ ਮੋਬਾਈਲ ਤੇ ਲੱਗੀ, ਉਹਨੇ ਤੁਹਾਡਾ ਦੇਖ ਕੇ ਇੰਜ ਕਰਕੇ ਨਾ ਇੱਕਦਮ ਇੰਜ ਕਰ ਲਿਆ। ਆ ਗਏ ਤੁਸੀਂ ਹੈ ਤੈਨੂੰ ਸ਼ੱਕ ਪਿਆ, ਤੂੰ ਕਹਿ ਕਿਹਦੇ ਨਾਲ ਗੱਲ ਕਰਦੀ ਵੀ? ਕੋਈ ਨਹੀਂ, ਉਹ ਮੇਰੀ ਦੋਸਤ ਸੀ, ਅੰਮੀ ਸੀ, ਦਹਾ ਮੋਬਾਈਲ। ਨਹੀਂ ਕੋਈ ਵੀ ਨਹੀਂ ਸੀ, ਤੁਸੀਂ ਆਓ ਬੈਠੋ ਨਾ ਇੱਥੇ। ਨਹੀਂ ਕੋਈ ਨਹੀਂ ਸੀ। ਤੇਰਾ ਹੋਰ ਸ਼ੱਕ ਵੱਧਦਾ ਜਾ ਰਿਹਾ ਹੈ। ਤੂੰ ਕਹ ਨਹੀਂ ਮੋਬਾਈਲ ਦਹਾ। ਐਡੀ ਤੂੰ ਘਬਰਾਈ, ਐਡੀ ਤੇਰਾ ਝਟਕਾ ਵੱਜਾ। ਉਹ ਗੱਲ ਗੱਲ ਆ ਮਿੱਠਾ ਦਹਾ। ਉਹ ਕਹਿੰਦੀ ਅੱਛਾ ਕੋਈ ਵੀ ਨਹੀਂ, ਆਲੋ ਦੇਖ ਲਓ। ਹੁਣ ਤੂੰ ਦੇਖਿਆ ਤੇ ਅੱਗੇ ਪਾਸਵਰਡ ਲੱਗਾ। ਤੂੰ ਉਹਨੂੰ ਕਹਿੰਦਾ ਪਾਸਵਰਡ ਦੱਸ, ਤੇ ਉਹ ਦੱਸ ਨਹੀਂ ਰਹੀ। ਠੀਕ ਆ, ਹੁਣ ਉਹ ਕਹਿ ਰਹੀ ਕਿ ਮੈਂ ਅੰਮੀ ਨਾਲ ਲੱਗੀ ਸੀ, ਸਾਡੀ 100 ਪ੍ਰਾਈਵੇਟ। ਤੂੰ ਕਹ ਅੱਛਾ ਜੇ ਤੂੰ ਮੈਨੂੰ ਇਦਾਂ ਕਰ ਪਾਸਵਰਡ ਖੋਲ ਦੇ, ਉੱਤੇ ਲਿਖਿਆ ਹੋਊਗਾ ਨਾ ਅੰਮੀ ਜੀ ਲਿਖਿਆ ਹੋਊਗਾ, ਮੈਂ ਚੈਟ ਨਹੀਂ ਖੋਲੂੰਗਾ, ਮੈਂ ਤੈਨੂੰ ਫੜਾ ਦੂੰਗਾ ਵਾਪਸ। ਹੁਣ ਉਹਨੂੰ ਪਤਾ ਕਿ ਅੰਮੀ ਜੀ ਨਹੀਂ ਕੋਈ ਹੋਰ ਆ, ਜਿਹੜੀ ਤੈਨੂੰ ਸ਼ੱਕ ਪੈ ਗਿਆ। ਉਹ ਗੱਲ ਵੱਧਦੀ ਇੱਕ ਇਹ ਬਣ ਗਈ ਕਿ ਜਾਂ ਹੁਣ ਮੈਂ ਮੋਬਾਈਲ ਦੇਖਣਾ ਤੂੰ ਖੋਲ ਕੇ ਦੇਂਗੀ, ਤੇ ਜਾਂ ਫਿਰ ਅੱਲਾ ਇਸ ਸਪੋਰਟ। ਉੱਥੇ ਕੀ ਕਰੇਗਾ ਹੁਣ? ਉਸਤਾਦ ਜੀ ਜੇ ਗੱਲ ਆਈ ਨਾ ਮੇਰੇ ਤੇ, ਪਹਿਲੇ ਦਿਨ ਮੈਂ ਪਿਆਰ ਨਾਲ ਸਮਝਾਵਾਂਗਾ। ਆ ਦੇਖੀ ਆਇਆ ਰਕਸ਼ਾ ਬਾਹਰ ਆ ਗਏ। ਰਕਸ਼ਾ ਉਹ ਤੁਹਾਡੇ ਨਾਲ ਗੱਲ ਕਰ ਰਿਹਾ, ਭਾਵੇਂ ਬੈਠ ਡਈ ਉਧਰ। ਉਹਨੇ ਬੈਗ ਰਖਾਤਾ ਵਾ। ਉਹ ਕਹਿੰਦੀ ਤੁਸੀਂ ਗੱਲ ਕਰੋ। ਅੱਛਾ ਜੀ ਉਹਨਾਂ ਪਿਆਰ ਨਾਲ ਸਮਝਾਉਂਗਾ, ਨਹੀਂ ਮੰਨੂਗੀ। ਮੈਂ ਕਹੂੰਗਾ ਯਾਰ ਦੇਖ ਤੇਰਾ ਸਾਰਾ ਕੁਝ ਨਾ, ਹੁਣ ਮੈਂ ਤੇਰਾ ਸਿਰ ਦਾ ਸਾਈ, ਮੈਂ ਹੀ ਤੇਰਾ ਸਾਰਾ ਦਰਦ, ਤੇਰਾ ਮੇਰੀ ਜ਼ਿੰਦਗੀ ਤੇ ਆ। ਓਕੇ ਅਗਰ ਤੂੰ ਮੇਰੇ ਨਾਲ ਪਰਸਨਲ ਰੱਖੇਂਗੀ ਨਾ, ਪਰਸਨਲ ਸਿਸਟਮ ਮੇਰੇ ਤੋਂ ਸਾਰੀ ਦੁਨੀਆ ਤੋਂ ਪਰਸਨਲ ਰੱਖ, ਕੋਈ ਮਤਲਬ ਮੈਨੂੰ ਕੋਈ ਨਹੀਂ ਹੋਏਗਾ। ਠੀਕ ਹੈ। ਲੇਕਿਨ ਤੂੰ 1% ਵੀ ਮੇਰੇ ਤੋਂ ਪਰਸਨਲ ਨਹੀਂ ਹੋ ਸਕਦਾ ਹਾਂ। ਕਿਸੇ ਨਾਲ। ਉਹ ਕਹੇਗੀ ਕਿ ਨਹੀਂ ਇਹ ਚ ਕੁਝ ਨਹੀਂ ਗਾ, ਇਹ ਚ ਕੋਈ ਐਸੀ ਗੱਲ ਨਹੀਂ ਹੈਗੀ, ਤੁਸੀਂ ਜਾਣਦੇ ਹੋ। ਇਹ ਮੋਬਾਈਲ ਦੇਖਣਾ ਹੀ ਪੈਣਾ ਮੈਨੂੰ। ਹਾਂ ਫਿਰ ਉਹਦੀ ਪਰਸਨਲ ਮੇਰੀ ਗੈਰਤ ਤਕਾਜ਼ਾ ਕਰਨੀ ਚਾਹੀਦੀ। ਕਿਉਂਕਿ ਸਿਚੁਏਸ਼ਨ ਐਸੀ ਬਣ ਗਈ। ਹਾਂਜੀ, ਅਗਰ ਉਹ ਨਹੀਂ ਦਿਖਾਣ ਦੀ ਤੇ ਮੈਂ ਸਕੂਨ ਨਾਲ ਉਹਦਾ ਗੁੱਟ ਫੜਾਂਗਾ ਤੇ ਉਹਦੀ ਮਾਂ ਨੂੰ ਫੋਨ ਕਰਾਂਗਾ, ਕਿਆ ਦੇਖ ਲਓ, ਉਹਦੀ ਮਾਂ ਨੂੰ ਬੁਲਾਉਂਗਾ ਮੈਂ। ਉਹ ਰਲੀ ਆ। ਜਿਹੜੇ ਅਗਲੇ 2 ਸਵਾਲ ਆ ਤੁਸੀਂ ਕੁੜੀ ਦੇ ਮਾਂ-ਬਾਪ ਵੱਲ ਜਾ ਕਰਨੇ ਆ, ਉਹ ਉਧਰ ਹੀ ਆ। ਇਹ ਕੋਈ ਨਹੀਂ ਉਹਨਾਂ ਨੇ ਆਉਣਾ ਭਾਜੀ, ਬਸ 8 ਸਵਾਲ ਜੋ ਕਿ ਰਹੀ ਸੀ ਕਿ 2 ਸਵਾਲ ਉੱਧਰ ਜਾ ਕਰਨੇ ਆ। ਉਸਤਾਦ ਜੀ ਉਹਦਾ ਗੁੱਟ ਫੜ ਕੇ ਉਹਨੂੰ ਉਹਦੇ ਘਰ ਛੱਡ ਕੇ ਆਉਂਗਾ ਕਿ ਜਿੱਦਣ ਤੂੰ ਮੈਨੂੰ ਆਪਣਾ ਸਾਰਾ ਕੁਝ ਸਮਝਣ ਲੱਗੀ ਨਾ, ਇਸ ਮੋਬਾਈਲ ਪਰਸਨਲ ਕਰਕੇ ਮੈਨੂੰ ਸਾਰਾ ਕੁਝ ਨਹੀਂ ਸਮਝਿਆ। ਉਹ ਤੇਰੇ ਘਰ ਪਾਣੀ ਆ ਗਿਆ, ਉਹ ਉਧਰ ਹੀ ਲਈ ਜਾਂਦੇ ਵਿਚਾਰੀ। ਯਾਰ ਫਿਰ ਮੈਂ ਉਹਨੂੰ ਉਧਰ
9ਵਾਂ ਸਵਾਲ, ਜੀ ਬਿਸਮਿਲ੍ਲਾ। ਤੈਨੂੰ ਪਤਾ ਲੱਗੇ ਜੀ ਬਈ ਸਾਹਮਣਿਆਂ ਦਾ ਜਾਂ ਉਸ ਤੋਂ ਨਾਲ ਦੀ ਗਲੀ 'ਚ ਇੱਕ ਮੁੰਡਾ ਵਾ, ਜਦੋਂ ਮੈਂ ਘਰ ਨਹੀਂ ਹੁੰਦਾ ਉਹਨੂੰ ਬੁਲਾਉਂਦੀ ਆ, ਉਹਨੂੰ ਕਹਿੰਦੀ ਹੈ ਸਾਨੂੰ ਆਟਾ ਲਿਆ ਦੇ, ਸਾਨੂੰ ਆਹ ਕਰ ਦੇ, ਉਹਦਾ ਨੰਬਰ ਵੀ ਉਹਦੇ ਕੋਲ ਹੈਗਾ ਵਾ ਕਿ ਰਕਸ਼ਾ ਲਿਆ ਦੇ, ਸਾਨੂੰ ਫਲਾਂ ਕਰ ਦੇ, ਹੈ ਜੀ ਆ ਸੂਟ ਦਿੱਤਾ ਦਰਜੀ ਨੂੰ ਉਹ ਲਿਆ ਦੇ, ਉਹਨੂੰ ਹੀ ਇਕੱਲੇ ਨੂੰ ਬੁਲਾਉਂਦੀ। ਉਹ ਜਵਾਨ ਮੁੰਡਾ ਵਾ, ਹਾਂਜੀ ਤੈਨੂੰ ਮਹੱਲੇ ਵਾਲੇ ਦੱਸਦੇ, ਘਰ ਦੇ ਵੀ ਦੱਸਦੇ ਕਿ ਯਾਰ ਤੇਰੀ ਬੁੱਢੀ ਉਹ ਤੇਰਾ ਵਾਕਫ ਆ, ਤੂੰ ਕਹਿੰਦਾ ਨਹੀਂ ਜੀ ਮੈਂ ਤੈਨੂੰ ਜਾਣਦਾ ਹੀ ਨਹੀਂ। ਕਹਿੰਦੀ ਇਹ ਉਹਨੂੰ ਬੁਲਾ ਕੇ ਤੇ ਸਾਰੇ ਕੰਮ ਕਰਾਉਂਦੀ ਤੇ ਕਹਿੰਦੀ ਵੀ ਮੇਰਾ ਭਰਾ ਵਾ, ਹਾਂਜੀ ਹੈ ਇੱਕ ਮਿਸਾਲ ਆ ਜੀ। ਤੇ ਉੱਥੇ ਤੇਰੇ ਕੀ ਤੂੰ ਕਰੇਗਾ, ਕੀ ਤਹਿਕੀਕ ਕਰੇਗਾ, ਕੀ ਹਿਸਾਬ ਕਿਤਾਬ ਕਰ। ਉਹ ਮੁੰਡਾ ਵੀ ਜਵਾਨ, ਤੂੰ ਜਾਣਦਾ ਵੀ ਨਹੀਂ। ਉਹ ਮੁੰਡਾ ਇੱਕ ਮਿੰਟ ਵੀਰੇ, ਭਾਜੀ ਹਾਂ ਬਈ, ਨਹੀਂ ਫਿਰ ਇੱਥੇ ਤੇ ਫਿਰ ਬੋਲਣਾ ਬਣਦਾ। ਹਾਂ ਇਹ ਜਵਾਨ ਮੁੰਡੇ ਨੂੰ ਕਿਉਂ ਬੁਲਾਉਂਦੀ ਹੈ? ਹਾਂ ਆ ਵੀ ਕਾਹਤੋਂ, ਕਿਉਂ, ਉਹਦਾ ਉਹਦੀ ਕਿਤੋਂ ਐਡੀ ਮਤਲਬ ਵੀ ਕਿਉਂ ਭਰਾ? ਇਹ ਕਿਹੜਾ ਉਹਦਾ ਭਰਾ ਵਾ ਜਿਹਨੂੰ ਤੂੰ ਹੀ ਨਹੀਂ ਜਾਣਦਾ? ਕਿਹੜਾ ਐਸਾ ਭਰਾ ਵਾ ਜਿਹੜਾ ਮਤਲਬ ਜਿਹਨੂੰ ਮੈਂ ਹੀ ਨਹੀਂ ਜਾਣਦਾ? ਹਾਂ ਠੀਕ ਆ, ਉਹ ਆ ਰਿਹਾ ਵਾ ਘਰ, ਮੈਂ ਹੈ ਨਹੀਂ ਗਾ। ਫੋਨ ਤੇ ਗੱਲਾਂ ਵੀ ਹੋ ਰਹੀਆਂ। ਫੋਨ ਤੇ ਉਹਨੂੰ ਬੁਲਾ ਕੇ ਵੀ ਆ ਇਧਰ 2 ਕਿਲੋ ਚੀਨੀ ਫੜ ਲਿਆ, ਹਾਂ ਉੱਥੋਂ ਆਟਾ ਲੇਕਿਨ ਲਿਆ। ਜਦੋਂ ਤੂੰ ਘਰ ਹੁੰਦਾ ਉਦੋਂ ਨਹੀਂ ਬੁਲਾਉਂਦੀ? ਉਦੋਂ ਨਹੀਂ ਆਉਂਦਾ ਨਾ ਤੇ ਨਾ ਉਹਨੇ ਗੱਲ ਹੀ ਕੀਤੀ ਉਹਦੀ। ਨਾ ਉਹਨੇ ਮੇਰੇ ਨਾਲ ਉਹਦੀ ਗੱਲ ਹੀ ਕੀਤੀ। ਆ ਹੁਣ ਦੇਖਿਆ ਨਾ, ਗੱਲ ਕੀਤੀ ਹੈ ਜਿਹੜੀ ਹੱਕ ਦੀ ਗੱਲ, ਉਹਦੇ ਤੇ ਮੈਂ ਬੋਲਾਂਗਾ। ਹਾਂ ਇਹ ਸਰਾਸਰ ਗਲਤ ਗੱਲ ਹੈ, ਬਿਲਕੁਲ ਸਹੀ। ਨਾ ਇਨਸਾਫੀ ਆ ਕਿ ਮੇਰੇ ਨਾਲ ਇਹ ਸਿੱਧਾ ਧੋਖਾ ਵਾ। ਹਾਂਜੀ ਠੀਕ ਆ, ਕਿ ਮੈਂ ਉਹਦੇ ਕਿੰਨੇ ਚਾਲ ਆੜ ਕਰ ਰਿਹਾ ਵਾਂ, ਕਿੱਥੇ ਮੈਂ ਉਹਨੂੰ ਐਡਜਸਟ ਕਰ ਰਿਹਾ, ਬਰਦਾਸ਼ਤ ਕਰ ਰਿਹਾ। ਮੈਂ ਯਕੀਨ ਜਾਣੋ, ਇੱਕ ਸਿਰਫ ਥੱਪੜ ਨਹੀਂ ਮੈਂ ਉਹਦੇ ਮਾਰਨਾ, ਉਂਝ ਮੈਂ ਉਹਨੂੰ ਥੋੜਾ ਜਿਹਾ ਗੁੱਸੇ ਚ ਕਹੂੰਗਾ ਵੀ ਤੂੰ, ਤੇਰਾ ਹੱਕ ਬਣਦਾ, ਤੂੰ ਉਹਨੂੰ ਮਹੀਨੇ ਦਾ ਕੋਈ 15-20 ਹਜ਼ਾਰ ਰੁਪਇਆ ਦੇ। ਉਹ ਮੁੰਡਾ ਹੁੰਦਾ ਵਾ ਆਪਣੇ ਸਾਰੇ ਕੰਮ ਛੱਡ ਕੇ ਹੁੰਦਾ, ਠੀਕ ਆ ਕੇ ਜਦੋਂ ਤੇਰੀ ਅੱਧੀ ਜ਼ਬਾਨ ਤੇ ਹੁੰਦਾ, ਫੋਨ ਕਰਦੀ ਆ, ਪਹਿਲੇ ਉਹ ਮੁੰਡਾ ਆਇਆ ਖਲੋਤਾ ਹੁੰਦਾ, ਆਟਾ, ਚੀਨੀ, ਦੁੱਧ, ਪੱਤੀ ਹਰ ਸ਼ੈ ਲਿਆ ਕੇ ਦਿੰਦਾ, ਤੇ ਤੂੰ ਉਹਨੂੰ ਕੁਝ ਵੀ ਨਹੀਂ ਦੇ ਰਹੀ। ਮਲਾਤਮ ਚਲ हम तुम्हारी देखकर परंपरा ਮੈਂ ਉਹਨੂੰ ਸੂਟ ਲੈ ਕੇ ਦਊਂਗਾ, ਬਕਾਇਦਾ ਮੁੰਡੇ ਨੂੰ ਨਵੀਂ ਜੁੱਤੀ ਲੈ ਕੇ ਦਊਂਗਾ। ਠੀਕ ਆ, मुंडे ਤੂੰ ਉਹਨੂੰ ਕੁਝ ਨਹੀਂ ਲੈ ਕੇ ਦੇਣਾ, ਉਹ ਲੈ ਰਿਹਾ ਭਾਈ। ਉਹ ਜਿਹੜਾ ਸੌਦਾ ਮੰਗਾਉਂਦੀ ਉਹਦੇ ਚੋਂ ਪੈਸੇ ਤੋੜ ਕੇ, ਜ਼ਾਹਰੀ ਗੱਲ ਆ ਜਿਹੜੀ ਆ ਜਿਹੜਾ ਫ੍ਰੀਜ ਕਰ ਰਿਹਾ ਉਹਦੇ ਜਿਹੜੇ ਬਚੇ ਆ ਪੈਸੇ, ਉਹ ਫ੍ਰੀ ਚ ਕੋਈ ਨਹੀਂ ਕਰਦਾ ਹਾਂ ਜੀ। ਸੋਚੋ ਜਿਹੜੇ 20 ਬਚ ਗਏ, 30 ਬਚ ਗਏ, ਹੋਰ ਰੱਖ ਲੈਣਾ। ਹਾਂਜੀ ਓਕੇ, ਕੋਈ ਟੈਨਸ਼ਨ ਨਹੀਂ। ਹਾਂਜੀ ਕੋਈ ਫਾਇਦਾ ਨਹੀਂ, ਸਵਾਲ ਛੱਡਤੀ ਉਹਨੇ। ਇਹ 2 ਸਵਾਲ ਹੀ, ਉਹਨੂੰ 12 ਕਰ ਲਓ ਸਵਾਲ। ਲੱਗੇ ਤਾਂ ਕੋਈ ਫਾਇਦਾ ਨਹੀਂ, ਛੱਡਤੀ ਉਹਨੇ। ਆਹੋ, ਉਹਨੂੰ 12 ਸਵਾਲ ਕਰ ਲਓ ਬਸ। ਤੁਹਾਨੂੰ ਪਤਾ ਲੱਗੇ, ਤੁਹਾਡੀ ਮਾਂ, ਤੁਹਾਡੇ ਅੰਮੀ ਅੱਬੂ ਬਿਠਾ ਕੇ ਤੁਹਾਨੂੰ ਸਾਈਡ ਤੇ ਕਹਿਣ, ਪੁੱਤ ਇਹ ਜਦੋਂ ਵੀ ਕੋਈ ਚੀਜ਼ ਇਹਨੇ ਮੰਗਾਉਣੀ ਹੁੰਦੀ ਨਾ, ਆ 2 ਗਲੀਆਂ ਛੱਡ ਕੇ ਇੱਕ ਮੁੰਡਾ ਜਵਾਨ ਉਹਨੂੰ ਬੁਲਾਉਂਦੀ ਆ ਤੇ ਸਾਨੂੰ ਕਹਿੰਦੀ ਮੇਰਾ ਭਰਾ ਬਣਿਆ ਵਾ, ਤੂੰ ਉਹਨੂੰ ਜਾਣਦਾ ਵਾ, ਕੌਣ? ਤੂੰ ਕਹਿੰਦਾ ਨਹੀਂ ਮੈਨੂੰ ਤੇ ਨਹੀਂ ਪਤਾ। ਇਹ ਤੇ ਜਦੋਂ ਚੱਲ ਜਾਂਦਾ ਵਾ, ਘਰ ਕੋਈ ਨਹੀਂ ਹੁੰਦਾ, ਤੇ ਉਹਦੇ ਕੋਲ ਇਹ ਚੀਜ਼ਾਂ ਮੰਗਾਉਂਦੀ ਆ, ਉਹਦੇ ਕੋਲ ਇਹ ਦਰਜ਼ੀਆਂ ਕੋ ਕੱਪੜੇ ਮੰਗਾਉਂਦੀ, ਉਹਦੇ ਕੋਈ ਚੀਨੀ, ਆਟਾ, ਉਹਦੇ ਕੋਈ ਜੁੱਤੀ, ਉਹਦੇ ਅਕਸਰ ਉਹਦੇ ਨਾਲ ਵੀ ਚਲੀ ਜਾਂਦੀ ਹੈ। ਤੇ ਗਲੀ ਪੁੱਤਰ ਆਉਂਦੀ ਜਾਂਦੀ ਵੇਖਦੀ ਆ, ਸਾਡੀ ਇੱਜ਼ਤ ਆ ਹੈ, ਤੇ ਇਹਦਾ ਕੁਛ ਕਰ, ਇਹ ਸਾਨੂੰ ਦੱਸੇ ਉਹਨੂੰ ਜੋ ਚਾਹੀਦਾ ਹੈ। ਕਈ ਵਾਰੀ ਬੈਠਕ 'ਚ ਵੀ ਬਿਠਾ ਲੈਂਦੀ ਹੈ। ਹਾਂਜੀ ਤੇ ਉਹ ਤੈਨੂੰ ਪੁੱਛ, ਇਹਨੂੰ ਭਰਜਾਈ ਛੱਡ ਕੇ ਵਾਪਸ ਆਏਗਾ ਨਾ, ਆਪਣੇ ਸਿਰ 'ਚ 4 ਮਾਰ ਲਈ। ਅੱਛਾ ਇੱਥੇ ਕੀ ਉਹਨੂੰ ਪੁੱਛੇਗਾ ਤੂੰ, ਦੱਸ ਵੀ। ਭਾਜੀ ਆ ਬੰਦਾ ਤੁਹਾਨੂੰ ਭਾਜੀ, ਜੇ ਤੇ ਗੱਲ ਆਈ ਨਾ ਮੇਰੇ ਤੇ, ਪਹਿਲੇ ਪਿਆਰ ਨਾਲ ਸਮਝਾਈ, ਉਹਦਾ ਖਾਵਾ ਤੂੰ ਤੇ ਹੀ ਆਉਣੇ 9 ਸਵਾਲ ਇਹੀ ਕਿ ਜਿਵੇਂ ਗੱਲ ਆਈ। ਅੱਛਾ ਤੇ ਤੇ ਮੈਂ ਉਹਨੂੰ ਪਿਆਰ ਨਾਲ ਸਮਝਾਉਂਗਾ ਕੀ? ਕਿ ਇਹ ਦੇਖੋ ਜੀ, ਇਹ ਜਾਨੀ ਇੱਕ ਫੈਮਲੀਆਂ ਵਾਲਾ ਘਰ ਹੈ। ਮੈਰ ਕਿਉਂ ਆਉਂਦਾ? ਨਹੀਂ ਸਮਝਾਉਣਾ ਨਹੀਂ, ਤੂੰ ਉਹਨੂੰ ਪੁੱਛੇਗਾ ਨਹੀਂ ਉਹ ਮੁੰਡਾ ਕੌਣ ਆ? ਪਹਿਲੇ ਸਮਝਾਉਂਗਾ, ਪੁੱਛੂੰਗਾ ਕੀ ਮਾਮਲਾ ਤਾਂ ਇੰਨਾ। ਉਹ ਕਹੂਗੀ ਮੇਰਾ ਭਰਾ ਬਣਿਆ ਵਾ। ਵੇ ਜੇ ਭਰਾ ਬਣਿਆ ਤਾਂ ਉਹਨੂੰ ਕਹ ਯਾਰ, ਜਿਹੜੇ ਮੇਰੇ ਜ਼ਾਤੀ ਭਰਾ ਵਾ 2-3, ਉਹਨਾਂ ਨੂੰ ਕਿਉਂ ਨਹੀਂ ਤੂੰ ਭਰਾ ਬਣਾਇਆ? ਬਗਾਨਾ ਭਰਾ ਨਾਲੇ ਭਰਾ ਬਣਿਆ ਤੇ ਤੈਨੂੰ ਕਿਉਂ ਨਹੀਂ ਦੱਸਿਆ ਉਹਨੇ? ਆ ਕਮ ਸੇ ਕਮ ਇਹਨਾਂ ਤੇ ਕਲੀਅਰ ਹੋਵੇ ਨਾ ਕਿ ਮੈਂ ਭਰਾ ਬਣਾਇਆ ਵਾ, ਉਹ ਮੇਰੀ ਮੌਜੂਦਗੀ ਜਾਵੇ ਮੈਨੂੰ ਪਤਾ ਲੱਗੇ ਕਿ ਯਾਰ ਇਹ ਸਾਡਾ ਭਰਾ ਵਾ, ਸਾਡੇ ਘਰ ਦਾ ਭਰਾ ਵਾ। ਤੇ ਉਹ ਅਗਰ ਮਸ਼ਕੂਕੀ ਆ, ਫਿਰ ਮੈਂ ਉਹਨੂੰ ਕਹੂੰਗਾ ਮਸ਼ਕੂਕੀ ਆ ਭਾਈ, ਮੈਨੂੰ ਸਹੀ ਸਮਝ ਨਹੀਂ ਆ ਰਹੀ, ਇਹ ਗੱਲ ਗਲਤ ਆ, ਕਿਉਂਕਿ ਇੱਥੇ ਮੈਂ ਆਪਣੀ ਘਰ ਦਾ ਤਕਾਜ਼ਾ ਕੰਪਰੋਮਾਈਜ਼ ਨਹੀਂ ਕਰ ਸਕਦਾ, ਡਾਊਨ ਨਹੀਂ ਕਰ ਸਕਦਾ ਮੈਂ ਉਹਦਾ ਭਾਈ। ਓਏ ਮੇਰਾ ਕੋਟ ਨਾ ਉਹ ਤੇਰਾ ਕਰਕੇ ਸਾਰੇ ਤਾਲਾ ਨਹੀਂ ਲਾਉਂਦੇ, ਤੂੰ ਕਿਸ ਟਾਈਮ ਵੀ ਆ ਜਾਣਾ। ਲੱਖ ਲਾਣਦਾ ਤੂੰ, ਉਹਨਾਂ ਨੇ 24/7 ਲਿਖਿਆ ਉਹ ਤੂੰ 10 ਸਵਾਲ ਸਮਝ ਸਕਿਆ ਨਾਲ ਕਰਦੇ ਸਾਨੂੰ ਇੱਧਰ ਆ ਕੇ ਦੇਖ ਆਪਣੀ ਸਵਾਲ ਤੇ ਕਿਉਂ ਵੇਖਦੇ ਤੇ। ਹਾਂਜੀ। ਪਹਿਲੇ ਸਵਾਲ ਤੋਂ ਕਹਿ ਮਗਲਾ ਸਾਬਤ ਕਦਮ ਆ। ਹਾਂ, ਉਹਦੀ ਐਡਜਸਟਮੈਂਟ ਤੇ ਸਦਕੇ ਜਾਵਾਂ, ਤੂੰ ਕਰਦੇ ਮੈਂ ਕੇ ਭੁੱਖਾ ਮਰਨ। ਹਾਂ ਕਿਤੇ ਹੁਣ 10ਵੇਂ ਸਵਾਲ ਮੇਰੀ ਸੁਣ ਲੈ, 10ਵੇਂ ਸਵਾਲ ਵੀ ਛੱਡ ਕੇ ਆਉਣੀ। ਦੇ ਦੇ ਕੀ ਨਹੀਂ ਇਸ ਵਾਰੀ ਛੱਡਣੀ ਨਹੀਂ ਉਹ ਗੱਲ ਮੁਕਾਣੀ ਹੈ। ਉਹ ਭਾਜੀ ਭਾਵੇਂ 30 ਸਵਾਲ ਕਰ ਲਓ, ਰੱਖਣੀ ਨਹੀਂ। ਅੱਛਾ ਜੀ, ਆਖਰੀ ਸਵਾਲ ਭਾਜੀ, ਡੇਂਜਰ ਆਖਰੀ ਤੇ ਫਾਈਨਲ ਸਵਾਲ। ਤੁਨ ਪਾੜ 52 ਦਾ ਮੁਕਾਬਲਾ। ਦੇਖੋ ਤੁਸੀਂ ਚੈੱਕ ਕਰੋ, ਮੈਂ ਕੈਸੇ ਸਾਰੇ ਪਹਿਲੂ ਮੈਂ ਜਿਹੜੇ ਅੱਜ ਦੇ ਦੌਰ ਦੇ ਨਾਲ ਸਾਰੇ ਮੈਂ ਤੁਹਾਨੂੰ ਦੱਸ ਰਿਹਾ ਸਾਰਿਆਂ ਨੂੰ।
ਓਕੇ ਜੀ ਜੀ ਅੱਛਾ 10ਵਾਂ ਸਵਾਲ ਯਾਰ ਉਹਨੂੰ ਕਰਨਾ ਕਿ ਮੈਨੂੰ? ਤੈਨੂੰ ਦੋਵਾਂ ਨੂੰ ਹੀ ਅੱਛਾ ਤੂੰ ਹਾਂ ਨਹੀਂ ਕਿਉਂ ਨਹੀਂ ਡੇਂਜਰਸ ਆ? ਪ੍ਰੋਗਰਾਮ ਚ ਅੱਗੇ ਪ੍ਰੋਗਰਾਮ ਬਹੁਤ ਲੰਬਾ ਹੋ ਗਿਆ ਯਾਰ ਮੈਂ 10ਵਾਂ ਸਵਾਲ ਛੋਟਾ ਜਿਹਾ ਕਰ ਚਲੋ 10ਵਾਂ ਸਵਾਲ ਇਹ ਆ ਪੰਜ ਸਿੱਧਾ ਕਿ ਇਹ ਇੰਨਾ ਕੁਝ ਜਿਹੜਾ ਤੂੰ ਕਹਿ ਰਿਹਾ ਇੰਨਾ ਕੁਝ ਬਰਦਾਸ਼ਤ ਕਰ ਰਿਹਾ ਕਿਉਂ ਇਹਦੀ ਕੀ ਵਜ੍ਹਾ ਉਸਤਾਦ ਜੀ ਮਤਲਬ ਇੰਨੀ ਤੂੰ ਗੈਰਤ ਨਾਲ ਵੀ ਕੰਪਰੋਮਾਈਜ਼ ਕਰੀ ਜਾ ਰਿਹਾ ਮਾਂ ਪਿਓ ਨੂੰ ਵੀ ਸਾਈਡ ਤੇ ਕਰਤਾ ਭੈਣਾਂ ਭਰਾਵਾਂ ਨੂੰ ਵੀ ਸਾਈਡ ਤੇ ਕਰਤਾ ਆਪਣੀ ਵੀ ਸੈਲਫ ਰਿਸਪੈਕਟ ਜਿਹੜੀ ਤੂੰ ਮਿੱਟੀ ਕਰਤੀ ਮਤਲਬ ਉਹ ਕੀ ਐਸਾ ਕਿਹੜਾ ਤੂੰ ਕੋਈ ਚੰਦ ਦਾ ਟੁਕੜਾ ਵੀ ਹੋਵੇ ਤਾਂ ਵੀ ਇਨਸਾਨ ਲਾਈਫ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਨਾਲ ਕੰਪਰੋਮਾਈਜ਼ ਨਹੀਂ ਕਰਦਾ ਤੂੰ ਉਹਨਾਂ ਨਾਲ ਵੀ ਕਰੀ ਜਾ ਰਿਹਾ ਵਜ੍ਹਾ ਓਏ ਦਾਨਿਸ਼ ਆ ਲਓ ਨਹੀਂ ਇਹ ਛੰਡੇ ਖਾਣ ਵਾਲੀ ਗੱਲ ਹੈ ਹੀ ਨਹੀਂ ਨਹੀਂ ਦੱਸੋ ਇਹ ਹਕੀਕਤ ਆ ਛੇਤੀ ਦਾ ਟਾਈਮ ਨਹੀਂ ਹੈਗਾ ਜਲਦੀ ਦੱਸੋ ਉਸਤਾਦ ਜੀ ਜ਼ਿੰਦਗੀ ਦੇ ਵਿੱਚ ਹਰ ਚੀਜ਼ ਬੰਦੇ ਨੂੰ ਛੱਡ ਜਾਂਦੀ ਆ ਬੇਗਮ ਨਹੀਂ ਛੱਡਦੀ ਹੈ ਬੁੱਢੀ ਨਹੀਂ ਛੱਡਦੀ ਲੈ ਜੈਨੂਇਨ ਗੱਲ ਮੇਰੀ ਸੁਣ ਲਓ ਨਹੀਂ ਜਿਹੜੇ ਦੇ ਨਾਲ ਚੱਲ ਯਾਰ ਤੂੰ ਬੜੇ ਬੜੇ ਅੱਛੇ ਜਵਾਬ ਦਿੱਤੇ ਆ ਲੇਕਿਨ ਇਹ ਅੱਛਾ ਜਵਾਬ ਸੁਣ ਤਾਂ ਲਓ ਨਾ ਇੱਕ ਟਾਈਮ ਹੁੰਦਾ ਮਾਪਿਓ ਮਰ ਜਾਂਦਾ ਭੈਣ ਭਰਾ ਨਾਲ ਵਿਆਹ ਉਹ ਆਪਣੇ ਆਪਣੇ ਘਰ ਉਸਤਾਦ ਜੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਲਮਹਾਤ ਆ ਜਾਂਦੇ ਇੱਕ ਵਕਤ ਐਸਾ ਆ ਜਾਂਦਾ ਕਿ ਕੋਈ ਬਿਮਾਰੀ ਐਸੀ ਲੱਗ ਗਈ ਉਦੋਂ ਨਾ ਉਹ ਕੰਮ ਮਾਂ ਕਰ ਸਕਦੀ ਹੈ ਨਾ ਪਿਓ ਕਰ ਸਕਦਾ ਨਾ ਬੇਟਾ ਭਰਾ ਨਾ ਉਹ ਤੇ ਉਹ ਜਿਹੜੀ ਬੁੱਢੀ ਨੂੰ ਤੂੰ ਪੇਂਟ ਕੀਤਾ ਉਹ ਕਰੇਗੀ ਤੇਰਾ ਨਾ ਕਦੇ ਵੀ ਨਹੀਂ ਉਹ ਤੂੰ ਮਾੜਾ ਜਿਹਾ ਤੇਰਾ ਇੰਜ 19 ਕੀ ਹੋਈ ਉਹਨੇ ਤੈਨੂੰ ਛੱਡ ਕੇ ਹੋ ਜਾਣਾ ਤੂੰ ਕਿਹੜੇ ਚੱਕਰ 'ਚ ਤੁਰਿਆ ਫਿਰਦਾ ਤੂੰ ਕਿਤੇ ਮਗਰ ਲੱਗਾ ਬੇਵਕੂਫ ਹੈ ਬਈ ਨਹੀਂ ਸਾਹਿਬ ਜੀ ਉਹ ਲੈ ਜਿਹੜੀ ਮੈਂ ਕਹਿੰਦਾ ਇੰਨਾ ਸਾਰੀ ਜ਼ਿੰਦਗੀ ਅੱਛਾ ਉਹ ਭਾਈ ਆ ਜਿਹੜੇ ਦੇਖਣ ਦੇ ਤੈਨੂੰ ਦੱਸ ਦੇਣਗੇ ਕਿ ਮੈਂ ਜਿਹੜੀ ਗੱਲ ਕਰਾਂਗਾ ਅਗਰ ਤੂੰ ਇੰਜ ਬੁੱਢੀ ਨਾਲ ਕੰਪਰੋਮਾਈਜ਼ ਕਰਦਾ ਰਵੇਂ ਇਹੋ ਜੀ ਬੁੱਢੀ ਨਾਲ ਹਾਂਜੀ ਐਂਡ ਤੇ ਤੈਨੂੰ ਖੁਦਾ ਨਾ ਖਾਸਦਾ 19 ਕੀ ਹੋ ਜਾਂਦੀ ਕੋਈ ਤੂੰ ਮੰਜੇ ਤੇ ਪੈ ਜਾਣਾ ਹਾਂਜੀ ਤੇਰੀ ਉਹ ਇੱਕ ਘੰਟਾ ਸੇਵਾ ਨਹੀਂ ਕਰੇਗੀ ਕੀ ਹੋ ਗਿਆ ਤੂੰ ਪਾਗਲ ਆ ਜੀ ਮੈਨੂੰ ਉਹ ਜਵਾਨੀ ਦੇ ਟਾਈਮ ਦੇ ਵਿੱਚ ਹੀ ਉਹ ਤੂੰ ਉਹਦਾ ਉਹਨੇ ਢਲਣਾ ਵੀ ਆ ਬੇਟੇ ਉਹਦੇ ਚਿੱਟੇ ਵੀ ਆਉਣੇ ਆ ਤੂੰ ਹਲਕਾ ਜਿਹਾ ਬਿਮਾਰ ਹੋਣਾ ਜਿਹੜਾ ਸੌਦੇ ਲੈਣ ਮੁੰਡਾ ਆਂਦਾ ਨਹੀਂ ਉਹਦਾ ਇੱਕ ਖਾਨ ਆ ਮੇਰੇ ਤੇ ਸਾਜ ਜੀ ਇੱਧਰ ਮੈਂ ਤਾਂ ਨਹੀਂ ਛੱਡ ਰਿਹਾ ਉਹਨੂੰ ਤਾਂ ਸਾਰਾ ਕੁਝ ਕਰ ਰਿਹਾ ਉਹਨੇ ਮੇਰਾ ਇੱਕ ਬੜੀ ਔਖੀ ਜਗ੍ਹਾ ਤੇ ਮੇਰਾ ਸਾਥ ਦਿੱਤਾ ਉਹ ਹਲਕਾ ਜਿਹਾ ਬਿਮਾਰ ਹੋਣਾ ਜਿਹੜਾ ਮੁੰਡਾ ਸੌਦੇ ਲੈ ਕੇ ਨਹੀਂ ਆਉਂਦਾ ਸੌਦੇ ਵੀ ਉਹਨੇ ਲੈ ਕੇ ਆਉਣਾ ਸਾਜ ਜੀ ਨਹੀਂ ਉਹਦਾ ਇੱਕ ਖਾਨ ਤੇ ਤੂੰ ਸੌਦੇ ਲੈ ਕੇ ਆਇਆ ਉਹਦਾ ਸਾਨ ਆ ਮੇਰੇ ਤੇ ਮੈਂ ਤੈਨੂੰ ਗੱਲ ਦੱਸਾਂ ਤੇਰਾ ਮੁਸ਼ਕਲ ਆ ਉਹਦੇ ਤੇ ਤੇਰੀ ਬੇਗਮ ਨੇ ਸਾਥ ਨਹੀਂ ਦੇਣਾ ਜਿਹਨੇ ਸਾਥ ਦੇਣਾ ਸੀ ਉਹ ਪਹਿਲੇ ਛੱਡ ਆਇਆ ਹੋਵੇ ਅੱਛਾ ਭਾਜੀ ਦਸਵਾਂ ਸਵਾਲ ਯਾਨੀ ਜਵਾਬ ਇਹ ਹੈ ਨਹੀਂ ਸਾਜੀ ਤੇਰੀ ਉਹਨੇ ਜਿਹੜੀ ਸਾਥ ਦਿੱਤਾ ਉਹਨੇ ਤੇਰੀ ਨਹੀਂ ਸਾਥ ਉਹਨੇ ਤੂੰ ਹੀ ਦਿੱਤਾ ਉਹਨੇ ਉਹਨੇ ਵੀ ਦਿੱਤਾ ਇੱਕ ਜਗ੍ਹਾ ਤੇ ਸਾਥ ਮੇਰਾ ਕੰਮਕਾਰ ਬੰਦ ਹੋਇਆ 2-3 ਮਹੀਨੇ ਵਾਸਤੇ ਮੈਂ ਕੰਮ ਤੋਂ ਹੋ ਗਿਆ ਵਿਹਲਾ ਮੇਰਾ ਮੀਟਰ ਦਾ ਬਿੱਲ ਕੱਟਣ ਉਹ ਲਾਣ ਆ ਗਏ ਅੱਛਾ ਉਹ ਪਤਾ ਕੀ ਹੁੰਦਾ ਵਾ ਉਹ ਇਦਾਂ ਹੀ ਹੁੰਦਾ ਵਾ ਕਿ ਵੀ ਇਹਨੂੰ ਇਹ ਦੇ ਦਿਓ ਤੇ ਮੁੜ ਕੇ ਧੌਰ ਬੰਦਾ ਬਣਾਇਆ ਇਹਨੂੰ ਮੁੜ ਕੇ ਲੋਟੀ ਲੈਣਾ ਇਹਨੂੰ ਜੇ ਇੱਥੇ ਨਾ ਕਰਤੀ ਇਹ ਬਦਜ਼ਨ ਹੋ ਜਾਏਗਾ ਇਹ ਸ਼ਾਤਰ ਔਰਤਾਂ ਹੁੰਦੀਆਂ ਨੇ ਤੇਜ਼ ਨਹੀਂ ਸਾਜੀ ਉਹਨੇ ਇੱਕ ਹਾਂ ਮੈਸੇਜ ਇਹ 2000 ਦੀਆਂ ਧਾਰਾ ਦੇ ਕੇ ਨਾ ਤੇ ਮੁੜ ਕੇ 30 ਸਾਲ ਮੈਨੇ ਮਾਰਦੀਆਂ ਕਿ ਤੈਨੂੰ ਲੋੜ ਜੀ ਅਸੀਂ ਤੈਨੂੰ 1000 ਰੁਪਏ ਲੈ ਕੇ 40000 ਰੁਪਏ ਦਾ ਬਿੱਲ ਸੀਗਾ ਹਾਂ 10ਵਾਂ ਸਵਾਲ ਬੜਾ ਮਜ਼ੇਦਾਰ ਮੇਰੇ ਦੇਣ ਚ ਆਇਆ ਪਰ ਹੁਣ ਟਾਈਮ ਹੋ ਗਿਆ ਨਹੀਂ ਕਰ ਲਓ ਤੁਸੀਂ ਹਕੀਕਤ ਤੇ ਮਬਨੀ ਸੀ ਅੱਛਾ ਬਾਕੀ ਉਹ ਤੁਰ ਹਾਂਜੀ ਹਾਂਜੀ ਸ਼ੁਰੂ ਤੋਂ ਕਰੋ ਮੈਂ ਕਹਿੰਦਾ ਸਵਾਲ ਆ ਕੇ ਸੁਣ ਲਈ ਪਹਿਲੇ ਭਾਬੀ ਛੱਡਾ ਆਹੋ ਗੱਲ ਸੁਣ ਅਸੀਂ ਇੱਥੇ ਬੈਠੇ ਆ ਛੱਡ ਕੇ ਆ ਕੇ ਸਿੱਧਾ ਕਿਹਾ ਮੈਂ ਛੱਡ ਕੇ ਆ ਗਿਆ ਗੱਲ ਕਰੋ ਹਰ ਗੱਲ ਤੇ ਉਹੀ ਸਵਾਲ ਹਰ ਗੱਲ ਤੇ ਛੱਡ ਕੇ ਆਉਣਾ ਇਹ ਹੱਲ ਆ ਕੋਈ ਮਸਲਾ ਨਹੀਂ ਸਾਜੀ ਮੈਂ ਤਾਂ ਦੱਸਦਾ ਜੇ ਤੇ ਗੱਲ ਆਈ ਨਾ ਮੇਰੇ ਤੇ ਚਲੋ ਤੇ ਮੈਂ ਸਿੱਧੀ ਗੱਲ ਸਾਫ਼ ਕਰਾਂਗਾ ਕਿਉਂਕਿ ਸਵਾਲ ਤੇ ਹੋਇਆ ਹੀ ਨਹੀਂ ਹਲੇ ਉਹ ਹੋ ਗਿਆ ਵਾ ਹਾਂ ਹੋ ਗਿਆ ਹੋ ਗਿਆ ਯਾਨੀ ਘਰ ਵਸਦੇ ਸੋਹਣੇ ਲੱਗਦੇ ਆ ਅਗਰ ਆ ਬਲੋਕਿੰਗ ਹੋ ਜਾਏਗੀ ਜੀ ਤੁਹਾਡੇ ਭੈਣ ਭਰਾ ਨਾਲ ਵੜਨ ਤੇ ਮੈਂ ਉਹ ਨਹੀਂ ਕਰਨਾ ਮੈਂ ਆ ਨਹੀਂ ਕਰਨਾ ਇਹਨਾਂ ਨਾਲ ਬਹਾਰ ਨਹੀਂ ਲੱਗਦੀ ਸੋਹਣੀ ਹਾਂਡੀ ਪੱਕੀ ਹੋਵੇ ਚਾਰ ਭੈਣਾਂ ਘਰ ਆਈਆਂ ਹੁਣ ਬੱਚੇ ਖੇਡਦੇ ਹੋਣ ਉਹ ਜਿਹੜੀ ਤੁਹਾਡੀ ਨੂੰਹ ਆ ਜਿਹੜੀ ਮੇਰੀ ਬੁੱਢੀ ਉਹ ਭਾਈ ਦੀ ਫਿਰੇ ਇਹਨੂੰ ਕਦੀ ਇਹਨੂੰ ਵੱਡਾ ਲੰਬਾ ਸਾਰਾ ਨਹੀਂ ਮੈਂ ਕਹਿ ਰਿਹਾ ਕਿ ਤੂੰ ਹਰ ਸਵਾਲ ਤੇ ਛੱਡ ਕੇ ਆ ਰਿਹਾ ਤੂੰ ਇਹਦਾ ਕੋਈ ਹੋਰ ਹੱਲ ਕਿਉਂ ਨਹੀਂ ਲੱਭਿਆ ਕੋਈ ਅਗਰ ਗਲਤ ਕਰੇਗੀ ਤੇ ਮੈਂ ਫੇਰ ਛੱਡਣਾ ਇੱਕ ਮਿੰਟ ਰੁਕ ਮੈਂ ਵੀ ਕਵਾਂ ਜਿੱਤੇ ਰੁਕਸ ਸੀ ਰੋਣ ਕਿਉਂ ਨਹੀਂ ਡਈ ਉਹਨੂੰ ਪਤਾ ਨਹੀਂ ਛੱਡ ਜਾਣਾ ਮੈਨੂੰ ਪਤਾ ਸੀਗਾ ਮੈਂ 10 ਮਿੰਟ ਚਾਹੀਦਾ ਸਦਕੇ ਜਾ ਲੱਗਦਾ ਤੂੰ 10 ਸਵਾਲਾਂ ਟਾਈਮ ਨਾ ਜ਼ਾਇਆ ਕਰਦਾ ਜਿਹੜਾ ਤੂੰ 10 ਸਵਾਲਾਂ ਜਵਾਬ ਤੇ ਭੱਜ ਕੇ ਉਹਨੂੰ ਛੱਡ ਆਉਂਦਾ ਚਵਲ ਜੀ ਯਾਰ ਉਹਦੀ ਰੁਕਸਤੀ ਟਾਈਮ ਵਾਲ ਤਾਂ ਹਲਕੀ ਜੀ ਰੋਈ ਸਾਨੂੰ ਪੁੱਛ ਕੇ ਦੇਖੋ ਮੈਂ ਕਿਹਾ ਉਹਨੇ ਬਿੱਲ ਦੀ ਐ ਤਸਵੀਰ ਖਿੱਚੀ ਆ WhatsApp ਕੀਤਾ ਟਰ ਬਾਹਰੋਂ ਬਾਹਰ ਟ੍ਰਾਂਜੈਕਸ਼ਨ ਹੋਈ ਹੋ ਗਿਆ ਉਹ ਬੰਦਾ ਉਹਨੂੰ ਦਿਖਾ ਦਿੱਤਾ ਲੋ ਜੀ ਬਿੱਲ ਭਰਾਇਆ ਗਿਆ ਮੈਂ ਘਰ ਬੈਠਾ ਸੀ ਨਾ ਕੰਮ ਨਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਹੀ ਨਹੀਂ ਉਹਨੇ ਕਿਹਾ ਤੁਸੀਂ ਪਰੇਸ਼ਾਨ ਕਿਉਂ ਹੁੰਦੇ ਚਲੋ ਜੀ ਓਕੇ ਜੀ ਸਾਰੀਆਂ ਦੱਸ ਦਿਓ ਕਿ ਐਕਟ ਹੀ ਸੀ ਸਾਰਾ ਬਾਅਦ ਥੱਲੇ ਓਏ ਉਹਨਾਂ ਨੂੰ ਪਤਾ ਹੀ ਹੈ सभी एक्टिंग में बबली ਕੋਈ ਐਸਾ ਇਹ ਸਿਰਫ ਇੱਕ ਕਰੈਕਟਰ ਟੈਨਸ਼ਨ ਲੈ ਓਕੇ ਸੀਰੀਅਸ ਨਹੀਂ ਲੈਣਾ ਓਕੇ ਜੀ ਓਕੇ ਰੱਬ ਰੱਖੇ ਜੀ ਐਕਟ ਸੀਗਾ ਨਹੀਂ ਤੇ ਪਹਿਲੇ ਸਵਾਲ ਤੇ ਨੇ ਹਰ ਜਾ